ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਖੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 16 ਜੁਲਾਈ 2025 ਪਹਿਲੀ ਸਾਵਨ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ DSG ਟਰੱਕਿੰਗ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਹੈ ਔਰ ਨਾਲ ਹੀ ਖਾਲਿਸਤਾਨ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ DSG ਟਰੱਕਿੰਗ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੀ ਵਿਦੇਸ਼ ਨੀਤੀ ਦੇ ਨਿਕਲੇ ਜਲੂਸ ਨੇ ਹੁਣ ਭਾਰਤ ਦਾ ਆਰਥਿਕ ਕਾਫੀਆ ਵੀ ਤੰਗ ਕਰਨਾ ਸ਼ੁਰੂ ਕਰ ਦਿੱਤਾ ਔਰ ਨੈਟੋ ਦੇ ਮੁਖੀ ਮਾਰਕ ਰੂਟੇ ਨੇ ਚੀਨ ਬ੍ਰਾਜ਼ੀਲ ਸਮੇਤ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਜੇ ਇਹਨਾਂ ਨੇ ਰੂਸ ਦਾ ਤੇਲ ਖਰੀਦਣਾ ਨਾ ਬੰਦ ਕੀਤਾ ਤਾਂ 100% ਹੋਰ ਸੈਕੰਡਰੀ ਸੈਂਕਸ਼ਨਸ ਜਿਹੜੀਆਂ ਉਹ ਲਗਾਈਆਂ ਜਾਣਗੀਆਂ। ਇਸੇ ਤਰ੍ਹਾਂ ਅਮਰੀਕਨ ਸੈਨੇਟ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਅਨੁਸਾਰ ਰੂਸ ਤੋਂ ਤੇਲ ਖਰੀਦਣ ਵਾਲੇ ਮੁਲਕਾਂ ਤੇ 500% ਵਾਧੂ ਟੈਰਿਫ ਲਗਾਇਆ ਜਾਏਗਾ। ਸੋ ਵਿਚਾਰਾ ਹੁਣ ਭਾਰਤ ਹੈ ਉਹ ਕੀ ਕਰੇ, ਜਿਸ ਤਰ੍ਹਾਂ ਕਿ ਕਹਿੰਦੇ ਨੇ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ DSG ਟਰੱਕਿੰਗ ਜਿਹੜੇ ਸਰੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਬੇਸਡ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਨਿਸ਼ਕਾਮ ਸੇਵਾ ਭਾਵਨਾ ਵਾਲੇ ਨੇ। ਸੋ ਇਹ ਨਹੀਂ ਚਾਹੁੰਦੇ ਕਿ ਇਹਨਾਂ ਦੇ ਨਾਂ ਨੂੰ ਲੈ ਕੇ ਜਾਂ ਇਹਨਾਂ ਦੀ ਸੇਵਾ ਨੂੰ ਜਿਹੜਾ ਉਹ ਕੁਝ ਡਿਸਕਸ ਕੀਤਾ ਜਾਏ। ਸੋ ਮੈਂ ਹਮੇਸ਼ਾ ਹੀ ਸਮਝਦਾ ਕਿ ਵੈਸੇ ਤਾਂ ਜਿਹੜੇ ਵੀ ਇਹ ਸਾਡੇ ਨਾਲ ਤੁਰੇ ਨੇ ਜਾਂ ਕੌਮੀ ਖਾਲਿਸਤਾਨ ਦੇ ਕਿਸੇ ਵੀ ਕੌਜ਼ ਨੂੰ ਜਿਹੜਾ ਵੀ ਕੋਈ ਕੰਮ ਕਰਨ ਵਾਲਾ ਸਪੋਰਟ ਕਰਦੇ ਨੇ। ਬਹੁਤ ਸਾਰੇ ਗੁਰੂ ਦੇ ਨਾਲ ਪਿਆਰ, ਪੰਥ ਨਾਲ ਪਿਆਰ ਔਰ ਪੰਥ ਦੀ ਡੈਸਟਨੀ ਜਿਹੜੀ ਕੌਮੀ ਖਾਲਿਸਤਾਨ ਨਾਲ ਜੁੜੀ ਹੋਈ ਹੈ ਉਸ ਨਾਲ ਜੁੜੇ ਹੋਣ ਕਰਕੇ ਹੀ ਮਦਦਗਾਰ ਹੁੰਦੇ ਨੇ। ਫਿਰ ਵੀ ਮੈਂ ਆਪਣਾ ਇਹ ਅਖਲਾਕੀ ਫਰਜ਼ ਸਮਝਦਾ ਕਿ ਜਿਹੜਾ ਵੀ ਮਦਦ ਕਰਦਾ ਹੈ ਜੇ ਅਸੀਂ ਉਸ ਨੂੰ ਰੈਕਗਨਾਈਜ਼ ਕਰਦੇ ਹਾਂ ਇਹ ਦੂਸਰਿਆਂ ਦੇ ਲਈ ਵੀ ਉਤਸ਼ਾਹਜਨਕ ਹੁੰਦਾ ਹੈ ਔਰ ਵੈਸੇ ਵੀ ਇਹ ਜਿਹੜਾ ਜਿਸ ਨੂੰ ਤੁਸੀਂ ਸੈਂਸ ਆਫ ਗ੍ਰੈਟੀਚਿਊਡ ਕਹਿੰਦੇ ਹੋ ਇਹ ਬੜਾ ਇੰਪੋਰਟੈਂਟ ਹੁੰਦਾ। ਸਭ ਤੋਂ ਹਾਲਾਂ ਇਹ ਵੀ ਨਹੀਂ ਹੈ ਕਿ ਅਸੀਂ ਉਸ ਨੂੰ ਕੋਈ ਅਹਿਸਾਨ ਮੰਨਦੇ ਹਾਂ ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਭਾਈ ਇਹ ਸਾਰੇ ਪੀਰੀਅਡ 'ਚ ਜਦੋਂ ਕਿ ਇਸ ਵੇਲੇ ਇਕੋਨਮੀ ਦਾ ਵੀ ਮਾੜਾ ਹਾਲ ਹੈ, ਅਮਰੀਕਾ ਹੋਏ ਕੈਨੇਡਾ ਹੋਏ ਬਹੁਤ ਸਾਰੇ ਜਿਹੜੇ ਨੇ ਉਹ ਸਵੇਰ ਤੋਂ ਸ਼ਾਮ ਤੱਕ ਕਿਰਤ ਕਰਨ ਵਾਲੇ ਸਾਡੇ ਵੀਰ ਭੈਣਾਂ ਨੇ ਅਤੇ ਆਪਣੀ ਉਸ ਕਿਰਤ ਕਮਾਈ 'ਚੋਂ ਜਿੱਥੇ ਉਹ ਹੋਰ ਵੀ ਪਰਿਵਾਰਕ ਜ਼ਿੰਮੇਵਾਰੀਆਂ ਸਮਾਜਿਕ ਗੁਰਦੁਆਰਾ ਸਾਹਿਬਾਨ ਨਾਲ ਜੁੜੇ ਹੋਏ ਬਹੁਤ ਸਾਰੇ ਸਮਾਗਮਾਂ 'ਚ ਜਿਹੜਾ ਉਹ ਆਪਣਾ ਹਿੱਸਾ ਪਾਉਂਦੇ ਨੇ ਉੱਥੇ ਜਿਹੜਾ ਪੋਲੀਟੀਕਲ ਸਟਰਗਲ ਨੂੰ ਰੈਕਗਨਾਈਜ਼ ਕਰਦਾ ਸੱਚਮੁੱਚ ਹੀ ਜਿਹੜਾ ਉਹ ਵਰਥ ਰੈਕਗਨਾਈਜ਼ਿੰਗ ਹੈ। ਸੋ ਅਸੀਂ DSG ਟਰੱਕਿੰਗ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਦੇਖੋ ਇਸ ਵੇਲੇ ਇਹ ਕਹਿਣਾ ਹੋਏ ਜਿਵੇਂ ਸਾਡੇ ਵੀਰ LA ਤੋਂ ਉਹਨਾਂ ਦੀ ਅੱਜ ਕਾਲ ਆਈ, ਉਹ 2 ਹਫ਼ਤੇ ਤੋਂ ਯੂਰਪ ਦੇ ਟੂਰ ਤੇ ਸੀ ਤੇ ਕਹਿਣ ਲੱਗੇ ਕਿ ਵੀ ਜਿਹੜੀ ਇੰਟਰਨੈਸ਼ਨਲ ਸਾਰੀ ਕਹਾਣੀ ਹੈ ਜਾਂ ਸਿਨੇਰੀਓ ਹੈ ਜਾਂ ਇੰਟਰਨੈਸ਼ਨਲ ਪੋਲਿਟਿਕਸ ਹੈ ਔਰ ਖ਼ਾਸ ਤੌਰ ਤੇ ਸਾਡੇ ਖਿੱਤੇ ਨਾਲ ਸੰਬੰਧਿਤ, ਉਹਨਾਂ ਨੇ ਕਿਹਾ ਵੀ ਦੈਟ ਇਜ਼ ਬਿਕਮਿੰਗ ਇੰਟਰਸਟਿੰਗ। ਮੈਂ ਕਿਹਾ ਨਾਟ ਇੰਟਰਸਟਿੰਗ, ਵੈਰੀ ਇੰਟਰਸਟਿੰਗ, ਕਿਉਂਕਿ ਦੇਖੋ ਤਬਦੀਲੀਆਂ ਇੰਨੀ ਤੇਜ਼ੀ ਨਾਲ ਹੋ ਰਹੀਆਂ ਨੇ। ਹਰ 24 ਘੰਟੇ ਬਾਅਦ ਜਦੋਂ ਕਿਸੇ ਨਾ ਕਿਸੇ ਪਾਸਿਓਂ ਕਿਸੇ ਦਾ ਕੋਈ ਬਿਆਨ ਆਉਂਦਾ ਹੈ ਜਾਂ ਕੋਈ ਐਕਸ਼ਨ ਰਿਐਕਸ਼ਨ ਆਉਂਦਾ ਹੈ ਤੇ ਇੱਕਦਮ ਲੱਗ ਰਿਹਾ ਹੁੰਦਾ ਹੈ ਕਿ ਵੀ ਇਹ ਹਾਲਾਂ ਇਸ ਨੂੰ ਜੇ ਕਹਿਣਾ ਹੋਏ ਵੀ ਅਜੇ ਕੋਈ ਇੱਕ ਲਾਵਾ ਫੁੱਟ ਰਿਹਾ ਹੈ, ਲਾਵਾ ਕਿੱਥੇ ਆ ਕੇ ਸੈਟਲ ਹੋਏਗਾ, ਕਿਵੇਂ ਕਿੰਨਾ ਡੈਮੇਜ ਕਰੇਗਾ ਜਾਂ ਕਿੰਨਾ ਜਿਹੜਾ ਉਸ ਦਾ ਉਛਾਲ ਹੋਏਗਾ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਇਹ ਜਿਹੜੀ ਸਿਚੁਏਸ਼ਨ ਹੈ ਉਹ ਫਲੂਇਡ ਹੈ। ਨਹੀਂ, ਫਲੂਇਡ ਦਾ ਮਤਲਬ ਇਹ ਹੁੰਦਾ ਹੈ ਕਿ ਸੋਲੀਡੀਫਾਈ ਨਹੀਂ ਹੈ, ਅਜੇ ਸੋਲੀਡੀਫਾਈ ਹੋਣੀ ਹੈ। ਕਦੇ ਉਸ ਦਾ ਜਿਹਨੂੰ ਪਾਣੀ ਦਾ ਰੇਲਾ ਕਹਿੰਦੇ ਨੇ, ਰੇਲਾ ਇੱਧਰ ਨੂੰ ਜਾਂਦਾ ਤੇ ਲੱਗਦਾ ਇਹ ਔਰ ਜੇ ਅਸੀਂ ਜਨਵਰੀ ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਪਣੇ ਆਫਿਸ ਦੀ ਸਹੁੰ ਚੁੱਕੀ ਔਰ ਹਾਲਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਆਪਣੇ ਆਰਡਰ ਨੇ ਉਹ ਤਾਂ ਪਹਿਲਾਂ ਹੀ ਕੱਢਣੇ ਸ਼ੁਰੂ ਕਰ ਦਿੱਤੇ ਸੀ ਔਰ ਫਿਰ ਉਹਨਾਂ ਦੇ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਹੀ ਉਹ ਪ੍ਰੈਜ਼ੀਡੈਂਸੀ ਰਨ ਕਰ ਰਹੇ ਨੇ। ਫਿਰ ਜਿਹੜੇ ਉਹਨਾਂ ਦੇ ਪੋਲ ਪ੍ਰੋਮਿਸਿਸ ਸੀ ਔਰ ਜਿਸ ਕਿਸਮ ਦਾ ਉਹਨਾਂ ਦੀ ਦਾਅਵੇਦਾਰੀ ਸੀ ਕਿ ਭਾਈ ਅਸੀਂ ਯੂਕਰੇਨ ਵਾਰ 24 ਘੰਟੇ 'ਚ ਬੰਦ ਕਰਵਾ ਸਕਦੇ ਹਾਂ, ਗਜ਼ਾ ਦੇ ਵਿੱਚ ਵੀ ਸੀਜ਼ ਫਾਇਰ ਹੋਏਗਾ ਔਰ ਦੂਸਰਾ ਔਰ ਟੈਰਿਫਸ ਦੀ ਅਨਾਉਂਸਮੈਂਟ ਜਿਹੜੀ ਉਹ ਕਰ ਹੀ ਰਹੇ ਸੀ, ਉਹ ਉਹਨਾਂ ਨੇ ਡੈਡਲਾਈਨਸ ਦਿੱਤੀਆਂ। ਹਾਲਾਂਕਿ ਜੇ ਅਸੀਂ ਇਹਨਾਂ ਜਨਵਰੀ ਤੋਂ ਲੈ ਕੇ ਹੁਣ ਇਹਨਾਂ ਜੁਲਾਈ ਦੇ ਅੱਜ ਪਹਿਲੀ ਸੌਣ ਹੈ, ਸਾਵਣ ਦਾ ਮਹੀਨਾ ਆ ਗਿਆ, ਜਦੋਂ ਅਸੀਂ ਜੇਠ ਹਾੜ ਤੱਪੇ ਤੇ ਸਾਵਣ ਭਾਦੋ ਵਸੇ, ਅੱਜ ਸਾਵਣ ਦਾ ਜਿਹੜਾ ਮੀਂਹ ਹੈ ਉਹਦਾ ਸ਼ਰਾਟਾ ਪੂਰਾ ਵਰਸਿਆ ਤੇ ਸਾਡੇ ਦਫ਼ਤਰ ਨੂੰ ਵੀ ਭਾਗ ਲਾਏ ਨੇ ਉਹਨਾਂ ਨੇ, ਅੱਜ ਉਤੋਂ ਉਡਾ ਦਿੱਤਾ। ਇਸ ਕਿਸਮ ਦਾ ਵਰਸਣਾ ਸੀ, ਥੰਡਰਸਟਾਰਮ ਚੱਲ ਰਹੇ ਨੇ। ਸੋ ਲੇਕਿਨ ਪ੍ਰੈਜ਼ੀਡੈਂਟ ਟਰੰਪ ਤਾਂ ਗਰਜ ਵੀ ਰਹੇ ਨੇ ਤੇ ਅਜੇ ਵਰਸਣ ਦਾ ਤਾਂ ਬਹੁਤਾ ਪਤਾ ਨਹੀਂ ਹੈ, ਪਰ ਜਿਹੜੀ ਗਰਜ ਹੈ ਪਿਛਲੇ 6 ਮਹੀਨੇ ਤੋਂ ਇੰਨੀ ਤੇਜ਼ੀ ਦੇ ਨਾਲ ਹਰ ਫੀਲਡ 'ਚ ਹੈ, ਪਰ ਨਾਲ ਦੀ ਨਾਲ ਫਿਰ ਉਹ ਨਿਹੰਗ ਸਿੰਘਾਂ ਵਾਂਗੂ ਛੋਟਾਂ ਵੀ ਦੇ ਦਿੰਦੇ ਨੇ। ਉਹ ਇਹ ਵੀ ਕਹਿੰਦੇ ਨੇ ਕਿ ਵੀ ਤੂੰ ਅਜੇ ਭਾਅ ਸੁਣ ਕੇ ਹੀ ਸਾਡਾ ਦੌੜ ਗਿਆ, ਸਿੰਘਾਂ ਦੇ ਭਾਅ ਸੁਣੇ ਨੇ, ਛੋਟਾਂ ਨਹੀਂ ਦੇਖੀਆਂ। ਲੇਕਿਨ ਜਿਸ ਨੂੰ ਅਸੀਂ ਕਿਹਾ ਵੀ ਸਿਚੁਏਸ਼ਨ ਫਲੂਇਡ ਹੈ, ਕਿਸੇ ਪਾਸੇ ਵੀ ਜਿਹੜਾ ਇਹ ਟ੍ਰੈਂਡ ਜਾ ਸਕਦਾ। ਲੇਕਿਨ ਇੱਕ ਗੱਲ ਫॉर ਸਰਟਨ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਦੂਸਰੀ ਟਰਮ ਵੇਲੇ ਭਾਰਤ ਪ੍ਰਤੀ ਜੋ ਅਮਰੀਕਾ ਦਾ ਰਵੱਈਆ ਹੈ ਉਹ ਇਕੱਲਾ ਟੈਰਿਫਸ ਨੂੰ ਲੈ ਕੇ ਨਹੀਂ ਕਿ ਵੀ ਟ੍ਰੇਡ ਡੀਲ ਪਹਿਲਾਂ ਫੁੱਲ ਸਾਈਨ ਹੋਣ ਦਾ ਸੀ, ਫਿਰ ਮਿੰਨੀ ਦਾ ਸੀ, ਹੁਣ ਉਹ ਵੀ 31 ਜੁਲਾਈ ਤੱਕ ਚਲੀ ਗਈ। ਕਦੇ ਪੀਯੂਸ਼ ਗੋਇਲ ਆ ਕੇ ਬਹਿੰਦਾ ਹੈ, ਕਦੇ ਕੋਈ ਦੂਸਰੀ ਟੀਮ ਬਹਿੰਦੀ ਹੈ। ਪਰ ਓਵਰਆਲ ਜਿਵੇਂ ਭਾਰਤ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਜਿਹਨੂੰ ਇਹ ਕਹੋ ਕਿ ਚੰਮ ਦੀਆਂ ਚਲਾਈਆਂ ਕਿ ਇੱਕ ਪਾਸੇ ਉਹ UN ਦੇ ਵਿੱਚ ਬੈਠਾ ਸੀ, ਜਨਰਲ ਅਸੈਂਬਲੀ 'ਚ ਵੀ, ਸਿਕਿਉਰਿਟੀ ਕਾਉਂਸਲ 'ਚ ਵੀ ਜਿਹੜਾ ਉਹਨੂੰ ਮੌਕਾ ਮਿਲਦਾ ਹੈ, ਜਾਂ ਦੂਸਰਾ ਉਹਨਾਂ ਨੇ ਰੂਸ ਦਾ ਜਿਹੜਾ ਹਮਲਾ ਸੀ ਯੂਕਰੇਨ ਦੇ ਉੱਤੇ ਉਹਨੂੰ ਬਿਲਕੁਲ ਕੰਡੈਮ ਨਹੀਂ ਕੀਤਾ, ਕਿਤੇ ਐਬਸਟੇਨ ਕੀਤਾ, ਕਿਤੇ ਰੂਸ ਦੇ ਹੱਕ 'ਚ ਐਡਵੋਕੇਸੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਸਭ ਤੋਂ ਵਰਸਟ ਪਾਰਟ ਜਿਹੜਾ ਮੈਨੂੰ ਲੱਗਦਾ ਵੀ ਅਮਰੀਕਨਾਂ ਨੂੰ, ਇਹਨਾਂ ਦੇ ਪਾਲਿਸੀ ਮੇਕਰਸ ਨੂੰ ਰੜਕਦਾ ਰਿਹਾ, ਭਾਵੇਂ ਉਹ ਉਸ ਦਾ ਉਦੋਂ ਉਹਨਾਂ ਨੇ ਖੁੱਲ੍ਹ ਕੇ ਇਜ਼ਹਾਰ ਨਹੀਂ ਕੀਤਾ, ਕਿ ਰਸ਼ੀਆ ਦੇ ਉੱਤੇ ਜਿਹੜੀਆਂ ਸੈਂਕੜਿਆਂ ਸੈਂਕਸ਼ਨਸ ਨੇ ਉਹਨਾਂ 'ਚੋਂ ਇੱਕ ਵੱਡੀ ਸੈਂਕਸ਼ਨ ਤਾਂ ਰਸ਼ੀਆ ਦੇ ਨਾਲ ਵਪਾਰ ਨਾ ਕਰਨਾ ਹੈ, ਉਸ ਦੀ ਕਿਸੇ ਚੀਜ਼ ਨੂੰ ਨਾ ਖਰੀਦਣਾ ਹੈ। ਪਰ ਭਾਰਤ ਨੇ ਜਿਵੇਂ ਉਸ ਨੂੰ ਵਾਇਲੇਟ ਕੀਤਾ ਹੈ, ਚਲੋ ਇੱਕ ਗੱਲ ਦੀ ਕਦੇ ਜਸਟੀਫਿਕੇਸ਼ਨ ਹੋ ਸਕਦੀ ਹੈ ਕਿ ਤੁਸੀਂ ਆਪਣੀਆਂ ਲੋੜਾਂ ਦੇ ਲਈ, ਕਿਉਂਕਿ ਭਾਰਤ ਦੇ ਕੋਲ 30% ਆਇਲ ਹੈ ਜਿਹੜਾ ਉਹ ਉਹਦੇ ਡੋਮੈਸਟਿਕ ਸੋਰਸਿਸ ਤੋਂ, ਭਾਵੇਂ ਬੰਬੇ ਦੇ ਸੀ ਸ਼ੋਰ ਦੇ ਉੱਤੇ ਚੋਂ ਮਿਲਿਆ ਆਇਲ ਹੈ ਜਾਂ ਕੁਛ ਨੈਚੁਰਲ ਹੈ, 30% ਉਹਨਾਂ ਦੇ ਕੋਲ ਹੈ। 70% ਜਿਹੜਾ ਆਇਲ ਹੈ ਭਾਰਤ ਉਹ ਰਸ਼ੀਆ, ਈਰਾਨ ਔਰ ਸਾਊਦੀ ਅਰੇਬੀਆ ਜਾਂ ਥੋੜ੍ਹਾ ਬਹੁਤ UAE ਤੋਂ ਲੈਂਦਾ। ਹੁਣ ਇਹ ਸਮਝ ਆ ਸਕਦਾ ਹੈ ਕਿ ਵੀ ਭਾਰਤ ਉਹਨੂੰ ਇਹ ਜਸਟੀਫਾਈ ਕਰਦਾ ਕਿ ਜੀ ਸਾਡੀ ਤਾਂ ਅਸੀਂ ਅੰਡਰ ਡਿਵੈਲਪਡ ਕੰਟਰੀ ਹਾਂ, ਅਸੀਂ ਤਾਂ ਆਪਣਿਆਂ ਨੂੰ ਕਹਿਣ ਲਈ ਵਿਸ਼ਵ ਗੁਰੂ ਹਾਂ, ਪਰ ਸਾਡਾ ਹਾਲ ਮਾੜਾ ਹੈ, ਅਸੀਂ ਉਹਨਾਂ ਕੁ ਪਾਰਟ। ਔਰ ਉਹ ਜੇ ਅਸੀਂ ਇਹ ਦੇਖੀਏ ਵੀ ਜਦੋਂ ਪਿਛਲੇ ਪੀਰੀਅਡ 'ਚ ਸੈਂਕਸ਼ਨਸ ਵੀ ਰਸ਼ੀਆ 'ਤੇ ਰਹੀਆਂ ਨੇ
ਈਵਨ ਅਮਰੀਕਨ ਲਾਅ ਵੀ ਇਸ ਦੇ ਉੱਤੇ ਸਖਤ ਸੀ। SU 400 ਉਸ ਦੀ ਐਕਸੈਪਸ਼ਨ ਇੰਡੀਆ ਨੂੰ ਉਹਨਾਂ ਨੇ ਦੇ ਦਿੱਤੀ। ਈਵਨ ਈਰਾਨ ਦੇ ਉੱਤੇ ਜਿਹੜੀਆਂ ਸੈਂਕਸ਼ਨਸ 1979 ਤੋਂ ਚੱਲ ਰਹੀਆਂ ਨੇ ਚਾਬਹਾਰ ਪੋਰਟ ਨੂੰ ਡਿਵੈਲਪ ਕਰਨ ਦਾ, ਔਰ ਇਹ ਕਹਿ ਕੇ ਕਿ ਜੀ ਇਸ ਦੇ ਨਾਲ ਸਿੱਧੀ ਐਕਸੈਸ ਅਫਗਾਨਿਸਤਾਨ ਨੂੰ ਹੋਏਗੀ ਪਾਕਿਸਤਾਨ ਨੂੰ ਬਾਈਪਾਸ ਕਰਕੇ, ਉਹ ਵੀ ਅਮਰੀਕਾ ਨੇ ਔਖੇ ਸੌਖੇ ਜਰ ਲਿਆ। ਲੇਕਿਨ ਜਿਹੜਾ ਸਭ ਤੋਂ ਵਰਸਟ ਪਾਰਟ ਸੀ ਕਿ ਵੀ ਜਿਹੜਾ ਬਾਣੀਆਂ ਦੀ ਅੱਖ ਹਮੇਸ਼ਾ ਪੈਸੇ ਤੇ ਹੁੰਦੀ ਹੈ, ਕਿ ਉਹਨਾਂ ਨੇ ਬਹੁਤ ਸਾਰਾ ਅੱਗੇ ਨਾਲੋਂ 20 ਗੁਣਾ 30 ਗੁਣਾ ਜ਼ਿਆਦਾ ਆਇਲ ਰਸ਼ੀਆ ਤੋਂ ਖਰੀਦਿਆ। ਉਹਨੂੰ ਆਪਣੀਆਂ ਜਿਹੜੀਆਂ ਡਿਸਟਿਲਰੀਜ਼ ਔਰ ਜਿਹੜੇ ਫਰਨਸਿਸ ਔਰ ਰਿਫਾਈਨਰੀਜ਼ ਔਰ ਜੋ ਵੀ ਪ੍ਰੋਸੈਸ ਹੁੰਦੀ ਹੈ, ਕਿਉਂਕਿ ਜਦੋਂ ਜ਼ਮੀਨ 'ਚੋਂ ਇਹ ਪੈਟਰੋਲੀਅਮ ਪ੍ਰੋਡਕਟ ਨਿਕਲਦੇ ਨੇ ਤੇ ਇਹਨਾਂ ਨੂੰ ਜਿਹੜਾ ਉਹ ਬਹੁਤ ਜ਼ਿਆਦਾ ਇਹਨਾਂ ਦੇ ਉੱਤੇ ਫਿਰ ਕੰਮ ਕੀਤਾ ਜਾਂਦਾ ਰਿਫਾਈਨਰੀਜ਼ ਰਾਹੀਂ। ਉਹਨਾਂ ਰਿਫਾਈਨਰੀਜ਼ ਦੇ ਵਿੱਚ ਫਰਦਰ ਪ੍ਰੋਸੈਸ ਕਰਕੇ ਜਾਂ ਉਹਨੂੰ ਪਿਉਰੀਫਾਈ ਕਰ ਲਓ, ਜਾਂ ਉਹਦੇ ਲਈ ਕੋਈ ਵੀ ਟਰਮ ਟੈਕਨੀਕਲ ਹੋ ਸਕਦੀ ਹੈ, ਉਹਨੂੰ ਵਾਪਸ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਹੁਣ ਜਿਹੜਾ ਭਾਰਤ ਖੁਦ 30% ਆਇਲ ਪ੍ਰੋਡਿਊਸ ਕਰਦਾ ਹੈ ਉਹ ਰਸ਼ੀਅਨ ਆਇਲ ਦਾ, ਔਰ ਕਿਉਂਕਿ ਇਸ ਮੁੱਦੇ ਦੇ ਉੱਤੇ ਕੋਈ ਟੈਕਨੀਕਲ ਜਿਹੜਾ ਕੋਈ ਨਹੀਂ ਸੀ ਕਿ ਵੀ ਭਾਰਤ ਦੇ ਉੱਤੇ ਉਹ ਪਾਬੰਦੀ ਹੁੰਦੀ, ਕਿਉਂਕਿ ਭਾਰਤ ਦੇ ਉੱਤੇ ਤਾਂ ਸੈਂਕਸ਼ਨਸ ਨਹੀਂ ਸੀ ਲੱਗੀਆਂ ਹੋਈਆਂ। ਲੇਕਿਨ ਭਾਰਤ ਨੇ ਇੱਕ ਪਾਸੇ ਸੈਂਕਸ਼ਨਸ ਉਧਰੋਂ ਵਾਇਓਲੇਟ ਕੀਤੀਆਂ ਰਸ਼ੀਅਨ ਆਇਲ ਬਾਏ ਕਰਕੇ, ਫਿਰ ਉਹਨੂੰ ਪ੍ਰੋਸੈਸ ਕਰਕੇ ਵਾਪਸ ਯੂਰਪ ਦੀ ਮਾਰਕੀਟ 'ਚ। ਉਹਦਾ ਨਤੀਜਾ ਇਹ ਹੋਇਆ ਵੀ ਇਹਨਾਂ 3 ਸਾਲਾਂ 'ਚ ਜਦੋਂ ਤੋਂ ਇਹ ਯੂਕਰੇਨ ਰਸ਼ੀਆ ਜੰਗ ਚੱਲ ਰਹੀ ਹੈ, ਉਸ ਦੇ ਵਿੱਚ ਰਸ਼ੀਆ ਦੀ ਇਕੋਨਮੀ ਤਾਂ ਪਿਛਲੇ ਸਾਲਾਂ ਨਾਲੋਂ ਵੀ ਬੂਮ ਹੋਈ। ਹੁਣ ਇਹ ਪਾਰਟ ਚੱਲ ਰਿਹਾ ਸੀ। ਔਰ ਇਸੇ ਤਰ੍ਹਾਂ ਜਿਹੜਾ ਡਬਲ ਕ੍ਰਾਸ ਭਾਰਤ ਨੇ ਅਮਰੀਕਾ ਨੂੰ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਇਸ਼ੂ ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਉਹਨੂੰ ਇਵੇਂ ਤਾਂ ਨਹੀਂ ਸੀ ਕਿ ਇਗਨੋਰ ਕੀਤਾ। ਜੇ ਇਗਨੋਰ ਕੀਤਾ ਹੁੰਦਾ ਤੇ ਫਿਰ ਪ੍ਰੈਜ਼ੀਡੈਂਟ ਬਾਈਡਨ ਜਿਹੜਾ ਪਿਛਲੇ ਸਾਲ ਰਿਪਬਲਿਕ ਡੇ ਦੇ ਉੱਤੇ ਉਹਨੂੰ ਇਨਵਾਈਟ ਕੀਤਾ ਸੀ ਬਾਈਡਨ ਨੂੰ, ਉਹ ਜ਼ਰੂਰ ਜਾਣਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ, ਕਿਉਂਕਿ ਅਮਰੀਕਾ ਦੇ ਲਈ ਇਹ ਬਹੁਤ ਵੱਡਾ ਧੱਜਕਾ ਸੀ। ਜਦੋਂ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਯੂਨਾਈਟਿਡ ਸਟੇਟਸ ਔਰ ਸੋਵੀਅਤ ਯੂਨੀਅਨ ਦੀ ਰਾਈਵਲਰੀ ਦੇਖਦੇ ਹਾਂ ਕੋਲਡ ਵਾਰ ਈਰਾ 'ਚ, ਉਦੋਂ ਹਾਲਾਂ 70 ਤੋਂ ਜ਼ਿਆਦਾ ਮੁਲਕਾਂ 'ਚ ਕਿਤੇ ਲੈਫਟਿਸਟ ਮੂਵਮੈਂਟਸ ਚੱਲ ਰਹੀਆਂ ਸੀ, ਕਿਤੇ CIA ਰਜੀਮ ਚੇਂਜ ਕਰ ਰਹੇ ਸੀ, ਕਿਤੇ ਅਸੈਸੀਨੇਸ਼ਨਸ ਹੋ ਰਹੀਆਂ ਸੀ ਪੋਲੀਟੀਕਲ ਹੈਡ ਆਫ ਸਟੇਟਸ ਦੀਆਂ। ਲੇਕਿਨ ਇੱਕ ਵੀ ਵਾਕਿਆ ਐਸਾ ਨਹੀਂ ਹੈ ਕਿ ਅਮਰੀਕਾ ਦੀ ਧਰਤੀ ਤੇ KGB ਸੋਵੀਅਤ ਯੂਨੀਅਨ ਦੀ ਏਜੰਸੀ ਨੇ ਕਿਸੇ ਨੂੰ ਹਿੱਟ ਕੀਤਾ ਹੋਏ, ਟਾਰਗੇਟ ਤੇ ਲਿਆ ਹੋਏ, ਮਾਰਿਆ ਹੋਏ। ਬਿਲਕੁਲ। ਔਰ ਇਵੇਂ ਹੀ ਕੈਨੇਡਾ ਦੇ ਹਵਾਲੇ ਨਾਲ ਵੀ ਸੀ, ਜਾਂ 5 ਆਈਜ਼ ਕੰਟਰੀਜ਼ ਜਿਹੜੀਆਂ 1945 ਦੇ ਵਿੱਚ ਇੰਟੈਲੀਜੈਂਸ ਸ਼ੇਅਰਿੰਗ ਦਾ ਜਿਹਨਾਂ ਦਾ ਐਗਰੀਮੈਂਟ ਸੀ। ਪਰ ਇੱਥੇ ਜਿਸ ਲੈਵਲ ਤੇ ਕੈਨੇਡਾ 'ਚ ਤਾਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ ਹੀ ਕੀਤਾ, ਲੇਕਿਨ ਜਿਵੇਂ ਨਿਊਯਾਰਕ ਦੀ ਧਰਤੀ ਤੇ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਸ ਨੂੰ FBI ਦੇ ਅੰਡਰ ਕਵਰ ਏਜੰਟਸ ਨੇ ਜਿਹੜਾ ਉਸ ਨੂੰ ਫਾਈਲ ਕੀਤਾ, ਫੇਲ ਕੀਤਾ, ਇਹ ਵੀ ਇੱਕ ਬਹੁਤ ਵੱਡੀ ਗੱਲ ਸੀ ਕਿ ਇੱਕ ਥਰਡ ਰੇਟ ਮੁਲਕ ਅਮਰੀਕਾ 'ਚ, ਗੱਲ ਇਹ ਨਹੀਂ ਹੈ ਵੀ ਉਹ ਗੁਰਪਤਵੰਤ ਪੰਨੂ ਸਿੱਖ ਹੈ ਜਾਂ ਕੋਈ ਗੋਰਾ ਹੁੰਦਾ ਜਾਂ ਕਾਲਾ ਹੁੰਦਾ ਜਾਂ ਪੀਲਾ ਹੁੰਦਾ, ਉਹਦੇ ਨਾਲ ਫਰਕ, ਅਮਰੀਕਨ ਸਿਟੀਜ਼ਨ, ਬਿਲਕੁਲ, ਕਿ ਵੀ ਇੱਕ ਇਸ ਲੈਵਲ ਦੇ ਉੱਤੇ। ਔਰ ਜੇ ਸੋਵੀਅਤ ਯੂਨੀਅਨ ਜਾਂ ਚਾਈਨਾ ਜਾਂ ਈਰਾਨ ਵੀ ਲੋਕਾਂ ਨੂੰ ਕਰ ਵੀ ਦਿੰਦਾ ਹੈ, ਉਹ ਤਾਂ ਦੁਸ਼ਮਣ ਮੁਲਕ ਨੇ, ਪਰ ਤੁਸੀਂ ਦੋਸਤੀ ਦੀ ਗਾਰਬ ਦੇ ਵਿੱਚ ਇੱਕ ਫਰੈਂਡਲੀ ਕੰਟਰੀ ਹੋਣ ਦੇ ਨਾਤੇ, ਜਿਹਨੂੰ ਜਿਵੇਂ ਜੇ ਹੁਣ ਟੈਰਿਫ ਦੀ ਗੱਲ ਹੈ ਤੇ ਵੀ ਫਰੀडम ਦਿੱਤੀ ਹੋਈ ਹੈ ਕਿ ਕੋਈ ਟੈਰਿਫ ਹੀ ਨਹੀਂ ਹੈ, ਉਹਨਾਂ ਨੇ ਅਮਰੀਕਾ ਦੇ ਕਿੰਨੇ, ਲੇਕਿਨ ਇਹਦੇ ਬਾਵਜੂਦ ਇਹ ਅਮਰੀਕਨ ਪਾਲਿਸੀ ਮੇਕਰਸ ਦੀ ਗ੍ਰੇਸ ਸੀ ਕਿ ਉਹਨਾਂ ਨੇ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਇਹ ਫਰੀडम ਬਹੁਤ ਸਾਰੇ ਮੁਲਕਾਂ ਨੂੰ ਦੇ ਛੱਡੀ। ਇਹ ਵੀ ਜਿਹੜੇ ਅਮਰੀਕਾ ਦਾ ਕੋਰ, ਭਾਵੇਂ ਉਹਨਾਂ ਨੂੰ ਅਸੀਂ ਰਾਈਟ ਵਿੰਗਰ ਕਹੀਏ, ਦੂਸਰੇ ਕਹੀਏ, ਜਦੋਂ ਅਮਰੀਕਨ ਨੇਸ਼ਨਹੁੱਡ ਦੀ ਗੱਲ ਆਉਂਦੀ ਹੈ ਜਾਂ ਅਮਰੀਕਨ ਸਿਟੀਜ਼ਨਸ ਦੇ ਇੰਟਰਸਟ ਦੀ ਗੱਲ ਆਉਂਦੀ ਹੈ, ਉਹ ਸਭ ਤੋਂ ਜ਼ਿਆਦਾ ਵੋਕਲ ਹੁੰਦੇ ਨੇ। ਸੋ ਇਹ ਵੀ ਇੱਕ ਪਾਰਟ ਜਿਹੜਾ ਹੈ ਉਹ ਸਿਮਰਿੰਗ ਸੀ। ਔਰ ਬਾਕੀ ਟਰੰਪ ਦੇ ਨਵੇਂ ਜਿਹੜਾ ਸਮਾਰਟ ਬਿਜ਼ਨਸਮੈਨ ਤਾਂ ਹੈ ਹੀ ਹੈ, ਓਵਰ ਏ ਪੀਰੀਅਡ ਆਫ ਟਾਈਮ ਮੈਨੂੰ ਲੱਗਦਾ ਹੈ ਵੀ ਉਹਨਾਂ ਨੇ ਇਹਨਾਂ ਦਾ ਜਿਹੜਾ ਡਬਲ ਫੇਸਡ ਵਰਤਾਰਾ ਹੈ ਉਹ ਮੋਦੀ ਦਾ ਹੋਏ, ਉਹਨਾਂ ਦੀ ਸਰਕਾਰ ਦਾ ਹੋਏ। ਔਰ ਜਿਵੇਂ ਟਰੰਪ ਨੂੰ ਡਿਫੀਟ ਹੋਣ ਤੋਂ ਬਾਅਦ ਇਗਨੋਰ ਕੀਤਾ, ਜਦੋਂ ਉਹਦਾ ਇਲੈਕਸ਼ਨ ਕੈਂਪੇਨ 'ਚ ਮੋਦੀ ਆ ਕੇ ਇੱਥੇ ਮਿਲਣ ਤੋਂ ਵੀ ਇਨਕਾਰੀ ਹੋਇਆ, ਔਰ ਅਦਰਵਾਈਜ਼ ਨਮਸਤੇ ਟਰੰਪ, ਅਬ ਕੀ ਬਾਰ ਟਰੰਪ ਸਰਕਾਰ। ਸੋ ਇਹ ਇਹਨਾਂ ਦਾ ਕੰਬੀਨੇਸ਼ਨ ਹੈ। ਸੋ ਕਿਉਂਕਿ ਦੇਖੋ ਅਲਟੀਮੇਟਲੀ ਭਾਰਤ ਨੇ ਇਹ ਕਹਿ ਕੇ ਕਿ ਜੀ ਅਸੀਂ ਨਾਨ ਅਲਾਈਨਡ ਹੈ,
ਪਹਿਲੇ ਪੀਰੀਅਡ ਦੇ ਵਿੱਚ ਤਾਂ ਦੋਨੋਂ ਪਾਸਿਆਂ ਦੀ ਮਲਾਈ ਖਾਧੀ, ਜੀ ਸੋਵੀਅਤ ਯੂਨੀਅਨ ਦੀ ਵੀ ਅਮਰੀਕਾ ਦੀ ਵੀ, ਉਹ ਕਿਤੇ ਨਾ ਕਿਤੇ ਟੋਲਰੇਬਲ ਵੀ ਸੀ ਕਿ ਵੀ ਚਲੋ ਖੁੱਲ੍ਹ ਕੇ ਨੰਗੇ ਚਿੱਟੇ ਹੋ ਕੇ ਕਿਸੇ ਦੇ ਨਾਲ ਨਹੀਂ ਲੱਗਦੇ। ਪਰ ਦੂਸਰੇ ਪਾਸੇ ਜਦੋਂ ਭਾਰਤ ਨੇ ਇਸ ਕਿਸਮ ਦਾ ਰਵੱਈਆ ਲੈਣਾ ਸ਼ੁਰੂ ਕੀਤਾ ਕਿ ਤੁਸੀਂ ਰੂਸ ਦੇ ਨਾਲ ਜੰਗ ਚੱਲ ਰਹੀ ਹੈ ਔਰ ਮੋਦੀ ਜਿਹੜਾ ਜਾ ਕੇ ਇੱਥੇ ਬਾਈਡਨ ਨੇ ਉਹਨਾਂ ਦੇ ਨੈਟੋ ਵਾਲਿਆਂ ਦੀ ਮੀਟਿੰਗ ਸੱਦੀ ਹੋਈ ਹੈ ਔਰ ਯੂਰਪੀਅਨ ਯੂਨੀਅਨ ਦੀ, ਔਰ ਮੋਦੀ ਜਾ ਕੇ ਉਹਦੇ ਕੈਬਿਨ 'ਚ ਬੈਠਾ ਪੁਤਿਨ ਦੇ, ਔਰ ਜਿਹੜਾ ਉਹਨਾਂ ਦਾ ਹਾਈਐਸਟ ਸਿਵਿਲੀਅਨ ਅਵਾਰਡ ਹੈ ਉਹ ਉਹਨਾਂ ਤੋਂ ਲੈ ਰਿਹਾ। ਉਹਦੀ ਟਾਈਮਿੰਗ ਉਹ ਬਹੁਤ ਅਮਰੀਕਾ ਦੇ ਲਈ ਉਹ ਇੱਕ ਐਂਬੈਰਸਿੰਗ ਮੂਵਮੈਂਟ ਸੀ ਕਿ ਵੀ ਇੱਕ ਪਾਸੇ ਤੁਸੀਂ ਇਹਨੂੰ ਭਾਰਤ ਨੂੰ ਕੰਸੈਸ਼ਨ ਦਿੰਦੇ ਹੋ ਔਰ ਉਹ ਜਾ ਕੇ ਉੱਥੇ ਬੈਠੇ। ਸੋ ਇਹ ਸਾਰੇ ਦਾ ਨਤੀਜਾ, ਔਰ ਫਿਰ ਇਹ ਦੱਸਣ ਦੇ ਲਈ ਕਿ ਜੀ ਅਸੀਂ ਤਾਂ ਆਲ ਪਲੇਇੰਗ ਹੈ, ਨਾਨ ਅਲਾਈਨਡ ਅਸੀਂ ਨਹੀਂ ਹੈ। ਉਹਨੇ ਏਸ਼ੀਆਨ ਦਾ ਵੀ ਹਿੱਸਾ, ਬ੍ਰਿਕਸ ਦਾ ਵੀ ਹਿੱਸਾ, G20 ਦੇ ਵਿੱਚ ਵੀ ਵੜਿਆ ਔਰ G20 ਦੇ ਵੇਲੇ ਵੀ ਜੋ ਡਰਾਮੇਬਾਜ਼ੀ ਕੀਤੀ ਦਿੱਲੀ ਦੇ ਵਿੱਚ, ਜਿਹੜੇ ਸਾਰੇ ਜੇ ਉਹਦੇ ਤੇ 170 ਵੱਡੇ ਬਿਲ ਬੋਰਡ ਲੱਗੇ ਸੀ ਤੇ 150 ਜਿਹੜੇ ਨੇ ਉਹ ਇਕੱਲੀ ਮੋਦੀ ਦੀ ਫੋਟੋ ਸੀ। ਹੁਣ ਗੈਰ ਔਰ ਇਸ ਲੈਵਲ ਤੇ ਵੀ ਕਿ ਵੀ ਈਵਨ ਬਾਈਡਨ ਨੂੰ ਭਾਰਤ G20 ਦੇ ਵੇਲੇ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ ਉਹਨਾਂ ਨੇ ਉੱਥੇ ਕਿ ਜੀ ਨਹੀਂ, ਕਿਉਂਕਿ ਜੇ ਪ੍ਰੈਸ ਕਾਨਫਰੰਸ ਹੁੰਦੀ ਸਵਾਲ ਪੁੱਛਿਆ ਜਾਣਾ ਸੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ। ਉਹ ਉੱਥੋਂ ਉੱਡ ਕੇ ਜਦੋਂ G20 ਦਾ ਹੋਇਆ ਉਹਨੇ ਆ ਕੇ ਜਿਹੜੀ ਹੈ ਵਿਤਨਾਮ ਦੇ ਵਿੱਚ, ਕਿਉਂਕਿ ਨੈਕਸਟ ਟ੍ਰਿਪ ਦੇ ਵਿੱਚ ਵਿਤਨਾਮ ਸੀ, ਉੱਥੇ ਪ੍ਰੈਸ ਕਾਨਫਰੰਸ ਕੀਤੀ। ਸੋ ਇਹ ਮੈਂ ਸਾਰਾ ਵੇਰਵਾ ਇਸ ਲਈ ਦੇ ਰਿਹਾ ਵੀ ਹੁਣ ਜਿਹੜਾ ਵਰਤਾਰਾ ਉਹ ਅਮਰੀਕਨ ਐਡਮਿਨਿਸਟ੍ਰੇਸ਼ਨ ਹੋਏ, ਜ਼ਾਹਰ ਹੈ ਪ੍ਰੈਜ਼ੀਡੈਂਟ ਟਰੰਪ ਦੇ ਥੱਲੇ, ਉਹ ਨੈਟੋ ਦੀ ਲਾਈਨ ਹੋਏ ਔਰ ਉਹ ਸਾਰੇ ਨਾਲ ਸੰਬੰਧਿਤ ਜਾਂ ਯੂਰਪੀਅਨ ਯੂਨੀਅਨ ਦਾ ਵਰਤਾਰਾ ਹੋਏਗਾ ਆਉਣ ਵਾਲੇ ਪੀਰੀਅਡ 'ਚ, ਉਹ ਭਾਰਤ ਨੂੰ ਹੁਣ ਉਹਨਾਂ ਨੇ ਬਿਲਕੁਲ ਸਿੱਧਾ ਲਿਆ ਕੇ ਕਟਹਿਰੇ 'ਚ ਖੜਾ ਕਰ ਦਿੱਤਾ। ਔਰ ਇੱਕ ਘਸਿਆ ਪਿਟਿਆ ਹੀ ਸ਼ੇਅਰ ਹੈ ਵੈਸੇ, ਪਰ ਇਹ ਐਕਸਪਲੇਨ ਕਰਦਾ ਵੀ ਭਾਰਤ ਨੂੰ ਉਹਨਾਂ ਨੇ ਸਿੱਧੀ ਇਹ ਚੋਇਸ ਦਿੱਤੀ ਹੈ ਕਿ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਨੇ, ਇਸ ਲਈ ਸੰਗ ਤਰਾਸ਼ ਜਿਹੜਾ ਪੱਥਰ ਘਾੜਾ ਹੁੰਦਾ ਹੈ, ਜਿਹੜਾ ਓਵਰਆਲ ਇਸ ਦੇ ਲਈ ਸੰਗ ਦਿਲ ਇਹ ਕਿਹਾ ਜਾਂਦਾ ਵੀ ਉਹ ਸੰਗ ਦਿਲ ਹੈ, ਪੱਥਰ ਦਿਲ ਕਿ ਵੀ ਦੋ ਰੰਗੀ ਛੋੜ ਕਰ ਯਕ ਰੰਗ ਹੋ ਜਾ, ਕਿ ਵੀ ਜਿਹੜੇ ਡਿਊਲਿਟੀ ਰੱਖੀ ਹੋਈ ਹੈ ਇਹਨੂੰ ਛੱਡ, ਯਕ ਇੱਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ, ਜਾਂ ਪੱਥਰ ਬਣ ਜਾ ਜਾਂ ਮੋਮ ਹੋ ਜਾ। ਸੋ ਹੁਣ ਇਹ ਵਰਤਾਰਾ ਬੜਾ ਸਿੰਪਲੀ ਇਹਨੂੰ ਜੇ ਪੋਲੀਟੀਕਲ ਈਡੀਅਮ 'ਚ ਪੁੱਟ ਕਰਨਾ ਹੋਏ ਤਾਂ ਭਾਰਤ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ ਰੂਸ ਨਾਲ ਖੜੇ ਹੋ ਕਿ ਸਾਡੇ ਨਾਲ ਖੜੇ ਹੋ। ਜੇ ਤੁਸੀਂ ਰੂਸ ਨਾਲ ਖੜੇ ਹੋ ਫਿਰ ਤਿਆਰ ਰਹੋ ਸੈਂਕਸ਼ਨ ਦੇ ਲਈ ਵੀ, ਟੈਰਿਫਸ ਦੇ ਲਈ ਵੀ। ਔਰ ਟਰੰਪ ਨੇ ਤਾਂ ਥੋੜ੍ਹੀ ਜਿਹੀ ਮਾਈਲਡ ਟੋਨ ਦੇ ਵਿੱਚ ਪਿਛਲੇ ਦਿਨਾਂ 'ਚ ਇਹ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਬ੍ਰਾਜ਼ੀਲ ਸਮੇਤ ਜਿਹੜੇ ਮੁਲਕ ਜਿਹੜੇ ਨੇ ਬ੍ਰਿਕਸ ਦਾ ਹਿੱਸਾ ਨੇ, ਜੇ ਉਹਨਾਂ ਦੀਆਂ ਐਂਟੀ ਅਮਰੀਕਨ ਪਾਲਿਸੀਜ਼ ਹੋਈਆਂ ਤੇ ਉਹਨਾਂ ਦੇ ਉੱਤੇ ਸੈਂਕਸ਼ਨਸ ਵਾਧੂ ਲਾਈਆਂ ਜਾਣਗੀਆਂ। ਹੁਣ ਨੈਟੋ ਜਦੋਂ ਅਸੀਂ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ ਕਹਿੰਦੇ ਹਾਂ ਤੇ ਇਹ ਵੈਸਟਰਨ ਯੂਰਪ ਦੇ ਮੁਲਕਾਂ ਦਾ ਉਹ ਸਮੂਹ ਜਿਹੜਾ ਅਮਰੀਕਾ ਨੇ ਬਣਾਇਆ ਔਰ ਉਹ ਸੀ ਯੂਰਪ ਦੇ ਵਿੱਚ ਸੋਵੀਅਤ ਯੂਨੀਅਨ ਦੇ ਪਸਾਰ ਨੂੰ ਰੋਕਣਾ, ਜੰਗਾਂ ਦੇ ਵਿੱਚ ਸ਼ਿਰਕਤ ਅਮਰੀਕਾ ਦੇ ਨਾਲ ਕਰਨੀ। ਇਸ ਦਾ ਜਵਾਬ ਜਿਹੜਾ ਰਸ਼ੀਆ ਸੋਵੀਅਤ ਯੂਨੀਅਨ ਨੇ ਵਾਰਸਾ ਪੈਕਟ ਬਣਾਇਆ ਸੀ, ਵਾਰਸਾ ਦੇ ਵਿੱਚ ਈਸਟਰਨ ਯੂਰਪ ਜਿਸ ਦੇ ਉੱਤੇ ਸੋਵੀਅਤ ਯੂਨੀਅਨ ਦਾ ਕਬਜ਼ਾ ਸੀ ਆਲਮੋਸਟ, ਉਹ ਉਹਨਾਂ ਮੁਲਕਾਂ ਦਾ ਸਮੂਹ ਸੀ। ਸੋ ਜ਼ਾਹਰ ਹੈ ਵੀ ਜਦੋਂ ਨੈਟੋ ਸੋਵੀਅਤ ਯੂਨੀਅਨ ਟੁੱਟਿਆ 1999-90 ਤੱਕ ਆਉਂਦਿਆਂ, ਉਦੋਂ ਰਸ਼ੀਆ ਨੇ, ਗੋਰਬਾਚੋਫ ਨੇ ਵੀ ਕਿਹਾ ਇਹਨਾਂ ਨੂੰ ਕਿ ਵੀ ਇਸ ਨੂੰ ਜਿਹੜਾ ਜਾਂ ਤਾਂ ਤੋੜੋ ਜਾਂ ਸਾਨੂੰ ਵੀ ਉਹਦਾ ਮੈਂਬਰ ਬਣਾ ਲਓ। ਲੇਕਿਨ ਬ੍ਰੈਜ਼ਨੇਫ ਜਿਹਨੇ ਉਸ ਪੀਰੀਅਡ ਦੀ ਫੋਰਨ ਪਾਲਿਸੀ, ਉਹਨਾਂ ਨੇ ਕਿਹਾ ਜੀ ਅਸੀਂ ਨੈਟੋ ਐਕਸਪੈਂਡ ਨਹੀਂ ਕਰਾਂਗੇ, ਈਸਟਰਨ ਯੂਰਪ ਦਾ ਕੋਈ ਮੁਲਕ ਇਹਦੇ 'ਚ ਨਹੀਂ ਆਏਗਾ, ਓਵਰ ਏ ਪੀਰੀਅਡ ਆਫ ਟਾਈਮ ਨੂੰ ਖ਼ਤਮ ਕੀਤਾ ਜਾਏਗਾ। ਲੇਕਿਨ ਹੋਇਆ ਇਸ ਦੇ ਉਲਟ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਬਾਲਟਿਕ ਸਟੇਟਾਂ ਨੂੰ ਵੀ ਮੈਂਬਰ ਬਣਾਉਂਦੇ ਯੂਕਰੇਨ ਤੱਕ ਪਹੁੰਚ ਗਏ ਔਰ ਐਕਸਟ੍ਰੀਮ ਪ੍ਰੋਵੋਕੇਸ਼ਨ ਸੀ, ਜਿਹਦੇ ਜਵਾਬ ਦੇ ਵਿੱਚ ਫਿਰ ਰਸ਼ੀਆ ਨੇ ਜਿਹੜਾ ਉਹ 2014 ਦੇ ਵਿੱਚ ਕ੍ਰਾਈਮੀਆ ਲਿਆ। 3 ਸਾਲ ਪਹਿਲਾਂ ਉਹਨਾਂ ਨੇ ਡਾਇਰੈਕਟ ਹਮਲਾ ਕਰਕੇ ਇਸ ਵੇਲੇ 20% ਤੋਂ ਜ਼ਿਆਦਾ ਟੈਰੀਟੋਰੀ ਜਿਹੜੀ ਹੈ ਯੂਕਰੇਨ ਦੀ ਉਹ ਰਸ਼ੀਆ ਨੇ ਹਥਿਆਈ ਹੈ
ਔਰ ਐਵਰੀ ਨਾਈਟ ਬਹੁਤ ਵੱਡੀ ਗਿਣਤੀ ਦੇ ਵਿੱਚ ਡਰੋਨ ਅਟੈਕ ਹੁੰਦੇ ਨੇ, ਉਹਨਾਂ ਦੀ ਕੈਪੀਟਲ ਕੀਵ ਤੇ ਵੀ ਹੁੰਦਾ ਹੈ। ਔਰ ਇਹ ਸਾਰਾ ਪਾਰਟ ਚੱਲ ਰਿਹਾ ਹੈ। ਔਰ ਪਿਛਲੇ ਦਿਨੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ 59 ਦਿਨ ਦਿੱਤੇ, ਹੁਣ ਸ਼ਾਇਦ 50 ਰਹਿ ਗਏ ਨੇ ਕਿ ਭਾਈ ਕਰੋ, ਅਦਰਵਾਈਜ਼ ਅਸੀਂ ਸੈਂਕਸ਼ਨ ਲਾਵਾਂਗੇ। ਹੁਣ ਨੈਟੋ ਜਿਸ ਨੂੰ ਇੱਕ ਸਟੇਜ ਦੇ ਉੱਤੇ ਟਰੰਪ ਨੇ ਜਦੋਂ ਇਹ ਕਿਹਾ ਜਿਹੜੇ ਮੁਲਕ ਨੈਟੋ 'ਚ ਨੇ, ਕਿਉਂਕਿ ਅਮਰੀਕਾ ਨਾਲ ਪੈਕਟ ਹੈ ਕਿ ਉਹਨੂੰ ਡਿਫੈਂਡ ਕੇ ਜੀ ਪੈਸੇ ਦਿਓ, ਔਰ ਜਦੋਂ ਨੈਟੋ ਦੇ ਉਸ ਸੰਮੇਲਨ ਦੇ ਵਿੱਚ ਟਰੰਪ ਗਏ ਵੀ ਤੇ ਉਹਦੇ 'ਚ ਵੀ ਉਹਨਾਂ ਨੇ ਵਿਚਾਰੇ ਜਿਹੜੇ ਮੁਲਕ ਵੀ ਨੇ ਉਹਨਾਂ ਨੇ ਇੰਨਾ ਕੁ ਪ੍ਰੋਮਿਸ ਕੀਤਾ ਵੀ ਅਸੀਂ ਆਪਣਾ ਜਿਹੜਾ ਬਜਟ ਹੈ ਉਹਦਾ 5% ਦੀ ਡਿਫੈਂਸ ਦੇ ਵਿੱਚ ਦਿਆਂਗੇ, ਜਿਹੜਾ ਪ੍ਰੋਟੈਕਟ ਕਰਨ ਦੇ ਲਈ। ਔਰ ਨੈਟੋ ਦੇ ਜਿਹੜੇ ਚੀਫ ਹੈ ਉਹ ਮਾਰਕ ਰੂਟੇ ਨੇ। ਔਰ ਜਦੋਂ ਟਰੰਪ ਅਮਰੀਕਾ ਤੋਂ ਗਏ ਉਦੋਂ ਈਰਾਨ ਇਜ਼ਰਾਈਲ ਕਨਫਲਿਕਟ ਹੋ ਕੇ ਹਟਿਆ ਸੀ ਔਰ ਸੀਜ਼ ਫਾਇਰ ਕਰਵਾ ਦਿੱਤਾ ਸੀ ਟਰੰਪ ਨੇ, ਲੇਕਿਨ ਇਜ਼ਰਾਈਲ ਨੇ ਉਹਨੂੰ ਵਾਇਲੇਟ ਕੀਤਾ ਤੇ ਟਰੰਪ ਨੇ ਜਿਹੜਾ ਉਹ ਜਹਾਜ਼ ਤੇ ਚੜ੍ਹਦਿਆਂ ਜਿਹੜਾ ਇੱਕ ਪੂਰਾ ਐਫ ਲਫ਼ਜ਼ ਇਸਤੇਮਾਲ ਕਰਕੇ ਇਜ਼ਰਾਈਲ ਨੂੰ ਚੰਗੀ ਤਰ੍ਹਾਂ ਕੋਸਿਆ ਸੀ ਔਰ ਈਰਾਨ ਨੂੰ। ਇਹ ਬੜਾ ਅਨਪਾਰਲੀਮੈਂਟਰੀ ਸੀ। ਔਰ ਜਦੋਂ ਉੱਥੇ ਨੈਟੋ ਦੇ ਉਹ ਸਾਰੇ ਸੰਮੇਲਨ ਦੇ ਵਿੱਚ ਮਾਰਕ ਰੂਟੇ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਟਰੰਪ ਇਜ਼ ਲਾਈਕ ਏ ਡੈਡੀ। ਔਰ ਡੈਡੀ ਜਿਹੜੇ ਨੇ ਉਹ ਕਹਿੰਦੇ ਹੀ ਹੁੰਦੇ ਨੇ, ਉਹਨਾਂ ਦਾ ਕੋਈ ਗੁੱਸਾ ਨਹੀਂ ਕਰਦਾ। ਤੇ ਉਹ ਵੈਸੇ ਟਰੰਪ ਨੇ ਬਾਅਦ ਚ ਇੰਜੋਏ ਵੀ ਕੀਤਾ, ਉਹਨੇ ਕਿਹਾ ਹੀ ਹੈਜ਼ ਆਸਕਡ ਮੀ ਡੈਡੀ, ਸੋ ਆਈ ਐਮ ਡੈਡੀ। ਸੋ ਉਹ ਉਸ ਤੋਂ ਇਹ ਸੀ ਕਿ ਵੀ ਇੱਕ ਪਾਸੇ ਤਾਂ ਉਹ ਪਲੈਕੇਟ ਕਰਨ ਦੀ ਲਾਈਨ ਹੈ, ਪਰ ਦੂਸਰੇ ਪਾਸੇ ਇਹ ਹੈ ਕਿ ਵੀ ਟਰੰਪ ਨੂੰ ਡਿਫੈਂਡ ਕਰਨ ਦੀ ਲਾਈਨ ਵੀ। ਔਰ ਹੁਣ ਜਿਹੜੇ ਨੇ ਮਾਰਕ ਰੂਟੇ ਪਿਛਲੇ ਦਿਨੀ DC ਦੇ ਵਿੱਚ ਸੀ, ਟਰੰਪ ਨੂੰ ਮਿਲੇ, ਜੁਆਇੰਟ ਪ੍ਰੈਸ ਕਾਨਫਰੰਸ ਵੀ ਕੀਤੀ, ਸਖਤ ਲਾਈਨ ਲਈ ਪੂਰਾ ਅਮਰੀਕਾ ਦੇ ਨਾਲ। ਔਰ ਉਹਨਾਂ ਦੀ ਮੀਟਿੰਗ ਤੋਂ ਬਾਅਦ ਹੀ ਟਰੰਪ ਨੇ ਕਿਹਾ ਕਿ ਵੀ ਰਸ਼ੀਆ ਨੇ ਮੈਨੂੰ ਡਿਸਅਪੁਆਇੰਟ ਕੀਤਾ ਕਿ ਵੀ ਮੈਂ ਫੁੱਲੀ ਗਿਵ ਅਪ ਤਾਂ ਨਹੀਂ ਕੀਤਾ, ਪਰ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਅਸੀਂ ਜਿਹੜਾ ਹੈ ਉਸ ਯੂਕਰੇਨ ਨੂੰ ਵਾਧੂ ਜਿਹੜਾ ਉਹ ਦਿਆਂਗੇ ਹਥਿਆਰ ਵੀ, ਮਿਲਟਰੀ ਏਡ ਇਨਕਲੂਡਿੰਗ 에ਅਰ ਡਿਫੈਂਸ ਸਿਸਟਮ, ਮਿਸਲਸ, ਐਮਨੀਸ਼ਨ। ਔਰ ਇਸ ਨੂੰ ਯੂਰਪੀਅਨ ਅਲਾਈਜ਼ ਫੰਡ ਕਰਨਗੇ, ਸੋ ਉਹਨਾਂ ਰਾਹੀਂ ਥਰਡ ਪਾਰਟੀ ਰਾਹੀਂ। ਸੋ ਇਹ ਵੀ ਇੱਕ ਸਕਸੈਸ ਸੀ ਨੈਟੋ ਦੀ ਕਿ ਵੀ ਜਿਹੜਾ ਟਰੰਪ ਇਹ ਕਹਿ ਕੇ ਵੀ ਯੂਕਰੇਨ ਦੀ ਵਾਰ ਮੈਂ ਤਾਂ ਨਹੀਂ ਸ਼ੁਰੂ ਕੀਤੀ, ਤਾਂ ਬਾਈਡਨ ਨੇ ਕੀਤੀ ਹੈ, ਉਹਨਾਂ ਦੀ ਹਮਾਇਤ ਲੈਣ ਦੇ ਵਿੱਚ ਉਹ ਕਾਮਯਾਬ ਰਹੇ। ਲੇਕਿਨ ਜਿਹੜਾ ਸਾਡਾ ਫੇਵਰੇਟ ਵਿਸ਼ਵ ਗੁਰੂ ਭਾਰਤ ਨਾਲ ਸੰਬੰਧਿਤ ਮਾਰਕ ਰੂਟੇ ਦਾ ਕਮੈਂਟ ਹੈ, ਔਰ ਮਾਰਕ ਰੂਟੇ ਕੋਈ ਮਾੜਾ ਮੋਟਾ ਬੰਦਾ ਨਹੀਂ ਹੈ, ਬੈਕਗਰਾਉਂਡ ਹੈ ਨੀਦਰਲੈਂਡਸ ਦਾ ਪ੍ਰਾਈਮ ਮਿਨਿਸਟਰ ਵੀ ਲੰਬਾ ਵਕਤ ਰਿਹਾ, ਸ਼ਾਇਦ 9-10 ਸਾਲ ਜਾਂ ਇਸ ਤੋਂ ਵੀ ਜ਼ਿਆਦਾ। ਬਹੁਤ ਐਕਸਪੀਰੀਅੰਸਡ ਸਟੇਟਸਮੈਨ ਲਾਈਕ ਹੈ, ਪੋਪੂਲਰ ਹੈ, ਸਿਚੁਏਸ਼ਨ ਨੂੰ ਸਮਝਦਾ। ਔਰ ਮਾਰਕ ਰੂਟੇ ਨੇ ਜੋ ਕੁਛ ਕਿਹਾ, ਮੈਂ ਉਸ ਦੇ ਲਫ਼ਜ਼ ਜਿਹੜੇ ਇੰਟਰਨੈਸ਼ਨਲ ਮੀਡੀਆ ਨੇ ਕਵਰ ਕੀਤੇ ਨੇ ਮੈਂ ਉਹ ਦੁਹਰਾਉਣਾ ਚਾਹੁੰਦਾ। ਔਰ ਭਾਰਤ ਦੇ ਜੇ ਕੰਨ ਖੜੇ ਹੀ ਨਹੀਂ ਹੋਏ, ਉਹ ਜਿਹੜੇ ਨੇ ਭਾਰਤ ਦੇ ਵਿੱਚ ਘਬਰਾਹਟ ਪਸਰੀ ਹੋਈ ਹੈ। ਅੱਜ ਹੀ ਮੈਂ ਦੇਖ ਰਿਹਾ ਸੀ ਕਿ ਜਿਹੜੇ ਉਹਨਾਂ ਦੇ ਯੂਟਿਊਬਰ ਬੜਾ ਇੱਕ ਸਟੇਜ ਦੇ ਉੱਤੇ ਮਾਣ ਕਰਦੇ ਸੀ ਕਿ ਜੀ ਵੈਸਟਰਨ ਕੰਟਰੀਜ਼ ਔਰ ਦੂਸਰੇ ਦੇਖੋ ਭਾਰਤ ਦੀ ਸਫਲ ਨੀਤੀ ਦੂਜੀ, ਉਹ ਹੁਣ ਐਨ ਮੂੰਹ ਭਰ ਕੇ ਅਮਰੀਕਾ ਨੂੰ ਔਰ ਵੈਸਟਰਨ ਕੰਟਰੀਜ਼ ਨੂੰ ਉਹਨਾਂ ਨੂੰ ਗਾਲਾਂ ਕੱਢ ਰਹੇ ਨੇ ਕਿ ਜੀ ਇਹ ਤਾਂ ਜਿਹੜਾ ਉਹ ਇਹ ਬਸਤੀਵਾਦੀ ਨੇ ਔਰ ਕਲੋਨੀਅਲ ਨੇ। ਤੇ ਹੁਣ ਮਾਰਕ ਰੂਟੇ ਨੇ ਜੋ ਕਿਹਾ ਉਹਦੇ 'ਚ ਉਹਨਾਂ ਨੇ ਇਹ ਕਿਹਾ ਪ੍ਰੈਸ ਕਾਨਫਰੰਸ ਦੇ ਵਿੱਚ ਵਾਸ਼ਿੰਗਟਨ 'ਚ। ਔਰ ਜਦੋਂ ਉਹਨਾਂ ਨੇ ਕਿਹਾ, ਉਹਨਾਂ ਦੇ ਨਾਲ 2 ਪ੍ਰਮੁੱਖ ਸੈਨੇਟਰ ਅਮਰੀਕਾ ਦੇ ਥੌਮ ਟਿਲਸ ਤੇ ਜੀਐਨ ਸ਼ਾਹੀਨ ਵੀ ਬੈਠੇ ਹੋਏ ਸੀ। ਉਹਨਾਂ ਨੇ ਕਿਹਾ he urged India, China and Brazil to reconsider their economic ties with Moscow or face 100% secondary sanctions if Russia does not commit to peace talks on Ukraine। ਇਹਨਾਂ ਤਿੰਨਾਂ ਮੁਲਕਾਂ ਨੂੰ ਹੁਣ ਕਿਉਂਕਿ ਜਿਹੜਾ ਇੰਡੀਆ, ਚਾਈਨਾ, ਬ੍ਰਾਜ਼ੀਲ ਜਿਹੜਾ ਹੈ ਔਰ ਰਸ਼ੀਆ ਇਹ ਉਹਦਾ ਹਿੱਸਾ ਨੇ ਸਾਰੇ। ਹੁਣ ਇਹਨਾਂ ਤਿੰਨਾਂ ਨੂੰ ਕਿਹਾ ਵੀ ਤੁਸੀਂ ਜਾਂ ਤਾਂ ਪੁਤਿਨ ਨੂੰ ਮਨਾਓ ਕਿ ਵੀ ਗੱਲਬਾਤ ਕਰੇ ਔਰ ਉੱਥੇ ਪੀਸ ਕਰੇ, ਅਦਰਵਾਈਜ਼ ਜੇ ਤੁਸੀਂ ਉਹਨਾਂ ਦੇ ਨਾਲ ਸੰਬੰਧ ਨਾ ਤੋੜੇ ਤਾਂ ਫਿਰ ਤੁਹਾਡੇ ਤੇ ਵੀ 100% ਸੈਕੰਡਰੀ ਸੈਂਕਸ਼ਨਸ ਲੱਗਣਗੇ। ਫਿਰ ਇੱਥੇ ਹੀ ਨਹੀਂ ਰੁਕਿਆ ਰੂਟੇ, ਉਹਨੇ ਕਿਹਾ ਮਾਈ ਐਨਕਰੇਜਮੈਂਟ ਟੂ these 3 countries particularly is that if you live now in Beijing or in Delhi or you are the president of Brazil, you might want to take a look at this because this might hit you very hard।
ਹੁਣ ਕਹਾਂ ਵੀ ਹੁਣ ਵੇਲਾ ਆ ਗਿਆ, ਭਾਵੇਂ ਤੁਸੀਂ ਬੀजिंग 'ਚ ਰਹਿੰਦੇ ਹੋ, ਦਿੱਲੀ 'ਚ ਰਹਿੰਦੇ ਹੋ ਜਾਂ ਬ੍ਰਾਜ਼ੀਲ 'ਚ ਰਹਿੰਦੇ ਹੋ, ਕਿ ਵੀ ਉਹਨੂੰ ਇਸ ਦੇ ਉੱਤੇ ਹੁਣ ਜਿਹੜਾ ਤਿਆਰ ਰਹੋ ਇਸ ਦੇ ਖਮਿਆਜ਼ਾ ਭੁਗਤਣ ਦੇ ਲਈ। ਫਿਰ ਉਹਨਾਂ ਨੇ ਫਰਦਰ ਕਿਹਾ ਕਿ ਹੀ ਫਰਦਰ ਅਪੀਲ ਟੂ ਥੀਸ ਨੇਸ਼ਨਸ ਟੂ ਪ੍ਰੈਸ਼ਰ ਰਸ਼ੀਆ ਇਨਟੂ ਟਾਕਸ। Please make the phone call to Vladimir Putin and tell him that he has to get serious about peace talks, because otherwise this will slam back on Brazil, on India and on China in a massive way। ਕਿ ਵੀ ਫੋਨ ਚੁੱਕੋ, ਪੁਤਿਨ ਨੂੰ ਕਹੋ ਵੀ ਗੱਲਬਾਤ ਕਰੇ, ਅਦਰਵਾਈਜ਼ ਇਹ ਤੁਹਾਨੂੰ ਜਿਹੜਾ ਇਸ ਦੇ ਖਮਿਆਜ਼ੇ ਭੁਗਤਣੇ ਪੈਣਗੇ। ਬ੍ਰਾਜ਼ੀਲ ਵਾਲੇ ਨੇ ਤਾਂ ਡਿਫਾਈਨਡ ਸਟੈਂਡ ਲਿਆ ਹੀ ਹੈ, ਉਹ ਪਹਿਲਾਂ ਹੀ ਉਦੋਂ ਟਰੰਪ ਨੇ ਵੀ ਉਹਨੂੰ ਚੈਲੰਜ ਕੀਤਾ। ਉਹ ਸਾਊਥ ਅਮਰੀਕਾ ਵਾਲਿਆਂ ਨੂੰ ਪਤਾ ਹੈ ਵੀ ਉਹਨਾਂ ਨੇ ਕਿਵੇਂ ਡੀਲ ਕਰਨਾ ਹੈ। ਚਾਈਨਾ ਉਹ ਆਪਣਾ ਉਹਨਾਂ ਦਾ ਇੰਨਾ ਵੱਡਾ ਅੱਡਾ ਗੱਡਾ ਹੈ, ਜਾਂ ਦੂਜਾ ਵੀ ਚਾਈਨਾ ਜਿਹੜਾ ਉਹਨੇ ਰਾਦਰ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਵਾਉਜ਼ ਗ੍ਰੇਟਰ ਸਪੋਰਟ ਫॉर ਰਸ਼ੀਆ। ਆ ਜਿਹੜੀ ਉਹਨਾਂ ਦੀ ਕਾਨਫਰੰਸ ਹੋਈ, ਰਸ਼ੀਅਨ ਫੋਰਨ ਮਿਨਿਸਟਰ ਆਇਆ ਹੋਇਆ ਸੀ, ਉਹ ਤਾਂ ਜ਼ਿਆਦਾ ਉਹ ਤਾਂ ਰਸ਼ੀਆ ਨੇ ਚੀਨ ਦੇ ਪੈਰ ਫੜ ਲਏ ਹੋਏ ਨੇ ਵੀ ਅਸੀਂ ਤੁਹਾਡੇ ਛੋਟੇ ਭਾਈ ਹਾਂ। ਸੋ ਰਸ਼ੀਆ ਵੀ ਚਾਈਨਾ ਵੀ ਡਿਫਾਈਨਡ ਹੋਏਗਾ, ਬ੍ਰਾਜ਼ੀਲ ਤਾਂ ਹੈ ਹੀ ਹੈ। ਹੁਣ ਭਾਰਤ, ਕਿਉਂਕਿ ਉਹਦੇ ਲਈ ਉਹ ਅਫੋਰਡ ਹੀ ਨਹੀਂ ਸੀ ਕਰ ਸਕਦੇ ਕਿ ਵੀ ਉਹ ਨਾਨ ਅਲਾਈਨਮੈਂਟ ਚੋਂ ਨਿਕਲ ਕੇ ਇੱਕ ਧਿਰ ਦੇ ਵਿੱਚ ਆਉਣ। ਪਰ ਇਹ ਜਿਵੇਂ ਹੁੰਦਾ ਹੈ ਕਿ ਵੀ ਜਦੋਂ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਵੀ ਜੇ ਤੁਹਾਡਾ ਆਗੂ ਹੀ ਤੁਹਾਨੂੰ ਉਜੜ ਪਾ ਦੇ ਤੇ ਉਹ ਕੀ ਕਰ ਸਕਦਾ ਕਾਫਲਾ, ਜੇ ਆਗੂ ਹੀ ਲਿਜਾ ਕੇ ਜਿਹੜਾ ਉਹ ਠੱਗਾਂ ਦੇ ਹਵਾਲੇ ਕਰਵਾ ਦੇ। ਸੋ ਇਹ ਮੋਦੀ ਔਰ ਐਸ ਜੈ ਸ਼ੰਕਰ ਦੀ ਜਿਹੜੀ ਵਿਦੇਸ਼ ਨੀਤੀ ਹੈ ਉਹਨੇ ਲਿਆ ਕੇ ਉੱਥੇ ਖੜਾ ਕਰ ਦਿੱਤਾ ਹੈ। ਔਰ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਨੈਟੋ ਚੀਫ ਨੇ ਕਿਹਾ ਜਾਂ ਦੂਸਰਾ, ਹੁਣ ਅਮਰੀਕਨ ਸੈਨੇਟ ਦੇ ਵਿੱਚ ਇੱਕ ਬਿੱਲ ਜਿਹੜਾ ਦੋ ਬੜੇ ਪਾਵਰਫੁਲ ਸੈਨੇਟਰ ਨੇ, ਸੈਨੇਟਰ ਲਿੰਡਜ਼ੀ ਗ੍ਰੈਮ ਤੇ ਰਿਚਰਡ ਬਲੂਮੈਂਥਲ, ਉਹਨਾਂ ਨੇ ਇੱਕ ਬਿੱਲ ਪੇਸ਼ ਕੀਤਾ ਹੋਇਆ ਹੈ ਸੈਂਕਸ਼ਨਿੰਗ ਰਸ਼ੀਆ ਐਕਟ ਆਫ 2025। ਔਰ ਇਸ ਦੇ ਅਨੁਸਾਰ ਜਿਹੜਾ ਇਹ ਹੈ ਕਿ ਵੀ ਜਿਹੜੇ ਨੇਸ਼ਨ ਰਸ਼ੀਅਨ ਆਇਲ ਔਰ ਗੈਸ ਪਰਚੇਜ਼ ਕਰਨਗੇ ਰਸ਼ੀਆ ਤੋਂ, ਇਨਕਲੂਡਿੰਗ ਇੰਡੀਆ, ਆਰ ਪ੍ਰੋਪਿੰਗ ਅਪ ਪੁਤਿਨ ਵਾਰ ਮਸ਼ੀਨ। ਇਹਨਾਂ ਸੈਨੇਟਰਸ ਨੇ ਕਿਹਾ ਕਿ ਜਿਹੜਾ ਉਹ ਮਾਰ ਰਿਹਾ ਯੂਕਰੇਨ 'ਚ, ਇਹਦੇ ਪਿੱਛੇ ਇੰਡੀਆ ਔਰ ਉਹ ਨੇ ਜਿਹੜੇ ਉਹਨਾਂ ਦਾ ਤੇਲ ਖਰੀਦ ਰਹੇ ਨੇ। ਦ ਟੂ ਲਾਅ ਮੇਕਰਸ ਆਰ ਪੁਸ਼ਿੰਗ ਫॉर ਦ ਸਵਿਫਟ ਪੈਸੇਜ ਆਫ ਦ ਸੈਂਕਸ਼ਨਿੰਗ Russia Act of 2025, which calls for imposing penalties and tariffs as high as 500% on any country aiding Russia economically। ਉਹ 100% ਇਕਨੋਮਿਕਲ ਸੈਂਕਸ਼ਨਸ ਦੀ ਗੱਲ ਕਰ ਰਹੇ ਨੇ। ਔਰ ਇਹ ਜਿਹੜਾ ਸੈਨੇਟ ਬਿੱਲ ਹੈ ਜਿਹਨੂੰ ਆਲਮੋਸਟ 80 ਸੈਨੇਟਰਸ ਦੀ ਹਮਾਇਤ ਹਾਸਲ ਹੈ, ਉਹ ਇਹ ਪੁਸ਼ ਕਰ ਰਹੇ ਨੇ ਕਿ ਵੀ ਜਿਹੜਾ ਵੀ ਰਸ਼ੀਆ ਦੇ ਨਾਲ ਡੀਲ ਕਰੇਗਾ ਉਹਦੇ ਤੇ 500% ਐਕਸਟਰਾ ਟੈਰਿਫ ਲਾਇਆ ਜਾਏਗਾ। ਸੋ ਤੁਸੀਂ ਬਿਲਕੁਲ ਠੀਕ ਕਿਹਾ ਵੀ ਭਾਰਤ ਦਾ ਹਾਲ ਤੇ ਹੁਣ ਇਹ ਹੈ ਕਿ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ DC ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ DC 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ।
ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਪੁਲਿਸ ਨੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੂੰ ਮਾਰਨ ਦੀ ਧਮਕੀ ਦੇਣ ਵਾਲੇ ਇੱਕ ਹਿੰਦੂ ਤਮੀ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਇਸੇ ਤਰ੍ਹਾਂ ਅਮਰੀਕਨ ਏਜੰਸੀਆਂ ਨੇ ਅਮਰੀਕਾ ਵਿੱਚ ਭਾਰਤ ਸਰਕਾਰ ਦੀ ਪੁਸ਼ਤਪਨਾਹੀ ਕਰਨ ਵਾਲੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਭਾਰਤੀ ਏਜੰਸੀਆਂ ਕ੍ਰਿਮੀਨਲਸ ਨੂੰ ਵਰਤ ਕੇ ਅਮਰੀਕਾ ਕੈਨੇਡਾ ਨੂੰ ਵੀ ਭਾਰਤ ਬਣਾ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਵੱਡਾ ਬਲੰਡਰ ਲਿਬਰਲ ਪਾਰਟੀ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਉਦੋਂ ਕੀਤਾ ਜਦੋਂ ਉਹਨਾਂ ਨੇ ਮੋਦੀ ਨੂੰ G7 ਸਮਿਟ ਦੇ ਵਿੱਚ ਇਨਵਾਈਟ ਕੀਤਾ। ਉਹ ਵੀ ਸਮਝ ਆ ਸਕਦੀ ਹੈ ਕਿ ਜੀ ਉਹ ਹੋਸਟ ਕਰ ਰਹੇ ਸੀ ਔਰ ਜਿਵੇਂ UN ਸੈਸ਼ਨ ਦੇ ਵਿੱਚ ਹਰ ਇੱਕ ਨੇ ਆਉਣਾ ਹੁੰਦਾ, ਭਾਵੇਂ ਉਹ ਕਿਊਬਾ ਦਾ ਹੋਏ ਜਾਂ ਲੀਬੀਆ ਦਾ ਹੋਏ ਜਾਂ ਕੋਈ ਹੋਰ ਹੋਏ। ਲੇਕਿਨ ਜਿਵੇਂ ਜਿਸ ਅੰਦਾਜ਼ ਦੇ ਵਿੱਚ ਉਹਨਾਂ ਦੀ ਫੋਰਨ ਮਿਨਿਸਟਰ ਨੀਤਾ ਆਨੰਦ ਨੇ ਐਸ ਜੈ ਸ਼ੰਕਰ ਦੇ ਨਾਲ ਕਮਿਊਨੀਕੇਸ਼ਨ ਖੋਲ੍ਹੀ ਔਰ ਫਿਰ ਪ੍ਰਾਈਮ ਮਿਨਿਸਟਰ ਨੇ ਜਿਹੜਾ ਉਹ ਜਿਹੜੇ ਇਹਨਾਂ ਦੇ ਡਿਪਲੋਮੈਟਿਕ ਰਿਲੇਸ਼ਨ ਖ਼ਤਮ ਕੀਤੇ ਹੋਏ ਸੀ ਉਹਨਾਂ ਦੇ ਹਾਈ ਕਮਿਸ਼ਨਰ ਵਾਪਸ ਸੱਦ ਕੇ ਉਹਨੂੰ ਰੀਸਟੋਰ ਕਰਨ ਦਾ ਜਿਹੜਾ ਐਲਾਨ ਕੀਤਾ। ਇਹਦੇ ਬਾਵਜੂਦ ਕਿ ਇੰਡੀਆ ਨੇ ਨਾ ਕੋਈ ਪਬਲਿਕ ਕੇਸ ਦੇ ਉੱਤੇ ਲਾਈਨ ਲਈ, ਹਾਲਾਂਕਿ ਇਨਸਾਈਡ ਜ਼ੁਬਾਨੀ ਕਲਾਮੀ ਕੀ ਕਿਹਾ ਹੋਏਗਾ ਕੀ ਨਹੀਂ, ਲੇਕਿਨ ਜਦੋਂ ਆਲਰੇਡੀ ਕੇਸ ਟਰਾਇਲ 'ਚ ਵੀ ਨੇ ਔਰ ਆਲਰੇਡੀ ਉਹਨਾਂ ਦੀਆਂ ਆਪਣੀਆਂ ਇਨਵੈਸਟੀਗੇਸ਼ਨਸ ਉਹ ਜਸਟਿਸ ਹੇਗ ਕਮਿਸ਼ਨ ਦੀ ਰਿਪੋਰਟ ਹੋਏ 190 ਪੇਜਿਸ ਦੀ,
ਜਾਂ RCMP ਔਰ ਸੀਸਸ ਦੀਆਂ ਟੈਸਟੀਮਨੀਜ਼ ਹੋਣ ਔਰ ਜਾਂ ਕੈਨੇਡੀਅਨ ਸੀਸਸ ਦਾ ਇਹ ਕਨਕਲੂਜਨ ਹੋਏ ਕਿ ਇਹ ਜਿਹੜੇ ਇੰਡੀਅਨ ਮਿਸ਼ਨ ਨੇ ਉਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਕੱਲੀ ਇਹੀ ਨਹੀਂ ਕਿ ਉਹ ਸਿਟੀਜ਼ਨਸ ਤੋਂ ਉਸ ਕਿਸਮ ਦੀ ਇਨਫੋਰਮੇਸ਼ਨ ਮੰਗਦੇ ਨੇ ਜਿਹੜਾ ਉਹਨਾਂ ਦਾ ਹੱਕ ਨਹੀਂ ਬਣਦਾ, ਕਿਉਂਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਜੇ ਕੋਈ ਭਾਰਤੀ ਮੂਲ ਦਾ ਵੀਜ਼ੇ ਲਈ ਜਾਂਦਾ ਹੈ, ਪਰ ਇਸ ਤੋਂ ਵੀ ਵਸਟ ਪਾਰਟ ਵੀ ਉਹਨਾਂ ਦੀ ਉਸ ਇਨਫੋਰਮੇਸ਼ਨ ਨੂੰ ਉਹ ਉਹਨਾਂ ਗੈਂਗਸਟਰਸ ਨੂੰ ਦਿੰਦੇ ਨੇ ਜਿਨ੍ਹਾਂ ਨੂੰ ਦੀ ਪੁਸ਼ਤਪਨਾਹੀ ਹੈ ਕਿ ਇਹਨਾਂ ਨੇ ਕੀਤੀ। ਔਰ ਜਿਵੇਂ ਅਸੀਂ ਕਿਹਾ ਸੀ ਵੀ 1300 ਤੋਂ ਜ਼ਿਆਦਾ ਗੈਂਗਸਟਰ ਸਿਰਫ ਕ੍ਰਿਮੀਨਲ ਬੈਕਗਰਾਉਂਡ ਵਾਲੇ ਉਹ ਕੈਨੇਡਾ ਦੇ ਵਿੱਚ ਲਿਆ ਕੇ ਵਸਾਏ ਗਏ। ਔਰ ਉਹਦੇ 'ਚ ਅਸੀਂ ਇਹ ਵੀ ਡਿਸਕਸ ਕੀਤਾ ਸੀ ਕਿ ਵੀ ਗੁੱਡ ਕਾਪ ਬੈਡ ਕਾਪ ਥਿਊਰੀ ਦੇ ਥੱਲੇ ਕਿਵੇਂ ਉਹਨਾਂ ਨੂੰ ਇੱਕ ਜਿਹੜਾ ਉਹ ਉਹਨਾਂ ਦੀ ਸਕੀਮ ਦੇ ਤਹਿਤ, ਔਰ ਅੱਜ ਹੀ ਮੈਂ ਕਿਤੇ ਹੋਰ ਪੜ੍ਹ ਰਿਹਾ ਸੀ ਕਿ ਵੀ ਪੰਜਾਬ ਦੇ ਵਿੱਚ ਉਹਨਾਂ ਨੇ 2-3 ਤਰੀਕੇ ਦੇ ਨਾਲ ਜਿਹੜੀ ਖਾਲਿਸਤਾਨ ਦੀ ਹਮਾਇਤ ਹੈ ਉਸ ਨੂੰ ਖ਼ਤਮ ਕਰਨ ਦਾ ਜਿਹੜਾ ਉਹ ਉਹਨਾਂ ਦੀਆਂ ਨੀਤੀਆਂ ਲਾਗੂ ਹੋਈਆਂ। ਉਹਦੇ 'ਚ ਇੱਕ ਵਿਦਨ ਇਹ ਤਾਂ ਗੁੱਡ ਕਾਪ ਬੈਡ ਕਾਪ ਦੇ ਥੱਲੇ ਇੱਕ ਹਰਾਸ ਕਰ ਰਿਹਾ ਟੱਬਰ ਨੂੰ, ਦੂਸਰਾ ਜਿਹੜਾ ਉਹਨਾਂ ਨੂੰ ਕਹਿ ਰਿਹਾ ਵੀ ਫਿਕਰ ਨਾ ਕਰੋ ਤੁਹਾਡੇ ਖਿਲਾਫ ਭਾਵੇਂ ਕੇਸ ਨੇ ਅਸੀਂ ਪਾਸਪੋਰਟ ਵੀਜ਼ਿਆਂ ਦਾ ਪ੍ਰਬੰਧ ਕਰਕੇ ਤੁਹਾਨੂੰ ਬਾਹਰ ਭੇਜਦੇ ਹਾਂ ਗੁੱਡ ਕਾਪ ਬਣ ਕੇ ਵੀ ਤੁਸੀਂ ਆਹ ਟਾਸਕ ਸਾਡੀਆਂ ਕਰਨੀਆਂ ਨੇ। ਲੇਕਿਨ ਇੱਕ ਡੀ ਰੈਡੀਕਲਾਈਜੇਸ਼ਨ ਦੇ ਨਾਂ ਥੱਲੇ ਕਿ ਜੀ ਜਿਹੜੇ ਨਵੇਂ ਆਏ ਨੇ ਉਹਨਾਂ ਨੇ ਉੱਥੇ ਪੰਜਾਬ ਦੇ ਵਿੱਚ ਔਰਤਾਂ ਨੂੰ ਉਹਨਾਂ ਨੇ ਡੀ ਰੈਡੀਕਲਾਈਜ਼ ਦੇ ਥੱਲੇ ਜਿਹੜਾ ਉਹ ਸਾਰੇ ਦਾ ਹਿੱਸਾ ਬਣਾਇਆ ਔਰ ਨਤੀਜੇ ਦੇ ਤੌਰ ਤੇ ਕਿਤੇ ਉਹਨਾਂ ਦਾ ਹਨੀ ਟਰੈਪ ਹੋਏਗਾ। ਲੇਕਿਨ ਇਸ ਤੋਂ ਜ਼ਿਆਦਾ ਜਿਹੜਾ ਉਹਨਾਂ ਨੂੰ ਸੱਦ ਕੇ ਜਿਹੜੇ ਨੌਜਵਾਨ ਨਵੇਂ ਇਸ ਪਾਸੇ ਜਾਂ ਪੰਥਕ ਇਕੱਠਾਂ ਦੇ ਵਿੱਚ ਆਉਂਦੇ ਸੀ ਉਹਨਾਂ ਨੂੰ ਸੱਦ ਕੇ ਜਿਹੜਾ ਹੈ ਉਹ ਸਮਝਾਉਣ ਦੇ ਨਾਂ ਥੱਲੇ ਉਹਨਾਂ ਦੀ ਮਦਦ ਕੇ ਦੱਸੋ ਜੀ ਤੁਹਾਡਾ ਜੌਬ ਨਹੀਂ ਹੈ ਕੀ ਹੈ। ਔਰ ਐਸਾ ਸੁਣਨ 'ਚ ਆਇਆ ਵੀ ਅੰਮ੍ਰਿਤਸਰ ਤਰਨਤਾਰਨ ਜ਼ਿਲ੍ਹਿਆਂ 'ਚ 20,000 ਤੋਂ 25,000 ਰੁਪਈਆ ਮਹੀਨਾ ਤੱਕ ਉਹਨਾਂ ਨੂੰ ਦਿੱਤਾ ਜਾਂਦਾ ਰਿਹਾ ਜਾਂ ਅਜੇ ਵੀ ਦਿੱਤਾ ਜਾਂਦਾ ਹੈ। ਔਰ ਉਹਨਾਂ ਨੂੰ ਇਹ ਕਿਹਾ ਜਾਂਦਾ ਜੀ ਤੁਸੀਂ ਬਾਕੀ ਕੰਮ ਕੋਈ ਕਰੋ, ਸੋਸ਼ਲ ਐਕਟੀਵਿਟੀ ਕਰੋ, ਇਹ ਸਿਆਸਤ ਵੱਲ ਨਾ ਆਓ। ਸੋ ਇਹ ਜਿਹੜਾ ਉਹਨਾਂ ਦੇ ਹਨੀ ਟਰੈਪ ਕੰਮ ਇਸ ਕਿਸਮ ਦੀ ਮਦਦ ਹੈ। ਔਰ ਅਸੀਂ ਅਵਤਾਰ ਸਿੰਘ ਖੰਡੇ ਦਾ ਕੇਸ ਜਦੋਂ ਵੀ ਖੁੱਲ੍ਹੇਗਾ ਔਰ ਜਿਹੜਾ ਉਸ ਅਮਾਨਤ ਮਾਨ ਨਾਂ ਦੀ ਬੀਬੀ ਦਾ ਜਿਹਦੇ ਗਲ 'ਚ ਹਜ਼ੂਰੀਆ ਪਾਇਆ ਹੋਇਆ ਪਿਕਚਰ ਔਰ ਉੱਥੋਂ ਉਹਨੂੰ ਵਾਪਸ ਇੰਗਲੈਂਡ ਨੇ ਕੱਢਿਆ ਔਰ ਉਹ ਇਨ ਕਮਿਊਨੀਕੇਸ਼ਨ ਸੀ ਆਪਣੇ ਵੱਲੋਂ ਅਵਤਾਰ ਖੰਡੇ ਦੇ ਨਾਲ ਕਿਸ ਲੈਵਲ ਤੇ ਸੀ ਕੀ ਸੀ ਸਾਨੂੰ ਨਹੀਂ ਪਤਾ। ਸੋ ਇਹ ਜਿਹੜਾ ਸਾਰਾ ਓਵਰਆਲ ਉਹਨਾਂ ਦਾ ਪ੍ਰੋਗਰਾਮ ਹੈ ਏਜੰਸੀਆਂ ਦਾ ਜਿਹਦੇ ਥੱਲੇ ਮੂਵਮੈਂਟ ਨੂੰ ਕਿਵੇਂ ਸੁਪਰੈਸ ਕਰਨਾ ਹੈ, ਕਿਵੇਂ ਕਾਊਂਟਰ ਨੈਰੇਟਿਵ ਸਿਰਜਣਾ, ਉਹਦਾ ਬਿਰਤਾਂਤ ਸਿਰਜਣਾ। ਜਿਵੇਂ ਅਸੀਂ ਆਲ ਆਫ ਅ ਸਡਨ ਸੋਸ਼ਲ ਮੀਡੀਆ ਦੇ ਉੱਤੇ ਦੂਸਰਿਆਂ ਦੇ ਉੱਤੇ ਕੋਈ ਉਦਾਸੀਆਂ ਦਾ ਨਿਕਲ ਆਇਆ, ਕੋਈ ਇੱਥੇ ਫਰੈਜ਼ਨੋ 'ਚ ਕਿ ਕੌਣ ਸੀ ਬੰਦਾ ਪਹਿਲਾਂ ਉਹ ਕਿਸੇ ਹੋਰ ਇਸ਼ੂਜ਼ ਤੇ ਗਾ, ਹੁਣ ਉਹ ਅੱਜ ਕੱਲ੍ਹ ਸਨਾਤਨੀ ਬਣਿਆ ਹੋਇਆ ਵੀ ਸਿੱਖ ਤਾਂ ਹੁੰਦੇ ਹੀ ਸਨਾਤਨੀ ਨੇ। ਫਿਰ ਅਸੀਂ ਆਲ ਆਫ ਅ ਸਡਨ ਨਿਹੰਗ ਬਾਣੇ ਦੇ ਵਿੱਚ ਜਿਹੜਾ ਉਹ ਇੱਕਦਮ ਚੜ੍ਹਾਈ ਦੇਖਦੇ ਹਾਂ ਕਿ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦੇ ਅੱਡੇ ਗੱਡੇ ਬਣ ਰਹੇ ਨੇ ਔਰ ਜਿਹੜੇ ਨੌਜਵਾਨਾਂ ਨੂੰ ਇੱਕ ਤਾਂ ਚਲੋ ਜਿਹੜੇ ਸਿੱਖੀ ਨਾਲ ਜੋੜਨ ਦੀ ਲਾਈਨ ਆ ਉਹ ਇੱਕ ਵੱਖਰੀ ਕਹਾਣੀ ਹੈ, ਲੇਕਿਨ ਜਿਵੇਂ ਉਹਨਾਂ ਨੂੰ ਉਹ ਭੰਗ ਔਰ ਉਹ ਸ਼ਰਾਬ ਦੀ ਵੀ ਜਸਟੀਫਿਕੇਸ਼ਨ, ਈਵਨ ਦੁਰਾਚਾਰ ਨੂੰ ਵੀ ਜਿਹੜਾ ਜਸਟੀਫਾਈ ਕਰਨਾ, ਉਹ ਵੀ ਡਾਇਸਪੋਰਾ 'ਚ ਵੱਡੇ ਪੈਮਾਨੇ ਦੇ ਉੱਤੇ ਸ਼ੁਰੂ ਹੋਇਆ। ਔਰ ਉਹਨਾਂ ਰਾਹੀਂ 96 ਕਰੋੜੀ ਦੇ ਕਾਨਸੈਪਟ ਦੀ ਗੱਲ ਨੂੰ ਡਿਫਰੈਂਟ ਇੰਟਰਪ੍ਰੀਟੇਸ਼ਨ ਦੇ ਕੇ ਉਹ ਸਾਰੇ ਖਾਲਿਸਤਾਨ ਦਾ ਵਿਰੋਧ ਕਰਾਉਣ ਦੀ ਲਾਈਨ ਕਿ ਜੀ ਅਸੀਂ ਤਾਂ ਜਿੱਥੇ ਬੈਠੇ ਹਾਂ ਉੱਥੇ ਹੀ ਸਾਡਾ ਤਖਤ ਹੈ, ਅਸੀਂ ਤਾਂ ਜਿਹੜਾ ਉਹ ਦੁਨੀਆ ਦਾ ਰਾਜ ਦੀ ਗੱਲ ਕਰਦੇ ਹਾਂ, ਸਾਨੂੰ ਕੋਈ ਮੁਲਕ ਨਹੀਂ ਚਾਹੀਦਾ। ਸੋ ਇਹ ਤੁਸੀਂ ਦੇਖੋਗੇ ਵੀ ਇੱਕਦਮ ਸਨਾਤਨੀ ਕਿਸਮ ਦੀ ਇੰਟਰਪ੍ਰੀਟੇਸ਼ਨ ਵਾਲੇ ਵੀ ਖੜੇ ਹੋ ਗਏ। ਆ ਜਿਹੜੇ ਕੂਕੇ ਔਰ ਰਾਧਾ ਸੁਆਮੀ ਤੇ ਦੂਜੇ ਤੀਜੇ ਇਹ ਵੀ ਸਾਰੇ ਐਕਟਿਵ ਕੀਤੇ ਹੋਏ ਨੇ। ਜੇ ਹੁਣ ਰਾਧਾ ਸੁਆਮੀਆਂ ਨੂੰ ਹਰਿਆਣਾ ਕਮੇਟੀ ਦਾ ਪ੍ਰਧਾਨ ਸੱਦ ਕੇ ਉਹਨੂੰ ਢਿੱਲੋਂ ਨੂੰ ਸਿਰੋਪਾਓ ਦੇ ਰਿਹਾ, ਇਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਜਿਹੜੀ ਲੜਾਈ ਸਾਡੀ ਗੁਰੂ ਗ੍ਰੰਥ ਔਰ ਗੁਰੂ ਪੰਥ ਦੀ ਜਿਹੜੀ ਹੈ ਵਿਲੱਖਣਤਾ ਔਰ ਉਸ ਯੂਨੀਕਨੈਸ ਦੇ ਲਈ ਸੀ, ਉਸ ਦੇ ਵਿੱਚ ਭੰਬਲ ਭੂਸਾ ਪਲੱਸ ਜਿਹੜਾ ਫਿਰ ਵੋਕਲ ਤਬਕਾ ਹੈ ਬਾਹਰ ਵੀ ਡਾਇਸਪੋਰਾ ਉਹਨੂੰ ਡਾਇਰੈਕਟਲੀ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਟਾਰਗੇਟ ਕਰਨਾ। ਔਰ ਅਮਰੀਕਾ ਕੈਨੇਡਾ ਕਿਉਂਕਿ ਫਰੀडम ਆਫ ਐਕਸਪ੍ਰੈਸ਼ਨ ਹੈ ਉਹਦੇ 'ਚ ਇਹਨਾਂ ਗੈਂਗਸਟਰਾਂ ਰਾਹੀਂ ਉਹ ਮਾਹੌਲ ਪੈਦਾ ਕਰਨਾ। ਇੱਥੇ ਵੀ ਉਹਨਾਂ ਨੇ ਕਮਿਊਨਿਟੀ ਦੇ ਉਸ ਵਰਗ ਨੂੰ ਹੀ ਟਾਰਗੇਟ ਕੀਤਾ ਜਿਹੜੇ ਸਿੰਪੈਥੈਟਿਕ ਨੇ ਕੌਮ ਨਾਲ ਔਰ ਖਾਂਦੇ ਪੀਂਦੇ ਨੇ, ਜਿਨ੍ਹਾਂ ਨੇ 100-125 ਸਾਲ ਤੋਂ ਜਿਨ੍ਹਾਂ ਦੇ ਬਜ਼ੁਰਗ ਆਏ ਇੱਥੇ ਮਿਹਨਤ ਦੇ ਨਾਲ ਆਪਣੇ ਕਾਰੋਬਾਰ ਐਸਟੈਬਲਿਸ਼ ਕੀਤੇ ਨੇ, ਉਹਨਾਂ ਦੀ
ਫਿਰ ਗੱਲ ਹੁੰਦਾ ਇਹ ਹੈ ਕਿ ਵੀ ਜਦੋਂ ਤੁਸੀਂ ਜਿਹੜਾ ਕੁੱਤਾ ਹਲਕਿਆ ਹੁੰਦਾ ਹੈ ਉਹ ਇੱਕ ਹੱਦ ਤੱਕ ਠੀਕ ਹੈ, ਭਾਵੇਂ ਤੁਹਾਨੂੰ ਲੱਗੇ ਜੀ ਉਹਨੇ ਤੁਹਾਡੇ ਗੁਆਂਢੀ ਨੂੰ ਵੱਢਿਆ ਜਾਂ ਕਿਸੇ ਉਹਨੇ ਇੱਕ ਦਿਨ ਤੁਹਾਡੀ ਲੱਤ ਵੀ ਫੜਨੀ। ਔਰ ਇਹ ਜਿਸ ਲੈਵਲ ਤੱਕ ਕ੍ਰਿਮੀਨਲਸ ਨੂੰ ਉਹਨਾਂ ਨੇ ਪੈਟਰਨਾਈਜ਼ ਕਰਕੇ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਫਿਰ ਇਸਤੇਮਾਲ ਕੀਤਾ। ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਕੀ ਸੰਬੰਧ ਨੇ ਅਮਿਤ ਸ਼ਾਹ ਦੇ ਜਾਂ ਇੰਡੀਅਨ ਏਜੰਸੀਆਂ ਦੇ, ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੈ। ਫਿਰ ਜਿਹੜਾ ਜੇ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਔਰ ਐਲਬਰਟਾ ਦੀ ਪ੍ਰੀਮੀਅਰ ਇਹ ਮੰਗ ਕਰਦੀ ਔਰ ਬਰੈਂਪਟਨ ਔਰ ਸਰੀ ਸ਼ਹਿਰ ਦੇ ਮੇਅਰ ਕਿ ਲਾਰੈਂਸ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦ ਗੈਂਗਸਟਰ ਐਲਾਨਿਆ ਜਾਏ, ਤੇ ਇਸ ਦਾ ਨਤੀਜਾ ਅਸੀਂ ਦੇਖ ਰਹੇ ਹਾਂ। ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਜਿਹੜੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਉਹਨਾਂ ਨੂੰ ਧਮਕੀ ਆਈ, ਸਿੱਧੀ ਈਮੇਲ, ਜਿਹਦੇ 'ਚ ਉਹਨਾਂ ਨੂੰ ਉਹਨਾਂ ਦੀ ਵਾਈਫ ਔਰ ਉਹਨਾਂ ਦੇ ਬੱਚੇ ਨੂੰ ਮਾਰਨ ਦੀ ਧਮਕੀ ਦਿੱਤੀ ਗਈ। ਔਰ ਇਹ ਜਿਹੜੀ ਉਹਨਾਂ ਦੀ ਜਿਸ ਹਲਕੇ ਦੀ ਪੁਲਿਸ ਹੈ ਉਹਨਾਂ ਨੇ ਉਹਨੂੰ ਫੌਰਨ ਐਡੀਸ਼ਨਲ ਸਿਕਿਉਰਿਟੀ ਕਵਰ ਦਿੱਤਾ। ਪਰ ਅੱਜ ਜਿਹੜੀ ਚੰਗੀ ਖਬਰ ਇਹ ਹੈ ਕਿ ਮੈਨ ਅਰੈਸਟਡ ਫॉर ਅਲੈਜਡ ਡੈਥ ਥ੍ਰੈਟ ਅਗੇਂਸਟ ਬਰੈਂਪਟਨ ਮੇਅਰ ਪੈਟਰਿਕ ਬਰਾਊਨ। ਇਹ ਕੋਈ ਕੰਵਰੀਆ ਜੋਤ ਮਨੋਰੀਆ 29 ਸਾਲਾਂ ਦਾ ਹਿੰਦੂਤਵੀ ਹੈ, ਜਿਸ ਨੂੰ ਉਹਨਾਂ ਨੇ ਫੜਿਆ ਔਰ ਉਸ ਦੇ ਉੱਤੇ ਉਹਨਾਂ ਨੇ ਜਿਹੜਾ ਅਰੈਸਟ ਵਾਸ ਮੇਡ ਆਫਟਰ ਸਰਚ ਵਾਰੰਟਸ ਐਂਡ ਸੀਜ਼ਰ ਆਫ ਇਲੈਕਟ੍ਰੋਨਿਕ ਡਿਵਾਈਸਿਸ। ਜਿਹੜੀ ਵੀ ਡਿਵਾਈਸ ਉਹਨੇ ਇਸਤੇਮਾਲ ਕੀਤੀ ਹੈ ਉਹ ਵੀ ਉਹਨਾਂ ਨੇ ਸੀਜ਼ ਕੀਤੀ ਹੈ। ਔਰ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਕਿ ਵੀ ਇਹ ਕੋਈ ਹੋ ਸਕਦਾ ਉਹਨੇ ਆਪਣੇ ਤੌਰ ਤੇ ਕੀਤਾ ਹੋਇਆ, ਆਪਣੇ ਤੌਰ ਤੇ ਨਹੀਂ, ਇਸ ਲੈਵਲ ਤੇ ਤੁਸੀਂ ਕੈਨੇਡਾ 'ਚ ਬੈਠੇ ਹੋ ਔਰ ਦੂਜੇ ਇਹ ਹਰ ਇੱਕ ਨੂੰ ਟਾਸਕ ਦਿੱਤੀ ਹੋਈ ਹੈ। ਕੀ ਹੈ ਇਹ ਵੱਖਰੀ, ਕਿਉਂਕਿ IT ਸੈਕਟਰ 'ਚ ਤਾਂ ਇਹ ਬੜੇ ਹੋਏ ਨੇ, ਸੋ ਉਹਨਾਂ ਨੂੰ ਲੱਗਦਾ ਵੀ ਅਸੀਂ ਹਿਡਨ ID ਔਰ ਦੂਜੇ ਤੀਜੇ, ਪਰ ਹੁਣ ਉਹ ਕਾਊਂਟਰ ਕਰਨ ਵਾਲਾ ਵੀ ਅਸੀਂ ਪੁਲਿਸ ਨੂੰ ਇਸ ਕਾਮਯਾਬੀ ਦੀ ਵਧਾਈ ਵੀ ਦਿੰਦੇ ਹਾਂ। ਲੇਕਿਨ ਇਸ ਦੇ ਨਾਲ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਸ ਵੇਲੇ ਅਮਰੀਕਨ ਏਜੰਸੀਆਂ ਵੀ ਫੁੱਲੀ ਅਲਰਟ ਔਰ ਐਕਟਿਵ ਨੇ। ਔਰ ਜਿਵੇਂ ਉਹਨਾਂ ਨੇ ਪਿਛਲੇ ਦਿਨਾਂ 'ਚ ਕੈਲੀਫੋਰਨੀਆ 'ਚ 5-6 ਉਸ ਕਿਸਮ ਦੇ ਗੈਂਗਸਟਰ, ਜਿਨ੍ਹਾਂ 'ਚ ਇੱਕ ਨਿਹੰਗ ਬਾਣੇ ਵਾਲਾ ਬੰਦਾ ਵੀ, ਜਿਹਨੂੰ ਬੜਾ ਉਹਨਾਂ ਨੇ ਖਾਲਿਸਤਾਨੀਆਂ ਦੇ ਖਿਲਾਫ ਜਿਹੜਾ ਉਹ ਉਭਾਰਿਆ ਜਾਂ ਦੂਜਾ ਕੀਤਾ। ਲੇਕਿਨ ਇਸ ਤੋਂ ਪਹਿਲਾਂ ਵੀ ਜਿਹੜੀ ਇੱਕ ਖਬਰ ਜਿਸ ਨੂੰ ਹੁਣ ਇਹਨਾਂ ਨੇ ਦਿੱਤਾ ਹੈ, ਹਾਲਾਂਕਿ ਖਬਰ ਇੰਡੀਅਨ ਕੈਨੇਡੀਅਨ ਗੈਂਗਸਟਰ ਅਰੈਸਟਡ ਇਨ US। ਇਹ ਕੋਈ ਉਪਿੰਦਰ ਸਿਆਨ ਨਾਂ ਦਾ ਬੰਦਾ, ਇਹਨੂੰ ਨਵਾਡਾ ਦੇ ਵਿੱਚ ਜਿਹੜਾ ਪਿਛਲੇ ਮਹੀਨੇ ਜਿਹੜਾ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਫੜਿਆ ਸੀ। ਔਰ ਇਹ ਜਿਹੜਾ ਉਪਿੰਦਰ ਸਿਆਨ ਇਹ ਆਇਰਿਸ਼ ਗੈਂਗ ਦੇ ਨਾਲ ਵੀ ਜੁੜਿਆ ਹੋਇਆ, ਸਮਗਲਿੰਗ ਇੰਟਰਨੈਸ਼ਨਲ ਲੈਵਲ ਦੇ ਉੱਤੇ। ਔਰ ਜਿਹੜਾ ਮੈਥਾਫੈਟਾਮਿਨ ਇਹ ਗੁਜਰਾਤ 'ਚੋਂ ਸਭ ਤੋਂ ਜ਼ਿਆਦਾ ਸਮਗਲ ਹੋ ਕੇ ਆਉਂਦੀ ਹੈ, ਇਸ ਨਾਲ ਵੀ ਜੁੜਿਆ ਹੋਇਆ। ਔਰ ਫੈਂਟਾਨਿਲ ਪ੍ਰੀਕਸਰਸ, ਇਹਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਗਲੋਬਲ ਨਿਊਜ਼ ਦੀ ਇਹ ਖਬਰ ਹੈ। ਔਰ US ਕੋਰਟ ਡਾਕੂਮੈਂਟ ਕਹਿੰਦੇ ਨੇ ਵੀ ਨਵਾਡਾ 'ਚ ਉਹਨੂੰ ਪਿਛਲੇ ਮਹੀਨੇ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਫੜਿਆ। ਔਰ ਕੋਰਟ ਡਾਕੂਮੈਂਟ ਦੇ ਮੁਤਾਬਕ ਇਸ ਬੰਦੇ ਦਾ ਕਨੈਕਸ਼ਨ ਟਰਕਿਸ਼ ਅਮਰੀਕਨ ਕ੍ਰਿਮੀਨਲ ਗੈਂਗਸ ਦੇ ਨਾਲ, ਔਰ ਇਹ ਜਿਹੜਾ ਇਹ ਸਾਰੀ ਐਕਸਪੋਰਟ ਹੈ ਇਹ ਨਸ਼ਿਆਂ ਦੀ, ਉਸ ਨਾਲ ਜੁੜਿਆ ਹੋਇਆ। ਔਰ ਇਸ ਦਾ ਜਿਹੜਾ ਸੰਬੰਧ ਹੈ ਇੱਕ ਗੈਂਗ ਜਿਹੜੀ ਬ੍ਰਿਟਿਸ਼ ਕੋਲੰਬੀਆ 'ਚ ਬ੍ਰਦਰਸ ਕੀਪਰਸ ਉਹਦੇ ਨਾਲ ਹੈ। ਔਰ ਇਹ ਜਿਹੜਾ ਇਸ ਨੂੰ ਉਹਨਾਂ ਨੇ 2008 ਔਰ 2011 ਦੇ ਵਿੱਚ ਸਰੀ ਸ਼ੂਟਿੰਗਸ ਦੇ ਵਿੱਚ ਇਹ ਬਚ ਗਿਆ ਸੀ। ਔਰ ਹੁਣ ਇਹਨੂੰ ਜਿਹੜਾ ਹੈ ਇਹ ਕੈਨੇਡਾ ਦੀ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੇ ਨਾਲ ਹੈ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਵੈਨਕੂਵਰ ਸੈਂਟਰ ਹੈ ਇਹ ਸਾਰੇ ਦਾ, ਜਿਸ 'ਚ ਇਹ ਟਰਾਂਸਨੈਸ਼ਨਲ ਇਸ ਕ੍ਰਾਈਮ ਦੇ ਵਿੱਚ ਇਨਵੋਲਵ ਹੈ। ਹੁਣ ਇਸ ਲੈਵਲ ਦੀ ਜਿਹੜੀ ਇੰਟਰਨੈਸ਼ਨਲ ਗੈਂਗਸ ਔਰ ਦੂਜੇ ਤੀਜੇ ਇਹ ਬਿਨਾਂ ਸਟੇਟ ਪੈਟਰਨੇਜ ਦੇ ਨਹੀਂ ਹੁੰਦਾ, ਕਿਉਂਕਿ ਜਿਹੜੀ ਮਨੀ ਹੈ ਡਿਲੀਵਰੀ ਔਰ ਕਿਉਂਕਿ ਵੈਪਨਸ ਔਰ ਡਰੱਗਸ ਇਹ ਇਕੱਠੇ ਜਾਂਦੇ ਨੇ। ਹੁਣ ਜੇ ਨਿਖਿਲ ਗੁਪਤਾ ਫੜਿਆ ਜਾਂਦਾ ਤੇ ਨਿਖਿਲ ਗੁਪਤੇ ਦਾ ਸੰਬੰਧ ਵੀ ਉਹਨਾਂ ਗੈਂਗਸ ਨਾਲ ਹੈ। ਉਹ ਸਾਰੇ ਨਾਲ ਜਦੋਂ ਹੁਣ ਉਹਦੇ 'ਚ ਸਾਹਮਣੇ ਆਇਆ ਕਿ ਉਹਦੇ ਕੋਲ ਪਾਕਿਸਤਾਨੀ ਪਾਸਪੋਰਟ ਵੀ ਹੈ, ਉਹਦਾ ਇੱਕ ਮੁੰਡਾ ਪਾਕਿਸਤਾਨ 'ਚ, ਕਿਸ ਲੈਵਲ ਦੇ ਉੱਤੇ ਇਹ ਸਾਰਾ ਪਾਰਟ ਹੈ। ਔਰ ਇਹ ਜਿਹੜਾ ਇਹ ਸਾਰੇ 'ਚ ਜੇ ਅਸੀਂ ਈਵਨ ਅਮਰੀਕਾ ਦੇ ਵਿੱਚ 6-7 ਵਾਕਿਆਤ ਇਸ ਪੀਰੀਅਡ ਦੇ ਵਿੱਚ ਦੇਖੀਏ ਕਿ ਵੀ ਇਹ ਭਾਰਤੀ ਏਜੰਸੀਆਂ ਅਮਰੀਕਾ ਨੂੰ ਵੀ ਔਰ ਕੈਨੇਡਾ ਨੂੰ ਇੰਡੀਆ 'ਚ ਟਰਨ ਕਰ ਰਹੀਆਂ ਨੇ। ਫਿਰ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਕੇਸ ਹੈ ਕਿ ਵੀ ਇੰਡੀਅਨ ਇੰਟੈਲੀਜੈਂਸ ਰਨ ਮਰਡਰ ਫਾਰ ਹਾਇਰ ਪਲਾਟਸ ਇਨ ਨਿਊਯਾਰਕ ਸਿਟੀ। ਨਿਖਿਲ ਗੁਪਤਾ ਦਾ ਟਰਾਇਲ 3 ਨਵੰਬਰ ਤੋਂ ਸ਼ੁਰੂ ਹੋਣਾ ਹੈ। ਬਹੁਤ ਸਾਰੇ ਫੈਕਟ ਸਾਹਮਣੇ ਆਉਣਗੇ, ਪਰ ਅਸੀਂ
ਦੇਖ ਰਹੇ ਹਾਂ ਵੀ ਕਿਵੇਂ ਨਿਊਯਾਰਕ ਦੇ ਵਿੱਚ ਜੇ 1 ਲੱਖ 'ਚ ਡੀਲ ਹੁੰਦੀ ਹੈ ਗੁਰਪਤਵੰਤ ਪੰਨੂ ਨੂੰ ਐਲੀਮੀਨੇਟ ਕਰਨ ਦੀ, 15 ਕੇ 20 ਹਜ਼ਾਰ ਡਾਲਰ ਕੈਸ਼ ਦੇ ਰਹੇ ਨੇ, ਉਹ ਅੰਡਰ ਕਵਰ ਨੂੰ ਦੇ ਰਹੇ ਨੇ। ਸੋ ਇਸ ਲੈਵਲ ਦਾ ਮਰਡਰ ਪਲਾਟ ਅਮਰੀਕਾ ਦੀ ਧਰਤੀ ਤੇ ਚੈੱਕ ਰਿਪਬਲਿਕ 'ਚ ਬੈਠਾ ਰਾਹ ਦਾ ਬੰਦਾ ਨਿਖਿਲ ਗੁਪਤਾ ਜਿਹੜਾ ਉਹ ਪਲਾਨ ਕਰ ਰਿਹਾ। ਫਿਰ ਜਿਹੜੀ ਹੁਣ ਭੂਸ਼ਣ ਆਥਲੇ ਦੀ ਕਨਵਿਕਸ਼ਨ ਟੈਕਸਾਸ 'ਚ ਰਹਿੰਦਾ ਹੋਈ ਕਿ ਉਹਨੇ ਸਿੱਖ ਕੋਲੀਸ਼ਨ ਔਰ ਦੂਸਰੀਆਂ ਜਥੇਬੰਦੀਆਂ ਨੂੰ ਕਿਵੇਂ ਧਮਕੀਆਂ ਦਿੱਤੀਆਂ, ਸਿੱਖੀ ਦੇ ਖਿਲਾਫ ਕਿਹਾ, ਔਰ ਉਹ ਫੜ ਕੇ ਉਹਦੀ ਕਨਵਿਕਸ਼ਨ ਹੋਈ ਹੈ ਸਿਵਲ ਰਾਈਟਸ ਦੇ ਉੱਤੇ ਜਿਹੜਾ ਹੈ। ਫਿਰ ਅਸੀਂ ਦੇਖਦੇ ਹਾਂ ਕਿ ਫੈਨਟਨਲ ਪੈਡਲਿੰਗ ਪਟੇਲ ਜਿਹੜਾ ਹੈ ਇਸ ਦੀ ਕਨਵਿਕਸ਼ਨ ਇਸ ਦੇ ਉੱਤੇ ਹੋਈ ਹੈ। ਫਾਈਨੈਂਸ਼ੀਅਲ ਫਰਾਡ ਅਡਾਨੀ ਦਾ ਜਿਹੜਾ ਕੇਸ ਨਿਊਯਾਰਕ ਚੱਲ ਰਿਹਾ ਹੈ, 300 ਮਿਲੀਅਨ ਡਾਲਰ ਜਿਹੜਾ ਉਹਨਾਂ ਨੇ ਸੋਲਰ ਸਿਸਟਮ ਔਰ ਦੂਜੇ ਦੇ ਉੱਤੇ ਕੀਤਾ, ਇਸ ਲੈਵਲ ਦਾ ਕ੍ਰਾਈਮ ਇਹਨਾਂ ਦਾ। ਫਿਰ US ਟੈਕਸ ਸੀਕ੍ਰੇਟ ਥੈਫਟ ਜਿਹੜੀ ਹੈ ਸੰਜੇ ਕੌਸ਼ਕ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਕੇਸ ਚੱਲ ਰਿਹਾ, ਕਿਸ ਲੈਵਲ ਦੇ ਉੱਤੇ ਹੈ। ਕਾਲ ਸੈਂਟਰ ਸਕੈਮਸ ਤੁਸੀਂ ਦੇਖੋਗੇ ਕਿ ਜਿਹੜੇ YouTube ਦੇ ਉੱਤੇ ਜਾਂ ਦੂਸਰੇ ਬਹੁਤ ਸਾਰੀਆਂ ਸਟੋਰੀਜ਼ ਪਈਆਂ ਨੇ ਕਿ ਉੱਥੇ ਬੈਠੇ ਕਿਵੇਂ ਇੱਥੇ ਅਮਰੀਕਨ ਬਜ਼ੁਰਗਾਂ ਦੇ ਅਕਾਊਂਟ 'ਚੋਂ ਪੈਸੇ ਕਢਾਉਂਦੇ ਨੇ, ਸਕੈਮ ਕਰਦੇ ਨੇ, ਕਿਉਂਕਿ ਆਊਟਸੋਰਸਿੰਗ ਅਮਰੀਕਾ ਨੇ ਕੀਤੀ ਹੋਈ ਸੀ ਇੰਡੀਅਨ ਨੂੰ, ਤੇ ਉਹਦੇ 'ਚੋਂ ਵੱਡੇ ਸਕੈਮ ਨਿਕਲਦੇ ਨੇ। H1B ਵੀਜ਼ਾ ਫਰਾਡ, ਹੁਣ ਇਸ ਲੈਵਲ ਦਾ ਵੀਜ਼ਾ ਫਰਾਡ ਹੁਣ ਇਹ ਕੇਸ ਜਿਹੜਾ ਅੱਜ ਬਹੁਤ ਹਾਈਲਾਈਟ ਹੋਇਆ ਹੈ ਉਸ ਦਾ ਮੈਂ ਜ਼ਿਕਰ ਕਰਾਂਗਾ। ਫਿਰ ਐਲਡਰ ਐਂਡ EMPLOYER ਸਵਿੰਡਲਰਸ ਕਿ ਵੀ ਉਹ ਐਲਡਰਲੀ ਲੋਕਾਂ ਦੇ ਵਿਚਾਰੇ ਉਹਨਾਂ ਦੀ ਜਿਹੜੀ ਹੈ ਮਨੀ ਨੂੰ ਸਵਿੰਡਲ ਕਰ ਰਹੇ ਨੇ। ਸੋ ਇਹ ਸਾਰੇ ਇੱਕ ਫੀਲਡ ਦੀ ਇਹਨਾਂ ਦੀ ਕ੍ਰਿਮੀਨਲ ਐਕਟੀਵਿਟੀ ਨਹੀਂ ਹੈ ਇਹਨਾਂ ਹਿੰਦੂ ਤਵੀਆਂ ਦੀ। ਆ 7 ਫੀਲਡ ਅਸੀਂ ਗਿਣਾਏ ਨੇ, ਇਹ ਸਾਰੇ ਦੇ ਵਿੱਚ ਹੈ। ਔਰ ਬਾਕੀ ਜੋ ਮੈਡੀਕਲ ਫਰਾਡ ਜਾਂ ਦੂਜੇ UK ਦੇ ਵਿੱਚ ਸਾਹਮਣੇ ਆਇਆ ਕਿ ਅਮਰੀਕਾ ਦੇ ਵਿੱਚ 2 ਡਾਕਟਰ ਭਰਾ ਜਿਹੜੇ ਨੇ ਹਿੰਦੂ ਜਿਹੜੇ ਨੇ ਇਸ ਫਰਾਡ ਦੇ ਵਿੱਚ ਜਿਹੜੇ ਨੇ ਮੈਡੀਕਲੀ ਉਹ ਲੱਗੇ ਹੋਏ ਨੇ। ਹੁਣ ਅੱਜ ਦੀ ਮੇਨ ਖਬਰ ਸੀ ਕਿ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਜਸਟਿਸ ਇੰਡਾਈਟਸ ਚੰਦਰਕਾਂਤ ਪਟੇਲ ਐਂਡ 3 ਲੁਈਜ਼ੀਆਨਾ ਪੁਲਿਸ ਚੀਫਸ ਇਨ ਯੂ ਵੀਜ਼ਾ ਇਮੀਗ੍ਰੇਸ਼ਨ ਫਰਾਡ ਸਕੀਮ। ਵੀ ਇਹ ਆਪ ਤਾਂ ਕਰਪਟ ਨੇ, ਇਹਨਾਂ ਨੇ ਜਿਹੜਾ ਉਹ ਲੁਈਜ਼ੀਆਨਾ ਦੇ ਪੁਲਿਸ ਚੀਫਸ ਨੂੰ ਵੀ ਕਰਪਟ ਕੀਤਾ ਹੈ। ਹੁਣ ਡਿਫੈਂਡੈਂਟ ਕੀ ਨੇ? 5 ਟੋਟਲ ਨੇ। ਚੰਦਰਕਾਂਤ ਪਟੇਲ ਹੈ, ਓਕਡੇਲ ਬਿਜ਼ਨਸ ਓਨਰ ਹੈ, ਇਹਦੇ ਕੋਲ ਸਬਵੇ ਫਰੈਂਚਾਈਜ਼ ਜਿਹੜਾ ਉਹ ਹੈ, ਔਰ ਉਹਨੇ ਜਿਹੜਾ ਉੱਥੋਂ ਦੇ ਚੈਜ਼ ਡੋਇਲ ਚੀਫ ਆਫ ਪੁਲਿਸ ਓਕਡੇਲ ਦਾ, ਸਿਟੀ ਪੁਲਿਸ ਦਾ ਚੀਫ ਮਾਈਕਲ ਸਲੈਨਲੀ, ਜਿਹੜਾ ਵਾਰਡ 5 ਮਾਰਸ਼ਲ ਓਕਡੇਲ ਦਾ, ਗਲੈਨ ਡਿਕਸਨ ਫਾਰਮਰ ਚੀਫ ਆਫ ਪੁਲਿਸ ਫਾਰੈਸਟ ਹਿਲ, ਔਰ ਟਿਬੋ ਓਇਸ਼ਾ ਫਾਰਮਰ ਚੀਫ ਆਫ ਪੁਲਿਸ ਸਿਟੀ ਆਫ ਗਲੈਨਮੋਰਾ। ਹੁਣ ਇੰਡਾਈਟਮੈਂਟ ਡਿਟੇਲਸ ਕੀ ਨੇ ਕਿ ਜੁਲਾਈ 2, 2025 ਨੂੰ ਫੈਡਰਲ ਗ੍ਰੈਂਡ ਜੂਰੀ ਨੇ ਸ਼ਰੈਵਰਡਪੋਰਟ ਦੇ ਵਿੱਚ 62 ਕਾਊਂਟ ਦੇ ਉੱਤੇ 62 ਇਲਜ਼ਾਮ ਨੇ ਉਹਨਾਂ ਦੇ ਉੱਤੇ, ਚਾਰਜਿੰਗ ਬ੍ਰਾਈਬਰੀ, ਮੇਲ ਫਰਾਡ, ਮਨੀ ਲਾਂਡਰਿੰਗ, ਇਹ ਮੇਨ ਚਾਰਜ 62 ਚਾਰਜ ਨੇ ਇਹਨਾਂ ਦੇ ਉੱਤੇ। ਸਕੀਮ ਟਾਈਮਲਾਈਨ ਕੀ ਹੈ ਵੀ 2015 ਤੋਂ 2025 ਤੱਕ ਅੰਦਾਜ਼ਾ ਲਾ ਲਓ ਕਿ ਵੀ 10 ਸਾਲ ਉਹਨਾਂ ਨੇ ਇਹ ਜਿਹੜਾ ਚੰਦਰਕਾਂਤ ਪਟੇਲ ਹੈ ਇਹਨੇ ਪੁਲਿਸ ਦੇ ਸਾਰੇ ਹੀ ਬੰਦੇ ਜਿਨ੍ਹਾਂ ਨੂੰ ਬਰਾਈਬ ਕੀਤਾ ਔਰ ਦੂਜਾ ਇਹ ਵੱਡਾ ਵੀਜ਼ਾ ਫਰਾਡ ਚਲਾਇਆ। ਮੋਡਸ ਆਪਰੈਂਡੀ ਕੀ ਹੈ? ਫੈਬਰੀਕੇਟਡ ਆਰਮਡ ਰੋਬਰੀ, ਪੁਲਿਸ ਵਾਲਿਆਂ ਤੋਂ ਝੂਠੇ ਇਹ ਕਰ ਲੈਣਾ ਕਿ ਜੀ ਹਥਿਆਰਬੰਦ ਲਟੇਰੇ ਆਏ ਜੀ, ਉਹਨਾਂ ਨੇ ਸਟੋਰ ਲੁੱਟ ਲਿਆ। ਪੁਲਿਸ ਰਿਪੋਰਟਸ ਲਿਸਟਿੰਗ ਨਾਨ ਲੁਈਜ਼ੀਆਨਾ ਫੋਰਨ ਨੈਸ਼ਨਲਸ ਐਜ਼ ਕ੍ਰਾਈਮ ਵਿਕਟਮਸ। ਉਹਨੂੰ ਕਿਹਾ ਜੀ ਇਹ ਉਹ ਰਹਿਣ ਵਾਲੇ ਵੀ ਨਹੀਂ ਸੀ, ਝੂਠੇ ਸਟੋਰਾਂ ਦੇ ਉੱਤੇ ਝੂਠੀ ਰੋਬਰੀ ਰਿਪੋਰਟ, ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਵਿਕਟਮ ਬਣ ਗਏ ਨੇ ਕ੍ਰਾਈਮ। ਯੂਜ਼ਡ ਦੋਜ਼ ਫਾਲਸ ਰਿਪੋਰਟ ਟੂ ਸਪੋਰਟ ਫ੍ਰੈਡੂਲੈਂਟ ਯੂ ਵੀਜ਼ਾ ਐਪਲੀਕੇਸ਼ਨ। ਹੁਣ ਦੇਖੋ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਹੁਤ ਭਲਾ ਰਿਹਾ। ਹੁਣ ਜਿਵੇਂ ਇੱਥੇ ਵਾਹਵਾ ਦੇ ਕੇਸ ਬਹੁਤਿਆਂ ਨੇ ਲਾਏ ਹੋਏ ਨੇ ਕਿ ਜੀ ਵਿਆਹ ਹੋਇਆ ਮਿਸਯੂਜ਼, ਉਹਨੂੰ ਸੀ ਕਿ ਵੀ ਜੇ ਕੋਈ ਵਿਕਟਮ ਹੈ ਜਾਂ ਦੂਜਾ ਹੈ ਉਹਨਾਂ ਨੂੰ ਹੋਏ, ਪਰ ਤੁਸੀਂ ਦੇਖੋ ਵੀ ਲੱਖ ਲੱਖ ਡਾਲਰ ਲੈ ਕੇ ਇੱਥੇ ਵਕੀਲਾਂ ਨੇ ਕਿਵੇਂ ਉਸ ਕਲੌਜ਼ ਨੂੰ ਮਿਸਯੂਜ਼ ਕੀਤਾ। ਹੁਣ ਇਸੇ ਤਰ੍ਹਾਂ ਜਿਹੜੀ ਯੂ ਵੀਜ਼ਾ ਸਕੀਮ ਵੀ ਹੈ ਕਿ ਜੇ ਤੁਸੀਂ ਵਿਕਟਮ ਹੋ, ਤੁਹਾਡੇ ਤੇ ਕੋਈ ਹੋਇਆ ਜਾਂ ਤੁਹਾਨੂੰ ਹਿਊਮੈਨਿਟੇਰੀਅਨ ਕੰਸੀਡਰੇਸ਼ਨ ਦੇ ਥੱਲੇ ਉਹ ਵੀਜ਼ਾ ਦਿੱਤਾ ਜਾਂਦਾ ਵੀ ਤੁਸੀਂ ਵਾਇਲੈਂਸ ਦਾ ਸ਼ਿਕਾਰ ਹੋ। ਹੁਣ ਇਸ ਸ਼ੈਤਾਨ ਦੀ ਟੂਟੀ ਨੇ ਗੁਜਰਾਤੀ ਪਟੇਲ ਨੇ, ਚੰਦਰਕਾਂਤ ਨੇ ਸਾਰੇ ਪੁਲਿਸ ਅਫਸਰ ਫਸਾਏ। ਜਿਹੜੇ ਲੁਈਜ਼ੀਆਨਾ ਦੇ ਨਹੀਂ ਰਹਿਣ ਵਾਲੇ ਸੀ ਉਹਨਾਂ ਦੇ ਦੀਆਂ ਰਿਪੋਰਟਾਂ ਲੁਈਜ਼ੀਆਨਾ ਚੋਂ ਬਣਾਈਆਂ ਕਿ ਜੀ ਉਹਨਾਂ ਦੀ ਰੋਬਰੀ ਹੋਈ ਜਾਂ ਦੂਜੇ,
ਤੇ ਅੱਗੋਂ ਜਿਨ੍ਹਾਂ ਦੇ ਯੂ ਵੀਜ਼ਾ ਅਪਲਾਈ ਕੀਤੇ ਉਹਨਾਂ ਤੋਂ ਲੱਖ ਲੱਖ ਡਾਲਰ ਲਿਆ ਹੋਏਗਾ। ਔਰ ਇਹ ਸਾਰੇ ਦੇ 10 ਸਾਲ ਇਹ ਆਪਰੇਸ਼ਨ ਚਲਾਇਆ, ਫੈਬਰੀਕੇਟ ਕੀਤਾ। ਉਹ ਜਿਹੜੀਆਂ ਫਾਲਸ ਰਿਪੋਰਟਸ ਨੇ ਉਹ ਯੂ ਵੀਜ਼ਾ ਐਪਲੀਕੇਸ਼ਨ ਦੇ ਯੂਜ਼ ਕੀਤੀਆਂ। ਨੋ ਐਕਚੁਅਲ ਕ੍ਰਾਈਮਸ ਔਰ ਵਿਕਟਮਸ ਐਵਰ ਐਗਜ਼ਿਸਟਡ, ਕੋਈ ਵਿਕਟਮ ਹੈ ਹੀ ਨਹੀਂ ਸੀ, ਕੋਈ ਕ੍ਰਾਈਮ ਹੋਇਆ ਹੀ ਨਹੀਂ, ਸਾਰਾ ਫਾਲਸ। ਤੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਕੀ ਸੀ? ਪਟੇਲ ਪੇਡ $5,000 ਪਰ ਫੋਰਨ ਨੈਸ਼ਨਲ ਨੇਮ ਟੂ ਈਚ ਕੋਆਪਰੇਟਿੰਗ ਆਫਿਸਰ। ਜਿਨੇ ਆ ਪੁਲਿਸ ਦੇ ਵਿਚਾਰੇ ਮਾਰਸ਼ਲ ਤੋਂ ਲੈ ਕੇ ਸਭ ਕਰਪਟ ਕੀਤੇ ਇਹਨਾਂ ਨੇ, ਬਾਣੀਆਂ ਨੇ, ਗੁਜਰਾਤੀਆਂ ਨੇ, ਉਹਨਾਂ ਨੂੰ ਸਿਰਫ $5,000 ਮਿਲਦਾ ਸੀ ਵੀ ਤੁਸੀਂ ਆ ਜਿਹੜੀ ਰਿਪੋਰਟ ਫਾਲਸ ਰੋਬਰੀ ਦੀ ਜਾਂ ਦੂਜੀ ਬਣਾ ਦਿਓ। ਔਰ ਇਹ ਜਿਹੜੀ ਡਾਕੂਮੈਂਟਡ ਪੇਮੈਂਟ 18 ਫਰਵਰੀ 2025 ਹੈ, ਔਰ ਕੁਝ ਜਿਹੜੀਆਂ ਨੇ ਉਹ ਡਾਕੂਮੈਂਟ ਵੀ ਨਹੀਂ ਹੋਈਆਂ। ਔਰ ਫਿਰ ਅਰੈਸਟ ਔਰ ਸਰਚਿਸ 2 ਜੁਲਾਈ ਨੂੰ ਇਹ ਸਾਰੀਆਂ ਜਦੋਂ ਅਰੈਸਟ ਹੋਈਆਂ, ਸਰਚਿਸ ਹੋਈਆਂ, ਔਰ ਇਹ ਪੰਜੋ ਹੀ ਡਿਫੈਂਡੈਂਟ ਜਿਹੜੇ ਨੇ ਫੈਡਰਲ ਏਜੰਟਸ ਨੇ, ਇਹਨਾਂ ਨੂੰ ਫੜਿਆ, ਸਰਚ ਵਾਰੰਟਸ ਐਗਜ਼ੀਕਿਊਟਡ। ਉਹ ਓਕਡੇਲ ਫੋਰੈਸਟ ਪੁਲਿਸ ਡਿਪਾਰਟਮੈਂਟ, ਫੋਰੈਸਟ ਹਿਲ, ਇਹ वो ਮਨੀ ਲਾਂਡਰਿੰਗ ਕਾਊਂਟਸ tied to vehicles, real estate, bank transactions, forfeiture sort of assets purchased with illicit proceeds। ਹੁਣ 10 ਸਾਲ ਜਦੋਂ ਇਹ ਚੱਲਿਆ, ਪੁਲਿਸ ਵਾਲੇ ਵੀ ਮਾਲਾ ਮਾਲ, ਭਾਵੇਂ $5,000 ਹੀ ਪਰ ਕੇਸ ਮਿਲਦਾ, ਕਿੰਨੇ ਹਜ਼ਾਰਾਂ 'ਚ ਕੇਸ ਕੀਤੇ ਹੋਣੇ ਨੇ ਇਹਨਾਂ ਨੇ। ਉਹ ਸਾਰੇ ਫਰਾਡੀ ਹੈ ਗੁਜਰਾਤੀ, ਉਹਨਾਂ ਤੋਂ ਪੈਸੇ ਲੈ ਹੋਣੇ ਨੇ ਵੱਡੀ ਗਿਣਤੀ 'ਚ। ਫਿਰ ਜਿਹੜੀ ਹੈ ਇਸ ਦੀ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਿਉਂਕਿ ਇਹ ਸਾਰਿਆਂ ਨੂੰ ਉਹਨਾਂ ਨੇ ਅਰੈਸਟ ਕੀਤਾ। ਫਿਰ ਨੀਅਰਲੀ 2000 ਆਫਿਸਰਸ ਐਗਜ਼ੀਕਿਊਟਡ 11 ਵਾਰੰਟਸ ਅਕਰਾਸ ਸਾਊਥ ਸੈਂਟਰਲ ਲੁਈਜ਼ੀਆਨਾ। ਸਟੇਟ ਕਿਹੜੀ? ਲੁਈਜ਼ੀਆਨਾ, ਜਿੱਥੇ ਕੋਈ ਸਾਡੇ ਤਾਂ ਜਾਂਦੇ ਨਹੀਂ ਹੈ ਉੱਥੇ। ਉਹ 200 ਆਫਿਸਰਸ ਨੇ ਜਿਹੜਾ ਉਹ ਛਾਪਾਮਾਰੀ ਕੀਤੀ। 10 ਸਾਲ ਤੋਂ ਇੰਨਾ ਵੱਡਾ ਫਰਾਡ ਇਮੀਗ੍ਰੇਸ਼ਨ ਦਾ ਰਨ ਕਰ ਰਹੇ ਸੀ। ਔਰ ਇਹ ਯੂਐਸਸੀਐਸ ਨੇ 1 ਸਾਲ ਤੋਂ ਇਹਦੀ ਪ੍ਰੋਬ ਸ਼ੁਰੂ ਕੀਤੀ ਹੋਈ ਸੀ। FBI ਵੀ ਇਨਵੋਲਵ ਸੀ, IRS ਵੀ ਇਨਵੋਲਵ ਸੀ। ਔਰ ਹੁਣ ਉਹਦੀ ਜਿਹੜਾ ਕਸਟਡੀ ਸਟੇਟਸ ਇਹ ਹੈ ਕਿ ਉਹ ਪਟੇਲ ਜਿਹੜਾ ਹੈ ਉਹ ਡਿਟੇਨਡ ਹੈ ਅਲੈਗਜ਼ੈਂਡਰੀਆ ਦੇ ਵਿੱਚ। ਔਰ ਇਹ ਜਿਹੜੇ ਉਹਦੇ ਨਾਲ ਲੀਗਲ ਪ੍ਰੋਸੈਸ ਹੈ, ਇਹ ਐਲੀਗੇਸ਼ਨਸ ਨੂੰ ਜਿਹੜਾ ਅੱਗੇ ਫਰਦਰ ਪਬਲਿਕ ਸੇਫਟੀ ਮੈਸੇਜ ਪ੍ਰੈਸ ਕਾਨਫਰੰਸ ਕੀਤੀ ਗਈ। ਔਰ ਐਕਟਿੰਗ US ਅਟਾਰਨੀ ਐਲੈਕ ਵੈਨ ਹੁਕ ਵੈਸਟਰਨ ਡਿਸਟ੍ਰਿਕਟ ਲੁਈਜ਼ੀਆਨਾ ਓਪਨ ਦਾ ਬਰੀਫਿੰਗ। ਔਰ ਉਹਦੇ 'ਚ ਉਹਨਾਂ ਨੇ ਇਹ ਸਾਰਾ ਜਿਹੜੇ ਲਾ ਐਨਫੋਰਸਮੈਂਟ ਜਾਂ ਦੂਜੇ ਨੇ, ਹੁਣ ਤੁਸੀਂ ਇਸ ਲੈਵਲ ਦਾ ਕੋਈ ਫਰਾਡ ਸੋਚ ਸਕਦੇ ਹੋ ਕਿ ਕੋਈ ਪੰਜਾਬ ਦਾ ਜਾਂ ਕੋਈ ਬੰਦਾ 10 ਸਾਲ ਤੋਂ ਕਿਸ ਲੈਵਲ ਦੇ ਉੱਤੇ, ਕਿ ਬਈ ਤੁਸੀਂ ਅਸਾਈਲਮ 'ਚ ਤਾਂ ਝੂਠ ਹੁੰਦਾ ਹੈ, ਜੇ ਤੁਸੀਂ ਕਹਾਣੀ ਬਣਾ ਲਈ ਉੱਥੋਂ 2 ਚਿੱਠੀਆਂ ਲੈ ਆਏ ਉਹ ਸਮਝ ਆ ਸਕਦਾ। ਇੱਥੇ ਨਿੱਜੀ ਕਿਸੇ ਨਾਲ ਤੁਸੀਂ ਆਰਟੀਫੀਸ਼ੀਅਲ ਵਿਆਹ ਕੀਤਾ, ਫਿਰ ਡਾਈਵੋਰਸ ਲਿਆ ਦੂਜਾ, ਉਹ ਵੀ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਅਮਰੀਕਨ ਸਿਸਟਮ ਨੂੰ ਅਬਿਊਜ਼ ਕੀਤਾ 10 ਸਾਲ ਤੋਂ, ਸਾਰੀ ਪੁਲਿਸ ਕਰਪਟ ਕਰਤੀ, ਝੂਠੇ ਰੋਬਰੀ ਦੇ ਕੇਸ, ਉਹਦੇ ਝੂਠੇ ਫਾਲਸ ਡਾਕੂਮੈਂਟ। ਹੁਣ ਇਹ ਜਿਹੜਾ ਸਾਰਾ ਇਸ ਪੀਰੀਅਡ 'ਚ ਹੀ ਹੋ ਰਿਹਾ। ਸੋ ਇਹ ਅਸੀਂ ਸਮਝਦੇ ਹਾਂ, ਅਸੀਂ ਵੈਲਕਮ ਕਰਦੇ ਹਾਂ ਕਿ ਵੀ ਇਹ ਜਿਹੜਾ ਇਹਨਾਂ ਦੇ ਫਰਾਡ ਨੇ ਉਹਨੂੰ ਐਕਸਪੋਜ਼ ਕੀਤਾ ਜਾ ਰਿਹਾ। ਔਰ ਇਹ ਸਾਰੇ ਕ੍ਰਿਮੀਨਲਸ ਜਿਹੜੇ ਨੇ ਇੱਥੇ ਲਿਆ ਕੇ ਉਹਨਾਂ ਨੇ ਇਹ ਸਾਰਾ ਜਿਹੜਾ ਗੁਜਰਾਤੀ ਲਾਣਾ ਔਰ ਹਿੰਦੂ ਅਮਰੀਕਨ ਫਾਊਂਡੇਸ਼ਨ ਔਰ ਇਹ ਦੂਜੇ ਤੀਜੇ ਐਬੈਟ ਕਰਦੇ ਨੇ ਇਸ ਕ੍ਰਾਈਮ ਨੂੰ। ਔਰ ਇਹ ਚੰਗੀ ਗੱਲ ਹੈ ਵੀ ਅਮਰੀਕਨ ਏਜੰਸੀਆਂ ਨੇ ਇਹਨਾਂ ਨੂੰ ਹੁਣ ਦਾੜ ਥੱਲੇ ਲਿਆਂਦਾ ਔਰ ਇਹਨਾਂ ਨੂੰ ਐਕਸਪੋਜ਼ ਕੀਤਾ ਜਾ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ ਡੀਸੀ 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525।
ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਪਾਕਿਸਤਾਨ ਯੁੱਧ ਦੇ 2 ਮਹੀਨੇ ਬਾਅਦ ਹੁਣ ਭਾਰਤੀ ਹਾਕਮਾਂ ਤੇ ਉਸ ਦੇ ਫੌਜੀ ਜਰਨੈਲਾਂ ਨੇ ਇੱਕ ਨਵਾਂ ਬਿਰਤਾਂਤ ਸਿਰਜਣਾ ਸ਼ੁਰੂ ਕੀਤਾ ਹੋਇਆ ਹੈ। ਪਿਛਲੇ ਦਿਨੀ ਅਜੀਤ ਡੋਵਾਲ ਨੇ ਕਿਹਾ ਕਿ ਇਸ ਲੜਾਈ ਵਿੱਚ ਭਾਰਤ ਦੀ ਕਿਸੇ ਵੀ ਬਿਲਡਿੰਗ ਦੀ ਇਮਾਰਤ ਜਿਹੜੀ ਹੈ ਉਹ ਖਿੜਕੀ ਦਾ ਸ਼ੀਸ਼ਾ ਤੱਕ ਨਹੀਂ ਟੁੱਟਿਆ। ਸੋ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਨੇ ਕਿਹਾ ਹੈ ਕਿ ਪਾਕਿਸਤਾਨੀ ਡਰੋਨਸ ਨੇ ਭਾਰਤ ਦਾ ਕੋਈ ਨੁਕਸਾਨ ਨਹੀਂ ਕੀਤਾ। ਸੋ ਬਲਿਹਾਰੇ ਜਾਈਏ ਇਹਨਾਂ ਝੂਠ ਦੇ ਦੇਵਤਿਆਂ ਦੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਬੇਸ਼ੱਕ ਇਹ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਸੱਚ ਕੌੜਾ ਹੁੰਦਾ ਹੈ, ਸੱਚ ਨੰਗਾ ਹੁੰਦਾ ਹੈ, ਝੂਠ ਜਿਹੜਾ ਹੈ ਉਸ ਨੇ ਬਹੁਤ ਕੱਪੜੇ ਪਾਏ ਹੁੰਦੇ ਨੇ, ਬਹੁਤ ਕੱਜ ਦੇ ਵਿੱਚ ਹੁੰਦਾ ਹੈ, ਪਰੋਸਿਆ ਜਾਂਦਾ ਹੈ ਔਰ ਮੋਸਟ ਆਫ ਦਾ ਟਾਈਮ ਝੂਠ ਵਿਕਦਾ ਹੈ। ਪਰ ਇਹ ਵੀ ਨਾਲ ਕਿਹਾ ਜਾਂਦਾ ਵੀ ਸੱਚ ਦਾ ਆਪਣਾ ਭਾਰ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਵੀ ਅਲਟੀਮੇਟਲੀ ਸਮਾਂ ਜਿਹੜਾ ਹੈ ਉਹ ਸੱਚ ਨੂੰ ਸਾਹਮਣੇ ਲੈ ਹੀ ਆਉਂਦਾ ਹੈ। ਜਿੰਨੇ ਮਰਜ਼ੀ ਪਰਦਿਆਂ ਦੇ ਵਿੱਚ ਕੋਈ ਝੂਠ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ, ਇੱਕ ਦਿਨ ਸੱਚ ਜਿਹੜਾ ਜਗਜ਼ਾਹਰ ਹੋ ਜਾਂਦਾ। ਰੱਬ ਦੀ ਦਰਗਾਹ ਤਾਂ ਹੁੰਦਾ ਹੀ ਹੈ। ਉਹ ਤਾਂ ਇੱਕ ਸਿੱਖ ਜਿਹੜਾ ਉਹ ਆਪਣਾ ਇਸ ਗੱਲ ਦੇ ਉੱਤੇ ਈਮਾਨ ਰੱਖਦਾ ਹੈ ਕਿ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ। ਲੇਕਿਨ ਦੁਨੀਆ 'ਚ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਵੀ ਹੁਣ ਜਿਵੇਂ ਇਹਨਾਂ ਪੱਛਮੀ ਮੁਲਕਾਂ ਦਾ ਇੱਕ ਕਸਟਮ ਕਹਿ ਲਓ ਜਾਂ ਇੱਕ ਪਰੰਪਰਾ ਹੈ ਕਿ ਲਗਭਗ 30 ਸਾਲ ਬਾਅਦ ਇਹ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਹੁੰਦੀ ਹੈ, ਜਦੋਂ ਕੋਈ ਨੀਤੀ ਬਣੀ ਹੈ, ਬਣਾਈ ਹੈ, ਲਾਗੂ ਕੀਤੀ ਹੈ, ਤੇ ਉਦੋਂ ਉਹਨਾਂ ਨੂੰ ਲੱਗਦਾ ਵੀ ਜੇ ਹੁਣ ਸੱਚ ਸਾਹਮਣੇ ਆਇਆ ਤੇ ਉਹ ਨੁਕਸਾਨ ਕਰੇਗਾ ਭਾਵੇਂ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ, 30 ਸਾਲ ਬਾਅਦ ਉਹਨੂੰ ਉਹ ਡੀਕਲਾਸੀਫਾਈ ਕਰਦੇ ਨੇ। ਲੇਕਿਨ ਹੁਣ ਇਹ ਵੀ ਸਾਹਮਣੇ ਆਉਣਾ ਸ਼ੁਰੂ ਹੋਇਆ ਵੀ ਜੇ ਉਹਨਾਂ ਨੂੰ 30 ਸਾਲ ਬਾਅਦ ਵੀ ਲੱਗਦਾ ਕੀ ਹੈ ਤੇ ਡੀਕਲਾਸੀਫਾਈ ਕੀਤਾ ਵੀ ਹੋਏ ਤਾਂ ਉਹਨੂੰ ਦੁਬਾਰਾ ਕਲਾਸੀਫਾਈ ਕਲਾਸ ਪਾ ਦਿੰਦੇ ਨੇ। ਜਿਵੇਂ ਉਦਾਹਰਣ ਹੈ ਕਿ ਵੀ ਜੂਨ 84 ਦੇ ਹਮਲੇ ਵੇਲੇ ਜਦੋਂ ਕਿ ਮਾਰਗਰਟ ਥੈਚਰ UK ਦੀ ਪ੍ਰਾਈਮ ਮਿਨਿਸਟਰ ਸੀ, ਫਰਵਰੀ 1984 'ਚ ਇੰਦਰਾ ਗਾਂਧੀ ਨੇ ਮਦਦ ਮੰਗੀ, 2 MI6 ਦੇ ਆਲਾ ਆਫਿਸਰ ਗਏ, ਰੇਕੀ ਕੀਤੀ। ਕਿਸ ਲੈਵਲ ਦੀ ਉਹਨਾਂ ਨੇ ਮਦਦ ਕੀਤੀ ਉਸ ਦੀ ਜਦੋਂ ਇਹਨਾਂ ਨੇ ਡੀਕਲਾਸੀਫਾਈ ਕੀਤੇ ਡਾਕੂਮੈਂਟ ਸਾਹਮਣੇ ਆ ਗਿਆ। ਇੰਦਰਾ ਗਾਂਧੀ ਨੇ ਫਰਵਰੀ 'ਚ ਚਿੱਠੀ ਲਿਖੀ ਔਰ MI6 ਦੇ 2 ਆਫਿਸਰ ਭੇਜੇ ਔਰ ਮਾਰਗਰਟ ਥੈਚਰ ਨੇ ਸਪੋਰਟ ਦਿੱਤੀ। ਪਰ ਉਸ ਤੋਂ ਅੱਗੇ ਗੱਲ ਤੁਰਦੀ ਉਹਨਾਂ ਡਾਕੂਮੈਂਟਸ ਨੂੰ ਰੀਕਲਾਸੀਫਾਈ ਕਰਤਾ ਗਿਆ ਦੁਬਾਰਾ। ਔਰ ਹਾਲਾਂ ਇਹ ਜਿਹੜੀ ਲੇਬਰ ਗਵਰਨਮੈਂਟ ਉੱਥੇ ਬਣੀ ਹੈ, ਇਹਨਾਂ ਨੇ ਆਪਣੇ ਇਲੈਕਸ਼ਨ ਕੈਂਪੇਨ ਵੇਲੇ ਪ੍ਰੋਮਿਸ ਕੀਤਾ ਸੀ ਸਿੱਖਾਂ ਦੇ ਨਾਲ, ਜਿਹੜੀ ਮੰਗ ਸਿੱਖ ਫੈਡਰੇਸ਼ਨ ਔਰ ਸਿੱਖ ਗੁਰਦੁਆਰਿਆਂ ਦੀ ਸੀ ਕਿ ਭਾਈ ਇੱਕ ਟਰੂਥ ਕਮਿਸ਼ਨ ਬਣਾਇਆ ਜਾਏਗਾ ਕਿ ਬਰਤਾਨੀਆ ਨੇ ਕੀ ਰੋਲ ਪਲੇ ਕੀਤਾ ਜੂਨ 84 'ਚ, ਇਹ ਦੁਨੀਆ ਦੇ ਸਾਹਮਣੇ। ਲੇਕਿਨ ਅਜੇ ਤੱਕ ਵੀ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਬਹੁਤ ਵਾਰ ਇੱਕ ਕਹਾਵਤ ਦਾ ਇਸਤੇਮਾਲ ਹੁੰਦੀ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਹਾਥੀ ਦਾ ਤਾਂ ਕੋਈ ਕਸੂਰ ਨਹੀਂ, ਵਾਕਿਆ ਉਹਦੇ ਦੰਦ 2 ਤਰ੍ਹਾਂ ਦੇ ਹੁੰਦੇ ਨੇ। ਇੱਕ ਉਹਦੇ ਖਾਣ ਲਈ ਹੁੰਦੇ ਨੇ, ਉਹ ਜਿਹੜੇ ਵੱਡੇ ਦੰਦ ਹੁੰਦੇ ਨੇ ਜਿਹਦੇ 'ਚੋਂ ਆਈਵਰੀ ਔਰ ਦੂਜਾ ਬਣਦਾ, ਉਹ ਇਨਫੈਕਟ ਦਰਖਤ ਨੂੰ ਜਾਂ ਕਿਸੇ ਚੀਜ਼ ਨੂੰ ਉਖਾੜਨ ਦੇ ਲਈ ਹੁੰਦੇ ਨੇ। ਲੇਕਿਨ ਹੁਣ ਜਦੋਂ ਸਾਡੇ ਕਹਿਣਗੇ ਜੀ ਹਾਥੀ ਦੰਦ ਦਾ ਬਣਿਆ ਸਮਾਨ, ਸੋ ਇਹ ਉਹਦੇ ਤਾਂ ਹੈ ਹੀ 2 ਕਿਸਮ ਦੇ ਨੇ। ਪਰ ਇਹ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਇਹ ਦਿਖਾ ਹੋਰ ਰਹੇ ਹੁੰਦੇ ਨੇ, ਹੁੰਦੇ ਇਹਨਾਂ ਦੇ ਹੋਰ ਨੇ। ਹੁਣ ਉਹਦਾ ਨਤੀਜਾ ਇਹ ਹੁੰਦਾ ਕਿ ਵੀ ਅਲਟੀਮੇਟਲੀ ਜਿਹੜਾ ਨੈਰੇਟਿਵ ਜਾਂ ਜਿਹੜਾ ਬਿਰਤਾਂਤ ਦੱਸਿਆ ਜਾ ਰਿਹਾ ਹੁੰਦਾ ਹੈ ਉਹ ਮੈਜੋਰਿਟੀ ਲੋਕ, ਔਰ ਉਹਨੂੰ ਬਾਰ-ਬਾਰ ਪ੍ਰੋਪੇਗੇਟ ਕੀਤਾ ਜਾ ਰਿਹਾ, ਮੈਜੋਰਿਟੀ ਲੋਕ ਉਹਦੇ ਤੇ ਬਿਲੀਵ ਕਰ ਲੈਂਦੇ ਨੇ। ਔਰ ਇਵੈਂਚੁਅਲੀ ਉਸ ਦਾ ਜਿਹੜਾ ਪਾਰਟ ਹੈ ਜਦੋਂ ਤੱਕ ਸਾਹਮਣੇ ਆਉਂਦਾ ਹੈ ਕਿ ਵੀ ਇਹ ਕਿਆ ਕੁਛ ਸੀ ਹੋ ਕੁਛ ਰਿਹਾ, ਤੇ ਉਸ ਦਾ ਫਿਰ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਇੱਕ ਤਬਕੇ ਨੂੰ ਪਤਾ ਵੀ ਲੱਗ ਜਾਏ ਸੱਚ ਕੀ ਸੀ, ਪਰ ਉਦੋਂ ਤੱਕ ਤਾਂ ਝੂਠ ਨੇ ਆਪਣਾ ਕੰਮ ਕਰ ਦਿੱਤਾ ਹੁੰਦਾ। ਹੁਣ ਅਸੀਂ ਗੱਲ ਇਸ਼ੂ ਦੀ ਕਰਦੇ ਹਾਂ ਕਿ ਵੀ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਇੰਡੀਅਨ ਏਜੰਸੀਆਂ ਨੇ ਪਹਿਲਗਾਮ ਦੇ ਵਿੱਚ ਕੀਤਾ। 24 ਕੇ 26 ਬੇਗੁਨਾਹ ਜਿਨ੍ਹਾਂ ਨੂੰ ਇਹ ਕਿਹਾ ਗਿਆ ਜੀ ਇਹ ਉਹਨਾਂ ਨੇ ਧਰਮ ਪੁੱਛਿਆ ਹਰ ਇੱਕ ਦਾ, ਫਿਰ ਉਹਨਾਂ ਨੂੰ ਜਿਹੜੇ ਕੱਢਿਆ ਉਹਨਾਂ ਨੂੰ ਕਲਮਾ ਪੜ੍ਹਨ ਨੂੰ ਕਿਹਾ, ਇਹ ਵੀ ਝੂਠ ਬਾਅਦ 'ਚ ਆਇਆ ਵੀ, ਔਰ ਫਿਰ ਇਹ ਹੋਇਆ ਜੀ ਉਹਨਾਂ ਨੂੰ ਉਹਨਾਂ ਨੇ ਮਾਰਤਾ। ਹਾਲਾਂ ਇਹ ਸਵਾਲ ਪੁੱਛਿਆ ਗਿਆ ਕਿ ਵੀ ਅਜੇ ਤਾਂ ਉਹਨਾਂ ਦੀ FIR ਵੀ ਨਹੀਂ ਸੀ ਰਜਿਸਟਰ ਹੋਈ ਜਦੋਂ ਕਿ ਇੰਡੀਅਨ ਮੀਡੀਆ ਨੇ ਬਿਆਨਬਾਜ਼ੀ ਸ਼ੁਰੂ ਕਰਤੀ
ਕਿ ਵੀ ਇਹ ਹੋਇਆ ਉਹ ਹੋਇਆ, ਔਰ ਨਾਲ ਦੀ ਨਾਲ ਜਿਹੜਾ ਹੈ ਉਸ ਦੇ ਲਈ ਪਾਕਿਸਤਾਨ ਲਸ਼ਕਰ ਤੋਇਬਾ ਦੇ ਕਿਸੇ ਗਰੁੱਪ ਦੀ ਜ਼ਿੰਮੇਵਾਰੀ ਵੀ ਦਵਾ ਦਿੱਤੀ। ਔਰ ਫਿਰ ਜਿਹੜਾ ਉਹ 22 ਅਪ੍ਰੈਲ ਤੋਂ ਲੈ ਕੇ 7, 8, 9, 10 ਮਈ ਤੱਕ 7 ਮਈ ਤੱਕ ਉਹ ਪੂਰਾ ਪ੍ਰੋਪੇਗੈਂਡਾ ਕਰਕੇ ਫਿਰ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ ਜਿਹੜਾ ਉਹ ਪਾਕਿਸਤਾਨ ਦੇ 9 ਜਿਹੜੇ ਸਿਵਿਲੀਅਨ ਥਾਵਾਂ ਨੇ ਜਿਹਨੂੰ ਕਿਹਾ ਗਿਆ ਜੀ ਦਹਿਸ਼ਤਗਰਦਾਂ ਦੇ ਕੈਂਪ ਨੇ, ਉਹਨਾਂ ਤੇ ਅਟੈਕ ਕੀਤਾ ਗਿਆ। ਔਰ ਐਸ ਜੈਸ਼ੰਕਰ ਨੇ ਕਿਹਾ ਜੀ ਅਸੀਂ ਅਟੈਕ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੱਸਤਾ ਸੀ ਪਾਕਿਸਤਾਨ ਨੂੰ ਕਿ ਵੀ ਅਸੀਂ ਕਰਨ ਵਾਲੇ ਹਾਂ, ਔਰ ਕੋਈ ਅਸੀਂ ਮਿਲਟਰੀ ਠਿਕਾਣੇ ਨੂੰ ਹਿਸਾਬ। ਹੁਣ ਝੂਠ ਜਦੋਂ ਇੰਨੇ ਲੈਵਲ ਤੋਂ ਬੋਲਿਆ ਜਾ ਰਿਹਾ ਹੁੰਦਾ ਹੈ, ਔਰ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੂੰ ਅਸੀਂ ਸਬਕ ਸਿਖਾ ਦਿੱਤਾ, ਪਰ ਜਿਹੜੀ ਗੱਲ ਨੇ ਕਿਉਂਕਿ 7 ਤਰੀਕ ਨੂੰ ਇਹਨਾਂ ਨੇ ਸ਼ੁਰੂਆਤ ਕੀਤੀ, ਉਹਨਾਂ ਨੇ ਕਿਹਾ ਜੀ 22 ਮਿੰਟ ਦਾ ਆਪਰੇਸ਼ਨ ਸੀ, ਅਸੀਂ ਕੰਮ ਮੁਕਾ ਦਿੱਤਾ। ਲੇਕਿਨ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਔਰ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਮਾਰਕ ਰੂਬੀਓ ਨੇ, ਔਰ ਟਰੰਪ ਤਾਂ ਹੁਣ 20 ਵਾਰੀ ਕਹਿ ਚੁੱਕਾ, 21ਵੀਂ ਵਾਰੀ ਕਹਿਣਾ ਉਹਨੇ ਅੱਜ ਕੱਲ੍ਹ 'ਚ ਫੇਰ ਕਿ ਵੀ ਮੈਂ ਰੁਕਵਾਈ ਜੰਗ ਕਿਉਂਕਿ ਨਿਊਕਲੀਅਰ ਹੋ ਚੱਲੀ ਸੀ, ਵਿਦਿਨ ਵੀਕ ਨੇ ਲੱਖਾਂ ਲੋਕ ਮਾਰੇ ਜਾਣੇ ਸੀ, ਦਿਸ ਦੈਟ। ਫਿਰ ਇਹ ਸਾਹਮਣੇ ਆਉਂਦਾ ਚਲਾ ਗਿਆ ਔਰ ਇੱਕਦਮ ਇੰਟਰਨੈਸ਼ਨਲ ਮਾਰਕੀਟਸ ਜਿਹੜੇ ਲੋਕ ਦੇਖਦੇ ਨੇ ਸ਼ੇਅਰ ਮਾਰਕੀਟ ਨੂੰ ਜਾਂ ਦੂਜਿਆਂ ਨੂੰ, ਉਹਨੇ ਦੇਖਿਆ ਵੀ ਰਾਫੇਲ ਜਿਹੜੇ ਇੰਡੀਆ ਨੇ ਤਾਜ਼ਾ ਲਏ ਸੀ, ਔਰ ਪਿਛਲੀ ਜਦੋਂ ਇਹਨਾਂ ਨੇ ਸੋ ਕਾਲਡ ਸਰਜੀਕਲ ਸਟ੍ਰਾਈਕ ਕੀਤੀ ਸੀ ਉਦੋਂ ਮੋਦੀ ਨੇ ਪਾਰਲੀਮੈਂਟ 'ਚ ਕਿਹਾ ਸੀ ਕਿ ਕਾਸ਼ ਸਾਡੇ ਕੋਲ ਰਾਫੇਲ ਹੁੰਦੇ। ਫਿਰ ਇਹ ਆਇਆ ਵੀ ਰਾਫੇਲ ਦੇ ਸ਼ੇਅਰ ਤਾਂ ਬਹੁਤ ਬੁਰੀ ਤਰ੍ਹਾਂ ਥੱਲੇ ਡਿੱਗੇ ਨੇ। ਚਾਈਨੀਜ਼ ਜਿਹੜਾ ਪਲੇਨ ਨੇ ਉਹਨਾਂ ਦੇ ਇੱਕਦਮ ਅੱਪ ਗਏ, ਜਿਹੜੇ ਫਾਈਟਰ ਪਲੇਨ ਨੇ। ਫਿਰ ਸਾਹਮਣੇ ਆਉਣਾ ਸ਼ੁਰੂ ਹੋਇਆ ਵੀ ਇੰਡੀਆ ਦੇ ਆਪਣੇ ਇੱਕ ਅੱਧੇ ਜਨਰਲ ਨੇ, ਇੱਕ ਅੱਧੇ ਉਹਨਾਂ ਦੇ ਜਿਹੜਾ ਕਿਸੇ ਨੇ ਸਿੰਗਾਪੁਰ ਜਾ ਕੇ, ਕਿਸੇ ਨੇ ਇੰਡੋਨੇਸ਼ੀਆ 'ਚ ਰਾਫੇਲ ਦਾ ਡਿੱਗਣਾ ਮੰਨਿਆ, ਕਿਸੇ ਨੇ ਇੱਕ ਅੱਧਾ ਕਿਹਾ, ਬਸ ਬਾਅਦ ਸਾਹਮਣੇ ਆਇਆ 5-6 ਰਾਫੇਲ ਡਿੱਗੇ। ਫਿਰ ਇਹ ਵੀ ਸਾਹਮਣੇ ਆਇਆ ਵੀ ਫੌਜੀ ਤਾਂ ਕੋਈ ਐਡਵਾਂਸਮੈਂਟ, ਕੋਈ ਇਹ ਜਹਾਜ਼ ਤਾਂ ਕ੍ਰਾਸ ਹੀ ਨਹੀਂ ਕੀਤੇ, ਡਿੱਗੇ। ਇਹ ਨਹੀਂ ਹੈ ਵੀ ਜੇ ਤਾਂ ਪਾਕਿਸਤਾਨ ਤੇ ਅਟੈਕ ਕਰਨ ਜਾਂਦੇ ਉੱਥੇ ਡਿੱਗਦੇ, ਉਹ ਤਾਂ ਉਹਨਾਂ ਨੇ ਮਲਬਾ ਦਿਖਾ ਦੇਣਾ ਸੀ। ਲੇਕਿਨ ਇੱਥੇ ਆਇਆ ਤਾਂ ਸਹੀ ਸਾਹਮਣੇ ਕਿ ਇੱਕ ਬਠਿੰਡੇ ਡਿੱਗਿਆ, ਇੱਕ ਅਖਨੂਰ ਦੇ ਨੇੜੇ ਡਿੱਗਿਆ, ਇੱਕ ਦੂਜਾ, ਪਰ ਉਹਨੂੰ ਵੀ ਇਹ ਪੀ ਗਏ। ਫਿਰ ਇਹਨਾਂ ਨੂੰ ਲੱਗਾ ਕਿ ਵੀ ਲੋਕਾਂ ਨੂੰ ਜਦੋਂ ਸਡਨ ਜੰਗ ਰੁਕੀ ਔਰ ਜਿਹੜਾ ਵਿਕਰਮ ਮਿਸ਼ਰੀ ਜਿਹਨੇ ਸੀਜ਼ਫਾਇਰ ਦਾ ਐਲਾਨ ਕੀਤਾ ਕਿ ਜੀ ਦੋਨੋਂ ਪਾਸੇ ਦੀ ਫੌਜੀਆਂ ਨੇ ਆਪਸ ਕੀਤਾ, ਲੋਕਾਂ ਨੇ ਉਹਦਾ ਜੀਣਾ ਹਰਾਮ ਕਰ ਦਿੱਤਾ, ਕਿਉਂਕਿ ਹਿੰਦੂਤਵੀਆਂ ਦਾ ਮੀਡੀਆ ਤਾਂ ਜੋ ਉਹਨਾਂ ਦਾ ਚੱਲ ਰਿਹਾ ਸੀ ਉਹ ਤਾਂ ਇਸਲਾਮਾਬਾਦ ਤੇ ਕਬਜ਼ਾ, ਕਰਾਚੀ ਤੇ ਕਬਜ਼ਾ, ਲਾਹੌਰ ਤੇ ਕਬਜ਼ਾ, ਉਸ ਸਾਰੇ ਦੇ ਚੱਲਦੇ ਆ ਜਿਹੜਾ ਪਾਰਟ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਸਾਡਾ ਨੈਰੇਟਿਵ ਡਿੱਗ ਪਿਆ ਥੱਲੇ ਝੂਠ ਵਾਲਾ, ਜਿਹਦੇ 'ਚ ਉਹਨਾਂ ਨੇ ਇਲੈਕਸ਼ਨਾਂ ਕੱਢਣੀਆਂ ਨੇ, ਪਾਕਿਸਤਾਨ ਨੂੰ ਧਮਕਾਉਣਾ, ਇਹੀ ਹਿੰਦੂ ਮੁਸਲਮਾਨ ਕਰਨਾ ਹੈ, ਭਾਰਤ ਦੇ ਮੁਸਲਮਾਨਾਂ ਨੂੰ ਕੁੱਟਣਾ ਹੈ, ਉਹਨਾਂ ਨੂੰ ਪਾਕਿਸਤਾਨੀ ਕਹਿ ਕੇ। ਫਿਰ ਇਹਨਾਂ ਨੇ 59 ਪਾਰਲੀਮੈਂਟੇਰੀਅਨਸ ਉਹਨਾਂ ਦੇ ਡੈਲੀਗੇਸ਼ਨ ਤੋਰੇ, ਉਹ ਝੂਠ ਵੀ ਨਹੀਂ ਵਿਕਿਆ। ਫਿਰ ਇਹਨਾਂ ਨੂੰ ਲਗਭਗ 2 ਮਹੀਨੇ ਬਾਅਦ ਇਹ ਨਜ਼ਰ ਆਇਆ ਕਿ ਵੀ ਹੁਣ ਤੁਸੀਂ ਜਿਹੜਾ ਦੁਨੀਆ 'ਚ ਤਾਂ ਇਹ ਨੈਰੇਟਿਵ ਕਿ ਪਾਕਿਸਤਾਨ ਹੁਣ ਇਕੱਲਾ ਜਿਹੜਾ ਉਹ ਇੱਕ ਬਰਾਬਰ ਦਾ ਮੁਲਕ ਨਹੀਂ, ਕੰਪੀਟੀਟਿਵ ਇੱਕ ਰੀਜਨਲ ਪਾਵਰ ਦੇ ਤੌਰ 'ਤੇ ਉੱਭਰਿਆ। ਔਰ ਆਫ ਏ ਸਡਨ ਪਾਕਿਸਤਾਨ ਦੀ ਡਿਮਾਂਡ ਉਹ ਇੰਡੋਨੇਸ਼ੀਆ ਹੋਏ, ਦੂਜੇ ਹੋਣ, ਤੁਰਕੀਏ ਦਾ ਡਿਫੈਂਸ ਮਿਨਿਸਟਰ, ਫੋਰਨ ਮਿਨਿਸਟਰ ਆਇਆ, ਪਾਕਿਸਤਾਨ ਦੀ 에ਅਰ ਫੋਰਸ ਨੂੰ ਉਹਨੇ ਕਮੈਂਡ ਕੀਤਾ, ਉਹਨਾਂ ਦੇ 에ਅਰ ਚੀਫ ਸਿੱਧੂ ਨੂੰ ਮਿਲਿਆ। ਹੁਣ ਜਦੋਂ ਇਹ ਸਾਰਾ ਚੱਲ ਰਿਹਾ ਸੀ, ਉਹਨਾਂ ਦੇ ਜਿਹੜੇ ਹੌਲਦਾਰ ਕਿਸਮ ਦੇ ਲੋਕ ਬੈਠੇ ਲੱਗਦੇ ਨੇ, ਜੇ ਉਹਨਾਂ ਨੂੰ ਲੱਗਦਾ ਹੈ ਵੀ ਦੁਨੀਆ ਬੇਵਕੂਫ, ਇੱਕ ਵੀ ਮੁਲਕ ਭਾਰਤ ਦੇ ਨਾਲ ਨਹੀਂ ਖਲੋਤਾ, ਇਜ਼ਰਾਈਲ ਤਾਂ ਉਹਨਾਂ ਦਾ ਵੈਸੇ ਹੀ ਸਹਿਯੋਗੀ ਹੈ, ਅਦਰਵਾਈਜ਼ ਕਿਤੇ ਵੀ ਦੁਨੀਆ 'ਚ। ਹੁਣ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਫਾਈਨਲੀ ਕੁਛ ਦਿਨ ਪਹਿਲਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜਾ ਝੂਠਿਆਂ ਦਾ ਪਿਓ ਅਜੀਤ ਡੋਵਲ, ਉਹਨੂੰ ਉਤਾਰਿਆ। ਉਹਨੇ ਬਿਲਕੁਲ ਹੀ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਬੇਸ਼ਰਮੀ ਦੀਆਂ ਹੱਦਾਂ ਟੱਪ ਦਿੱਤੀਆਂ। ਉਹਨੇ ਕਿਹਾ ਕਿ ਜੀ ਕੁਛ ਵੀ ਜਿਹੜਾ ਸਾਡੇ ਤਾਂ ਕਿਸੇ ਖਿੜਕੀ ਦਾ ਸ਼ੀਸ਼ਾ ਤੱਕ ਨਹੀਂ ਟੁੱਟਾ, ਔਰ ਅਸੀਂ ਉਹਨਾਂ ਦੇ 15 ਜਿਹੜੇ 에ਅਰ ਬੇਸ ਨੇ ਉਹ ਤਬਾਹ ਕਰਤੇ, 6 ਸ਼ਹਿਰਾਂ ਦੇ ਨਾਮ ਵੀ ਗਿਣਾ ਦਿੱਤੇ। ਉਹਨਾਂ 'ਚੋਂ 2 ਸ਼ਹਿਰ ਐਸੇ ਜਿਨ੍ਹਾਂ ਤੋਂ ਉਹਨਾਂ ਦਾ 에ਅਰ ਬੇਸ ਹੀ ਨਹੀਂ ਹੈ। ਫਿਰ ਉਹਨਾਂ ਦਾ ਪਹਿਲਾ ਝੂਠ ਵੀ ਟੁੱਟਿਆ ਵੀ ਉਹ ਕਹਿੰਦੇ ਜੀ ਅਸੀਂ ਤਾਂ ਸਿਰਫ ਦਹਿਸ਼ਤਗਰਦ ਕੈਂਪਾਂ 'ਤੇ ਕੀਤਾ ਸੀ ਜੋ ਐਸ ਜੈਸ਼ੰਕਰ ਨੇ ਕਿਹਾ, ਔਰ ਵਾਪਸ ਅਸੀਂ ਦੱਸ ਵੀ ਦਿੱਤਾ ਸੀ। ਹੁਣ ਕਿਉਂਕਿ ਅਜੀਤ ਡੋਵਲ ਨੇ ਜਦੋਂ ਕਿਹਾ ਤਾਂ ਉਹਨਾਂ ਦੇ ਆਪਣੇ ਯੂਟਿਊਬਰ ਔਰ ਮੀਡੀਆ ਨੇ ਕਿਹਾ ਵੀ ਤੁਸੀਂ ਤਾਂ ਉਹਨਾਂ ਨੂੰ ਹੀ ਨੈਗੇਟ ਕਰ ਰਹੇ ਹੋ ਜਿਹੜੀ ਤੁਹਾਡੀ ਫੌਜ ਨੇ ਕਿਹਾ। ਉਹਨਾਂ ਦੇ ਇੱਕ ਨੇ ਕਿਹਾ ਜੀ ਅਸੀਂ ਕੀ ਕਰਦੇ, ਸਾਡੇ ਤਾਂ ਹੱਥ ਪੈਰ ਬੰਨੇ ਹੋਏ ਸੀ। ਹਾਲਾਂ ਮੋਦੀ ਨੇ ਐਲਾਨ ਕੀਤਾ ਜੀ ਅਸੀਂ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਕਰਕੇ ਫੌਜ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ, ਸੋ ਕਾਲਡ ਆਪਰੇਸ਼ਨ ਸੰਦੂਰ ਦੇ ਥੱਲੇ, ਕਿ ਜੋ ਮਰਜ਼ੀ ਤੁਸੀਂ ਕਰੋ। ਹੁਣ ਇਸ ਸਾਰੇ ਦਾ ਹੁਣ ਜਿਉਂ ਹੀ ਅਜੀਤ ਡੋਵਾਲ ਨੇ ਇਹ ਕਿਹਾ, ਅਜੀਤ ਡੋਵਾਲ ਬਿਲਕੁਲ ਹੀ ਐਕਸਪੋਜ਼ ਹੋ ਗਿਆ ਕਿ ਵੀ
ਇਹ ਤਾਂ ਬਿਲਕੁਲ ਹੀ ਕੰਟਰਡਿਕਸ਼ਨ ਹੈ ਆਪਣੇ ਦੀ। ਅੱਜ ਉਹਨਾਂ ਨੇ ਉਸ ਸਾਰੇ ਦੇ ਲਈ ਫਿਰ ਜਿਹੜਾ ਉਹ ਇੱਕ ਆਪਣਾ ਜਿਹੜਾ ਅਨਿਲ ਚੌਹਾਨ, ਇਸ ਦਾ ਜਿਹੜਾ ਰੈਂਕ ਹੈ ਚੀਫ ਆਫ ਡਿਫੈਂਸ ਸਟਾਫ ਹੈ ਜਨਰਲ ਅਨਿਲ ਚੌਹਾਨ, ਉਹਨੂੰ ਉਹਨਾਂ ਨੇ ਹੁਣ ਮੈਦਾਨ ਦੇ ਵਿੱਚ ਉਤਾਰਿਆ ਔਰ ਉਸ ਨੇ ਜਿਹੜਾ ਇੱਕ ਡੇ ਲੌਂਗ ਵਰਕਸ਼ਾਪ ਜਿਹੜੀ ਇੰਡੀਜਨੇਸ਼ਨ ਆਫ ਕ੍ਰਿਟੀਕਲ ਕੰਪੋਨੈਂਟਸ ਕਰੰਟਲੀ ਬੀਇੰਗ ਇੰਪੋਰਟਡ from foreign OEMs in the areas of UAV and CUAS, ਇਹ ਉਹਨਾਂ ਦੇ ਹੈੱਡਕੁਆਰਟਰ ਨੇ, ਇੰਟੈਗਰੇਟਿਡ ਡਿਫੈਂਸ ਸਟਾਫ ਨੇ, ਥਿੰਕ ਟੈਂਕ ਸੈਂਟਰ ਫॉर ਜੁਆਇੰਟ ਵਾਰਫੇਅਰ ਸਟੱਡੀਜ਼, ਉਹ ਇਹ ਰੱਖੇ ਹੋਏ ਨੇ ਨਾਂ। ਉਹ ਇੱਕ ਸੈਮੀਨਾਰ ਟਾਈਪ ਡਿਸਕਸ਼ਨ ਰੱਖੀ ਔਰ ਉਹਦੇ 'ਚ ਬੋਲਦੇ ਆ ਅਨਿਲ ਚੌਹਾਨ ਜਨਾਬ ਜਿਹੜੇ ਨੇ ਚੀਫ ਆਫ ਡਿਫੈਂਸ ਸਟਾਫ ਨੇ, ਇਹਨਾਂ ਨੇ ਕਿਹਾ ਜੋ ਉਹਨਾਂ ਦੇ ਮੀਡੀਆ ਨੇ ਹੈਡਲਾਈਨ ਬਣਾਇਆ, Pakistan drones failed to do any damage during Operation Sindoor, says General Anil Chauhan। कि जी पाकिस्तानी ड्रोन्स बिल्कुल ना कामयाब हुए, कोई वो डैमेज नहीं कर सके। और देखो साडा जड़ा इंडिजिनसी डिवेलप्ड जड़ा UAVC सिस्टम साडा बहुत कामयाब रहा है, साडे टैरेन च बनया और उन्होंने धुम्मां पा दित्तियां और उहदे एग्जैक्ट शब्द ने Pakistan used drones and loitering munitions. None of them inflicted any damage to the Indian military or civil infrastructure. कोई डैमेज होया ही नहीं बिल्कुल। Most were neutralized through a combination of kinetic and non-kinetic means। ਤੁਸੀਂ ਅੰਗਰੇਜ਼ੀ ਦੇ ਔਖੇ ਅੱਖਰ ਵਰਤੋ ਲੱਗੇ ਵੀ ਜਿਹੜਾ ਝੂਠ ਬੋਲ ਰਿਹਾ ਹੁੰਦਾ, ਜਿਹੜੇ ਪ੍ਰੋਫੈਸਰ ਨੂੰ ਕਿਸੇ ਕਾਨਸੈਪਟ ਬਾਰੇ ਪਤਾ ਨਹੀਂ ਨਾ ਹੁੰਦਾ ਸੀ ਜਾਂ ਸਵਾਲ ਦਾ ਜਵਾਬ, ਉਹ ਫਿਰ ਬਾਹਾਂ ਘੁਮਾ ਕੇ ਕਦੇ ਖੜਾ ਹੋ ਕੇ ਘੁੰਮ ਕੇ ਸਮਝਾ ਰਿਹਾ ਹੁੰਦਾ ਸੀ। ਕਾਈਨੈਟਿਕ ਨੋਨ ਕਾਈਨੈਟਿਕ ਦਾ ਮਤਲਬ ਹੁੰਦਾ ਸੀ ਇਹਨੂੰ ਆਪ ਨੂੰ ਨਹੀਂ ਪਤਾ ਹੈ ਵੀ ਕੀ ਹੈ। ਇਹ ਆਮ ਤਰੀਕਾ ਹੁੰਦਾ ਵੀ ਤੁਸੀਂ ਬਹੁਤ ਜਿਹੜਾ ਫਿਰ ਉਹ ਡਰਾਮੇਟਾਈਜ਼ ਕਰਦੇ ਹੋ ਸ਼ੁਰੂ ਨੂੰ। ਔਰ ਇਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਪਾਕਿਸਤਾਨ ਨੇ ਜਿਹੜਾ ਉਹ ਡਰੋਨਸ ਤੇ ਲੋਇਟਰਿੰਗ ਉਰਲੇ ਪਰਲੇ ਮਿਊਨੀਸ਼ਨ ਯੂਜ਼ ਕੀਤੇ, ਸਾਡਾ ਕਿਸੇ ਮਿਲਟਰੀ ਸਿਵਲ ਸਟਰਕਚਰ ਦਾ ਨੁਕਸਾਨ ਨਹੀਂ ਹੋਇਆ। ਅਸੀਂ ਕਾਈਨੈਟਿਕ ਤੇ ਨੋਨ ਕਾਈਨੈਟਿਕ ਦੇ ਕੰਬੀਨੇਸ਼ਨ ਨਾਲ ਜਿਹੜੇ ਨੇ ਸਮ ਵਰ ਈਵਨ ਰਿਕਵਰਡ ਇਨ ਆਲਮੋਸਟ ਇੰਟੈਕਟ ਕੰਡੀਸ਼ਨ, ਅਸੀਂ ਬਿਲਕੁਲ ਉਹਨਾਂ ਨੂੰ ਇੰਟੈਕਟ ਕੰਡੀਸ਼ਨ ਦੇ ਵਿੱਚ ਵੀ ਰਿਕਵਰ ਕੀਤਾ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਵਾਰਫੇਅਰ ਹੈ ਇਹ ਬੜੀ ਐਵੋਲੂਸ਼ਨਰੀ ਚੇਂਜ ਹੋਈ ਹੈ, ਹੁਣ ਡਰੋਨਸ ਇੱਕ ਬਹੁਤ ਇੰਪੋਰਟੈਂਟ ਹਿੱਸਾ ਬਣ ਗਏ ਨੇ ਔਰ ਇਹ ਜਿਹੜਾ ਸਾਡੇ ਆਪਰੇਸ਼ਨ ਸੰਦੂਰ ਨੇ ਕ੍ਰਿਟੀਕਲ ਮਿਲਟਰੀ ਅਸੈਟਸ ਔਰ ਕ੍ਰਿਟੀਕਲ ਇਨਫਰਾਸਟਰਕਚਰ ਕੀ ਹੁੰਦਾ ਹੈ ਇਸ ਨੂੰ ਦੱਸਿਆ। ਪਰ ਅਲਟੀਮੇਟਲੀ ਝੂਠ ਬੋਲਦੇ ਬੋਲਦੇ ਵੀ ਮੂੰਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਸੱਚ ਉਗਲਿਆ ਜਾਂਦਾ ਹੈ। ਉਹਦੇ ਜਦੋਂ ਉਹਨੇ ਕਿਹਾ ਵੀ ਕੈਨ ਨਾਟ ਵਿਨ ਟੂਡੇਜ਼ ਵਾਰਫੇਅਰ ਵਿਦ ਯਸਟਰਡੇਜ਼ ਵੈਪਨ ਸਿਸਟਮਸ, ਟੂਡੇਜ਼ ਵਾਰਫੇਅਰ ਹੈਜ਼ ਟੂ ਬੀ ਫਾਟ ਵਿਦ ਟੁਮਾਰੋਜ਼ ਟੈਕਨੋਲੋਜੀ। ਇਸ ਦਾ ਮਤਲਬ ਇਹ ਸੀ ਕਿ ਜੋ ਸਾਡੇ ਕੋਲ ਹੈ ਇਹ ਜੰਗ ਹੈ, ਪਾਕਿਸਤਾਨ ਨੇ ਲੇਟੈਸਟ ਜਿਹੜੀ ਟੈਕਨੋਲੋਜੀ ਹੈ ਉਹ ਇਸਤੇਮਾਲ ਕੀਤੀ, ਸਾਡੇ 76 ਫੇਰਿਆ ਢਾਹ ਕੇ ਪੂਰੀ ਤਰ੍ਹਾਂ। ਤੇ ਜੇ ਅਸੀਂ ਫਿਊਚਰ ਦੀ ਕੋਈ ਜੰਗ ਦੇ ਵਿੱਚ ਕਰਨਾ ਹੈ, ਵੀ ਕੈਨ ਨਾਟ ਵਿਨ ਟੂਡੇਜ਼ ਵਾਰਫੇਅਰ ਵਿਦ ਯਸਟਰਡੇਜ਼ ਵੈਪਨ ਸਿਸਟਮ, ਕੱਲ੍ਹ ਦੇ ਹਥਿਆਰਾਂ ਨਾਲ ਅੱਜ ਦੀ ਜੰਗ ਅਸੀਂ ਨਹੀਂ ਜਿੱਤ ਸਕਦੇ। ਟੂਡੇਜ਼ ਵਾਰਫੇਅਰ ਹੈਜ਼ ਟੂ ਬੀ ਫਾਟ ਵਿਦ ਟੁਮਾਰੋਜ਼ ਟੈਕਨੋਲੋਜੀ, ਅੱਜ ਦੀ ਜਿਹੜੀ ਜੰਗ ਹੈ ਉਹ ਆਉਣ ਵਾਲੇ ਕੱਲ੍ਹ ਦੀ ਟੈਕਨੋਲੋਜੀ ਨਾਲ ਜਿੱਤੀ ਜਾਏਗੀ। ਬਿਲਕੁਲ ਚੌਹਾਨ ਦੀ ਗੱਲ ਸਮਝ ਆ ਸਕਦੀ ਹੈ। ਇਹ ਵਿਚਾਰੇ ਸਾਰੇ ਇਹਨਾਂ ਦੀ ਤਨਖਾਹ ਵੀ ਹੈ ਜਿਹੜੀ ਇਹਨਾਂ ਨੇ ਸਰਕਾਰ ਤੋਂ ਲੈਣੀ ਹੈ। ਔਰ ਅਜੀਤ ਡੋਵਲ ਨੇ ਕਿਹਾ ਹੋਣਾ ਵੀ ਮੈਂ ਤਾਂ ਇੰਨਾ ਵੱਡਾ ਝੂਠ ਮੈਦਾਨ 'ਚ ਜਾ ਕੇ ਮਾਰਿਆ, 4 ਚੁਫੇਰੇ 76 ਮੇਰੇ ਤੇ ਵਾਰ ਰਹਿਣਾ, ਤੂੰ ਜਾ ਕੇ ਹੁਣ ਡਿਫੈਂਡ ਕਰਕੇ ਵੀ ਮੈਂ ਤਾਂ ਕਿਹਾ ਵੀ ਖਿੜਕੀ ਵੀ ਨਹੀਂ ਟੁੱਟੀ ਤੇ ਤੂੰ ਦੱਸ ਦੇ ਕਿ ਵੀ ਕੋਈ ਪਾਕਿਸਤਾਨ ਦੇ ਡਰੋਨਸ ਨੇ ਕੋਈ ਡੈਮੇਜ ਨਹੀਂ ਕੀਤਾ। ਰਾਫੇਲ ਡਿਗੇ ਹੋਣਗੇ, ਕੋਈ ਨਹੀਂ ਹੈ, ਅਸੀਂ ਜਿਹੜਾ ਉਹਨਾਂ ਨੂੰ ਫਿਰ ਜਿਹੜਾ ਉਹ ਉਗਾਰਾਂਗੇ। ਅਸੀਂ ਭਾਰਤ ਦੀ ਸਾਡੀ ਜ਼ਮੀਨ ਇੰਨੀ ਫਰਟਿਲ ਹੈ ਵੀ ਅਸੀਂ ਉਹ ਰਾਫੇਲ ਜਹਾਜ਼ ਜ਼ਮੀਨ 'ਚ ਬੀਜਾਂਗੇ ਫਿਰ ਉੱਗ ਜਾਣਗੇ, ਉਹ ਫਿਰ ਉੱਗ ਪੈਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FB
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਮੀਡੀਆ ਵਿੱਚ ਇਹ ਖਬਰ ਛਾਈ ਰਹੀ ਕਿ UK ਸਰਕਾਰ ਨੇ ਗਲਤੀ ਨਾਲ ਉਹਨਾਂ 33,000 ਅਫਗਾਨ ਸ਼ਹਿਰੀਆਂ ਦਾ ਡਾਟਾ ਲੀਕ ਕਰ ਦਿੱਤਾ ਜਿਨ੍ਹਾਂ ਨੇ ਅਮਰੀਕਾ ਤੇ ਨਾਟੋ ਫੋਰਸਾਂ ਦੀ ਅਫਗਾਨਿਸਤਾਨ ਵਿੱਚ ਮਦਦ ਕੀਤੀ ਸੀ। ਯਾਦ ਰਹੇ ਇਹ 33,000 ਅਫਗਾਨ ਨਾਗਰਿਕ ਜਿਹੜੇ ਨੇ UK ਵਿੱਚ ਸੈਟਲ ਕੀਤੇ ਗਏ ਹਨ ਅਤੇ ਇਹਨਾਂ ਦੀ ਜਾਨ ਨੂੰ ਤਾਲਿਬਾਨ ਦੀ ਸਰਕਾਰ ਤੋਂ ਖਤਰਾ ਹੋ ਸਕਦਾ ਹੈ। ਸੋ ਇਸ ਸੰਬੰਧੀ UK ਦੇ ਸਿੱਖ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਕਰੜੇ ਹੱਥੀ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਖਬਰ ਤਾਂ ਇਹ ਕੱਲ ਵੀ ਮੈਂ ਦੇਖ ਲਈ ਸੀ, ਪਰ ਮੈਨੂੰ ਇਸ ਨੂੰ ਕਿਸ ਐਂਗਲ ਤੋਂ ਦੇਖਿਆ ਜਾਏ, ਸਮਝਿਆ ਜਾਏ, ਗੱਲ ਕੀਤੀ ਜਾਏ, ਉਸ ਬਾਰੇ ਮੈਂ ਦੋ ਚਿੱਤੀ ਦੇ ਵਿੱਚ ਸੀ। ਇੱਕ ਪਾਸੇ ਤਾਂ ਅਸੀਂ ਇਹ ਦੇਖਦੇ ਹਾਂ ਵੀ ਬਹੁਤ ਵਾਰ ਸਾਡੇ ਵੀਰਾਂ ਨੂੰ, ਭੈਣਾਂ ਨੂੰ ਇਹ ਸ਼ਿਕਵਾ ਵੀ ਹੁੰਦਾ ਹੈ ਕਿ ਜੀ ਦੇਖੋ, ਅਕਸਰ ਇਹ ਕਹਿਣਗੇ ਜੀ ਸਿੱਖਾਂ ਦੇ ਵਿੱਚ ਗਦਾਰ ਬੜੇ ਨੇ, ਤੇ ਮੇਰਾ ਇਹ ਕਹਿਣਾ ਹੁੰਦਾ ਵੀ ਸਿੱਖਾਂ 'ਚ ਸਰਦਾਰ ਵੀ ਬੜੇ ਨੇ। ਵੀ ਗਦਾਰਾਂ ਦੀ ਕੀਮਤ ਤਾਂ ਹੀ ਪੈਂਦੀ ਹੈ ਜਦੋਂ ਸਰਦਾਰ ਹੁੰਦੇ ਨੇ, ਉਹਨਾਂ ਨੂੰ ਹੀ ਕਾਊਂਟਰ ਕਰਨ ਦੇ ਲਈ। ਲੇਕਿਨ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਹਰ ਕੌਮ ਜਿਹੜੀ ਆਪਣੀ ਆਜ਼ਾਦੀ ਲਈ ਜਾਂ ਆਪਣੇ ਹੱਕਾਂ ਲਈ ਜੂਝ ਰਹੀ ਹੁੰਦੀ ਹੈ, ਉਹਦਾ ਇੱਕ ਹਿੱਸਾ ਡੈਡੀਕੇਸ਼ਨ ਦੇ ਨਾਲ ਆਪਣੇ ਲੋਕਾਂ ਦੇ ਹੱਕਾਂ ਲਈ ਖੜਾ ਹੁੰਦਾ, ਪਰ ਇੱਕ ਹਿੱਸਾ ਡਰ ਦੇ ਵਿੱਚ, ਲਾਲਚ ਦੇ ਵਿੱਚ, ਲੋਭ ਦੇ ਵਿੱਚ, ਕਿਸੇ ਤਰੱਕੀ ਦੇ ਪ੍ਰਮੋਸ਼ਨ ਦੇ ਚਾਅ ਦੇ ਵਿੱਚ ਆਪਣੇ ਲੋਕਾਂ ਦੇ ਖਿਲਾਫ ਹੀ ਭੁਗਤ ਰਿਹਾ ਹੁੰਦਾ, ਜਿਹਦੇ ਲਈ ਲਫ਼ਜ਼ ਅਸੀਂ ਟ੍ਰੇਟਰ ਕਹੀਏ, ਗੱਦਾਰ ਕਹੀਏ, ਜੋ ਮਰਜ਼ੀ ਅਸੀਂ ਉਹਨਾਂ ਨੂੰ ਲਕਬ ਦੇ ਸਕਦੇ ਹਾਂ। ਉਹ ਆਪਣੇ ਹਿੱਤਾਂ ਨੂੰ ਪ੍ਰਾਇਰਟੀ ਦਿੰਦੇ ਨੇ ਆਪਣੀ ਕੌਮ, ਆਪਣੇ ਨੇਸ਼ਨ ਜਾਂ ਆਪਣੀ ਧਰਤੀ ਦੇ ਲੋਕਾਂ ਦੇ ਹਿੱਤਾਂ ਨਾਲੋਂ। ਸੋ ਇਹ ਕਲਾਸ ਹਰ ਕੌਮ 'ਚ ਐਗਜ਼ਿਸਟ ਕਰਦੀ ਹੈ। ਉਹ ਹਰ ਫਰੀडम ਸਟਰਗਲ ਦੇ ਵਿੱਚ ਅਸੀਂ, ਔਰ ਅਕਸਰ ਜੇ ਭਾਰਤ ਦੇ ਕੰਟੈਕਸਟ 'ਚ ਹੀ ਕਹਿਣਾ ਹੋਏ ਕਿ 33 ਕਰੋੜ ਦੇ ਉੱਤੇ ਅੰਗਰੇਜ਼ਾਂ ਨੇ ਹਕੂਮਤ ਕੀਤੀ 1947 ਜਦੋਂ ਉਹਨਾਂ ਨੇ ਮੁਲਕ ਛੱਡਿਆ, ਔਰ ਕਿਸੇ ਵੀ 200 ਸਾਲ ਉਹਨਾਂ ਨੇ ਭਾਰਤ ਤੇ ਰੂਲ ਕੀਤਾ, 98 ਸਾਲ ਪੰਜਾਬ ਤੇ ਕੀਤਾ। ਕਿਸੇ ਵੀ ਗਿਵਨ ਸਿਚੁਏਸ਼ਨ 'ਚ ਅੰਗਰੇਜ਼ਾਂ ਦੀ ਗਿਣਤੀ ਭਾਰਤ ਦੇ ਵਿੱਚ 25-30 ਹਜ਼ਾਰ ਤੋਂ ਜ਼ਿਆਦਾ ਨਹੀਂ ਸੀ, ਲੇਕਿਨ ਉਹਨਾਂ ਨੇ ਉਹ ਸਿਸਟਮ ਡਿਵੈਲਪ ਕੀਤਾ। ਹੁਣ ਆ ਸਾਰੇ ਜ਼ੈਲਦਾਰ ਔਰ ਸਰਦਾਰ ਬਹਾਦਰ, ਖਾਨ ਬਹਾਦਰ, ਰਾਏ ਬਹਾਦਰ, ਸਰ ਦੇ ਖਿਤਾਬ ਜਾਂ ਦੂਜੇ, ਹੁਣ ਕਈ ਵਾਰ ਆਪਣੇ ਕਹਿਣਗੇ ਕਿ ਜੀ ਦੇਖੋ ਇਹ ਜਿਹੜਾ 4 ਦਹਾਕਿਆਂ 'ਚ ਜਦੋਂ ਅਸੀਂ ਪੰਜਾਬ ਪੁਲਿਸ ਦਾ ਵਰਤਾਰਾ ਦੇਖਦੇ ਹਾਂ, ਉਹ 'ਚ 80% ਸਿੱਖਾਂ ਦੇ ਮੁੰਡੇ ਨੇ ਪੁਲਿਸ ਦੇ ਵਿੱਚ। ਮਾਰਨ ਵਾਲੇ ਵੀ ਆਪਣੇ, ਟਾਰਚਰ ਕਰਨ ਵਾਲੇ ਵੀ ਆਪਣੇ, ਆਪਣਾ ਹੀ ਇਹ ਸਾਰਾ ਪਾਰਟ। ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਵੀ ਇਹ ਤਾਂ ਚਲੋ ਦੇਸ਼ ਭਗਤੀ ਦੇ ਨਾਂ ਥੱਲੇ ਇਹਨਾਂ ਨੂੰ ਕੀ ਸੰਘਾੜਨਾ ਹੈ ਜਾਂ ਕੀ ਉਹਨਾਂ ਨੇ ਅੰਗਰੇਜ਼ ਤਾਂ 7 ਸਮੁੰਦਰੋਂ ਪਾਰ ਆਏ ਸੀ, ਨਾ ਉਹਨਾਂ ਨਾਲ ਬੋਲੀ, ਨਾ ਸ਼ਕਲ, ਨਾ ਹਰ ਇੱਕ ਨੂੰ ਪਤਾ ਸੀ ਕਿ ਜੀ ਇਹ
ਸਾਡੇ ਤੇ ਰਾਜ ਕਰ ਰਹੇ ਨੇ। ਉਹ ਤਾਂ 30,000 33 ਕਰੋੜ ਤੇ ਕਿਵੇਂ ਰਾਜ ਕਰਦੇ ਸੀ? ਕਿਉਂਕਿ ਉਹਨਾਂ ਨੇ ਉਹ ਕਲਾਸ ਖੜੀ ਕੀਤੀ, ਉਹ ਮਰਸਨਰੀ ਕਲਾਸ, ਉਹ ਪਹਾੜੇ ਦੇ ਟੱਟੂ ਜਿਹੜੇ ਅਹੁਦੇ ਦੀ ਖਾਤਰ, ਪੈਸੇ ਦੀ ਖਾਤਰ ਆਪਣਿਆਂ ਨੂੰ ਮਾਰਨ ਲਈ ਤਿਆਰ ਸੀ। ਜਾਣ ਲੱਗੇ ਉਹੀ ਮਸ਼ੀਨਰੀ ਉਹਨਾਂ ਦੇ ਹਵਾਲੇ ਕਰ ਗਏ 47 'ਚ, ਇੱਧਰ ਇੰਡੀਆ ਉੱਧਰ ਪਾਕਿਸਤਾਨ। ਉਹੀ ਗੱਲ, ਦੋਨੋਂ ਪਾਸਿਆਂ ਦੀ ਪੁਲਿਸ ਜਿਹੜੀ ਹੈ ਉਹ ਉਹਨਾਂ ਦਾ ਕਰਪਟ ਵੀ ਨੇ, ਆਪਣਿਆਂ ਦੇ ਨੂੰ ਮਾਰਨ ਦੇ ਲਈ ਕਿਸ ਹੱਦ ਤੱਕ ਜਾਂਦੇ ਨੇ, ਔਰ ਜੋ ਕੁਝ ਉਹਨਾਂ ਨੇ ਕੀਤਾ ਸਾਡੇ ਸਾਹਮਣੇ। ਬਿਲਕੁਲ। ਹੁਣ ਗੱਲ ਜਿਹੜੀ ਖਬਰ ਇੰਟਰਨੈਸ਼ਨਲ ਖਬਰ ਬਣੀ, ਕਿਉਂਕਿ ਜ਼ਾਹਰ ਹੈ ਕਿ ਵੀ 9/11 ਤੋਂ ਬਾਅਦ ਉਸਾਮਾ ਬਿਨ ਲੈਡਨ ਦਾ ਟਿਕਾਣਾ ਅਫਗਾਨਿਸਤਾਨ ਟੋਰਾ ਬੋਰਾ ਦੇ ਉੱਤੇ ਹੋਣ ਦਾ, ਔਰ ਅਮਰੀਕਾ ਨੇ ਔਰ ਨੈਟੋ ਜਿਨ੍ਹਾਂ ਨੇ ਅਮਰੀਕਾ ਨੂੰ ਜੁਆਇਨ ਕੀਤਾ, ਤਾਲਿਬਾਨ ਦੀ ਹਕੂਮਤ ਸੀ, ਉਹਨਾਂ ਨੂੰ ਕਿਹਾ ਵੀ ਸਾਡੇ ਹਵਾਲੇ ਕਰੋ। ਉਹਨਾਂ ਨੇ ਕਿਹਾ ਜੀ ਨਹੀਂ ਇਹ ਸਾਡਾ ਮਹਿਮਾਨ ਹੈ, ਇਹ ਉਹ ਹੈ। ਔਰ ਇਹਨਾਂ ਨੇ ਫਿਰ ਅਫਗਾਨਿਸਤਾਨ ਨੂੰ ਇੱਕ ਪਾਰਕਿੰਗ ਲਾਟ ਬਣਾਉਣ ਦੇ ਨਾਂ ਥੱਲੇ ਜੋ ਰੋਜ਼ੀ ਕਟਰ, ਡੇਜ਼ੀ ਕਟਰ, ਫੁੱਲ ਫੋਰਸਿਸ, ਵੱਡੇ ਵੱਡੇ ਜਿਹੜੇ ਉਹਨਾਂ ਦੇ ਬੰਬ ਔਰ ਅਸਲਾ ਇਸਤੇਮਾਲ 20 ਸਾਲ ਅਮਰੀਕਾ ਦੀ ਔਰ ਨੈਟੋ ਦੀ ਫੌਜ ਉੱਥੇ ਰਹੀ। ਉਹਨਾਂ ਨੇ ਆਲਮੋਸਟ ਕਬਜ਼ਾ ਤਾਂ ਕਰ ਲਿਆ ਸੀ ਸਾਰੇ ਅਫਗਾਨਿਸਤਾਨ ਤੇ, ਲੇਕਿਨ ਅਲਟੀਮੇਟਲੀ ਕਿਵੇਂ ਵਾਪਸ ਤਾਲਿਬਾਨ ਦੀ ਅਪਸਰਜ ਹੋਈ, ਕਿਵੇਂ ਉਹ ਲੜੇ, ਕਿਵੇਂ ਫਾਈਨਲੀ ਜਿਹੜਾ ਟਰੰਪ ਜਦੋਂ ਦੀ ਪਹਿਲੀ ਟਰਮ ਸੀ ਉਹਨੇ ਉਹਨਾਂ ਦੇ ਨਾਲ ਡੀਲ ਬਣਾਈ, ਦਫ਼ਤਰ ਖੁਲਾਇਆ ਉਹਨਾਂ ਦਾ ਦੋਹਾ ਕਤਰ ਦੇ ਵਿੱਚ, ਔਰ ਉੱਥੋਂ ਫੌਜ ਕੱਢੀ। ਔਰ ਹਾਲਾਂਕਿ ਉਸਾਮਾ ਤਾਂ 10 ਸਾਲ ਪਹਿਲਾਂ ਹੀ ਮਾਰਿਆ ਗਿਆ ਸੀ, ਲੇਕਿਨ ਪ੍ਰੈਜ਼ੈਂਸ ਰੱਖੀ ਹੋਈ ਸੀ। ਔਰ ਇਵੈਂਚੁਅਲੀ ਜਿਸ ਅੰਦਾਜ਼ ਦੇ ਵਿੱਚ ਨੈਟੋ ਔਰ ਅਮਰੀਕਨ ਫੌਜ ਉੱਥੋਂ ਨਿਕਲੀ ਬਾਈਡਨ ਪੀਰੀਅਡ 'ਚ, ਉਹ ਬਹੁਤ ਉਹ ਵਿਤਨਾਮ ਦੀ ਯਾਦ ਦਹਾਨੀ ਸੀ ਕਿ ਵੀ ਵਿਤਨਾਮ 'ਚੋਂ ਵੀ ਇਵੇਂ ਹੀ ਲਾਸਟ ਮੈਨ ਉੱਤੇ ਲਟਕਿਆ ਹੋਇਆ ਹੈਲੀਕਾਪਟਰ ਦੇ, ਉਹ ਪਿਕਚਰ ਬੜੀ ਵਾਇਰਲ ਹੋਈ। ਔਰ ਇਵੇਂ ਹੀ ਈਵਨ ਜਦੋਂ ਅਮਰੀਕਨ ਫੌਜ ਉੱਥੋਂ ਨਿਕਲ ਰਹੀ ਸੀ ਉਦੋਂ ਵੀ ਧਮਾਕਾ ਹੋਇਆ। ਹਾਲਾਂ ਇੱਕ ਦੋ ਜਿਹੜੇ ਉਹਦੇ ਦੋਸ਼ੀ ਨੇ ਉਹ ਪਾਕਿਸਤਾਨ ਦੀ ਮਦਦ ਨਾਲ ਜਿਹੜੇ ਨੇ ਅਮਰੀਕਾ ਦੇ ਹਵਾਲੇ ਕੀਤੇ ਗਏ। ਹੁਣ ਇਸ ਸਾਰੇ ਪੀਰੀਅਡ 'ਚ ਜੇ ਅਮਰੀਕਾ 20 ਸਾਲ ਅਮਰੀਕਾ ਔਰ ਨੈਟੋ ਫੋਰਸਿਸ ਉੱਥੇ ਰਹੀਆਂ, ਜਿਨ੍ਹਾਂ ਲੋਕਾਂ ਨੇ ਇਹਨਾਂ ਦੇ ਨਾਲ ਤਾਵਨ ਕੀਤਾ, ਕੋਈ ਇੰਟਰਪ੍ਰੇਟਰ ਹੋਣਗੇ, ਕੋਈ ਹੈਲਪਰ ਹੋਣਗੇ, ਕੋਈ ਇਨਸਾਈਡ ਇਨਫੋਰਮੈਂਟ ਹੋਣਗੇ, ਕੋਈ ਇਹਨਾਂ ਨੇ ਜੋ ਉੱਥੇ ਸਿਸਟਮ ਹੈ ਉਹਦੇ 'ਚ ਨੌਕਰੀ ਕਰਦੇ ਹੋਣਗੇ। ਕੋਈ ਜ਼ਰੂਰੀ ਨਹੀਂ ਕਿ ਬਈ ਸਾਰੇ ਇਨਫੋਰਮੈਂਟ ਔਰ ਦੂਜੇ ਹੀ ਹੋਣ, ਲੇਕਿਨ ਇਹ ਕਿੰਨਾ ਵੱਡਾ ਨੰਬਰ ਹੈ ਇਸ ਦਾ ਅੰਦਾਜ਼ਾ ਅਸੀਂ ਇਸ ਤੋਂ ਲਾ ਸਕਦੇ ਹਾਂ ਯੂਕੇ ਦੇ ਹਵਾਲੇ ਨਾਲ, ਕਿ ਇੱਕ ਜਿਹੜੀ ਲੀਕ ਜਿਹੜੀ ਐਕਸੀਡੈਂਟਲ ਹੋਈ ਕਿ ਵੀ ਜਿਹੜੀ ਇੱਕ ਇਨਫੋਰਮੇਸ਼ਨ ਬਾਹਰ ਆਈ, ਔਰ ਉਹਦੇ ਮੁਤਾਬਕ ਇਹ ਸੀ ਕਿ ਹੁਣ ਜਦੋਂ ਵਾਪਸ ਆਏ, ਘੱਟੋ ਘੱਟ ਇਹਨਾਂ ਮੁਲਕਾਂ ਦਾ ਇਸ ਗੱਲ ਲਈ ਵੀ ਤਾਂ ਸ਼ੁਕਰਗੁਜ਼ਾਰ ਇਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਇਹਨਾਂ ਲਈ ਕੰਮ ਕਰਦੇ ਸੀ, ਕਿ ਇਹਨਾਂ ਨੇ ਉਹਨਾਂ ਨੂੰ ਤਾਲਿਬਾਨ ਦੀ ਮਰਜ਼ੀ ਤੇ ਨਹੀਂ ਰੱਖਿਆ, ਕਿ ਉਹ ਜਿਹੜੇ ਨੇ ਅਲਟੀਮੇਟਲੀ ਉਹਨਾਂ ਨੂੰ ਵੀ ਉੱਥੇ ਲੋਕਾਂ ਦਾ ਪਤਾ ਹੁੰਦਾ ਨਾ ਕੌਣ ਕਿਹਦੇ ਲਈ ਕੰਮ ਕਰਦਾ। ਹੁਣ ਜੇ ਪੰਜਾਬ ਦੇ ਲੋਕਾਂ ਨੂੰ ਸਾਡਾ ਖਾਲਿਸਤਾਨ ਆਜ਼ਾਦ ਹੋਏਗਾ ਕੱਲ੍ਹ ਨੂੰ, ਜਦੋਂ ਉਹ ਤਾਂ ਮਿੰਟਾਂ ਸਕਿੰਟਾਂ 'ਚ ਕਰਨਗੇ ਪਛਾਣ ਵੀ ਕੌਣ ਕਿਹਨੇ ਮੁੰਡੇ ਮਾਰ ਕੇ ਪੈਸੇ ਖਾਧੇ ਹੋਏ ਨੇ, ਕੌਣ ਅਜੀਤ ਡੋਵਲ ਦਾ ਖਾਸਮ ਖਾਸ ਸੀ, ਕੌਣ ਸਵਰਨੇ ਘੋਟਣੇ ਦਾ ਹੈ, ਕੌਣ ਜਿਹੜਾ ਹੈ ਉਹ ਭਗਵੰਤ ਮਾਨ ਦਾ ਹੈ, ਕੌਣ ਕੀ ਹੈ। ਉਹ ਤਾਂ ਲੋਕ ਤਾਂ ਜਿਵੇਂ ਬੰਦਾ ਸਿੰਘ ਬਹਾਦਰ ਜਦੋਂ ਆਇਆ ਉਹਨਾਂ ਨੇ ਤਾਂ ਜਸਟਿਸ ਇਹੀ ਰੱਖਿਆ ਸੀ, ਉਹਨੇ ਲੋਕਾਂ ਨੂੰ ਕਿਹਾ ਵੀ ਪਛਾਣੋ ਕਿਹੜੇ ਨੇ, ਲਿਆਓ ਫੜ ਕੇ ਕਰੋ, ਦਿਓ ਸਜ਼ਾ। ਜਾਂ ਜਿਵੇਂ ਚਾਈਨਾ ਦੇ ਵਿੱਚ ਜਦੋਂ ਤਬਦੀਲੀ ਆਈ, ਉਹ ਲੋਕਾਂ ਨੂੰ ਪਤਾ ਸੀ ਵੀ ਕਿਹੜੇ ਜਿਹੜੇ ਨੇ ਉਹ ਖਿਲਾਫ, ਉਹਨਾਂ ਨੇ ਕਿਹਾ ਜੀ ਕਰੋ ਇਕੱਠੇ। ਉਹਦੇ 'ਚ ਉਹ ਵੱਡੇ ਵੱਡੇ ਸਟੇਡੀਅਮ ਦੇ ਵਿੱਚ ਇਕੱਠੇ ਕਰਦੇ ਸੀ। ਚੀਨੀਆਂ ਦਾ ਤਾਂ ਆਪਣਾ ਇਨਸਾਫ ਸਿਸਟਮ ਹੈ, ਉਹ ਇੱਕ ਬੁਲਟ ਕਰਕੇ ਫਿਰ ਜੇ ਉਹਦਾ ਰਿਸ਼ਤੇਦਾਰ ਆਇਆ ਉਹਨੂੰ ਕਹਿੰਦੇ ਸੀ ਵੀ ਬੁਲਟ ਦੇ ਪੈਸੇ ਦੇ ਲੈ ਜਾ ਇਹਦੀ ਬੋਡੀ। ਤੇ ਜਿਹੜੇ ਦੂਸਰੇ ਸੀ ਮਾਸ ਲੈਵਲ ਦੇ ਉੱਤੇ, ਉਹਨਾਂ ਨੂੰ ਉਹ ਪੋਲਸ ਦੇ ਉੱਤੇ ਜਿਹੜਾ ਉਹ ਬੰਨ੍ਹ ਦਿੱਤਾ ਜਾਂਦਾ ਸੀ, ਸਵੇਰ ਤੋਂ ਸ਼ਾਮ ਨੂੰ ਕਹਿੰਦੇ ਸੀ ਹਰ ਆਉਂਦਾ ਜਾਂਦਾ ਥੁੱਕੇ ਉਹਨਾਂ ਦੇ ਉੱਤੇ, ਉਹ ਥੁੱਕਦੇ ਸੀ ਸਾਰਾ ਦਿਨ, ਕਈ ਆ ਕੇ ਖੁਦ ਹੀ ਸੁਸਾਈਡ ਕਰ ਲੈਂਦੇ, ਉਹ ਸਾਰੇ ਥੁੱਕ ਦੇ ਵਿੱਚ ਲਿਬੜੇ ਭਰੇ ਹੁੰਦੇ ਸੀ ਸਾਰਾ ਦਿਨ। ਸੋ ਮਤਲਬ ਉਹਨਾਂ ਨੂੰ ਇਹ ਦੱਸਣ ਦੇ ਲਈ ਵੀ ਸਭ ਨੂੰ ਉਹਨਾਂ ਨੇ ਬੁਲਟ ਨਾਲ ਹੀ ਕਈਆਂ ਨੂੰ ਹਿਊਮਿਲੇਟ ਕੀਤਾ। ਹੁਣ ਘੱਟੋ ਘੱਟ ਇਹਨਾਂ ਨੇ ਅਮਰੀਕਾ ਕੈਨੇਡਾ ਔਰ ਨੈਟੋ ਵਾਲੇ ਉੱਥੇ ਉਹਨਾਂ ਨੂੰ ਛੱਡ ਕੇ ਨਹੀਂ ਆਏ ਜਿਨ੍ਹਾਂ ਨੇ ਇਹਨਾਂ ਲਈ ਕੰਮ ਕੀਤਾ। ਅਮਰੀਕਾ ਨੇ ਕਿੰਨੇ ਸੈਟਲ ਕੀਤੇ, ਉਹ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਉਹ ਰੀਸੈਟਲਮੈਂਟ ਪਲਾਨ ਰੋਕੀ ਹੋਈ ਹੈ, ਪਰ ਯੂਕੇ ਨੇ 33,000 ਅਫਗਾਨ ਜਿਨ੍ਹਾਂ ਨੇ ਇਹਨਾਂ 20 ਸਾਲਾਂ 'ਚ ਨੈਟੋ ਫੋਰਸਿਸ ਨਾਲ ਕੋਆਪਰੇਟ ਕੀਤਾ, ਉਹਨਾਂ ਨੂੰ ਰੀਸੈਟਲ ਕਰਨ ਦੀ ਪਲਾਨ ਬਣਾਈ, ਔਰ ਉਹਦੇ ਲਈ 7 ਬਿਲੀਅਨ ਪਾਉਂਡ ਦਾ ਬਜਟ ਜਿਹੜਾ ਹੈ ਉਹ ਇਸਤੇਮਾਲ ਹੋਇਆ। ਔਰ ਉਹਦੇ 'ਚੋਂ ਆਲਰੇਡੀ ਜਿਹੜੇ ਨੇ 18,500 ਜਿਹੜੇ ਅਫਗਾਨ ਨੇ ਨੈਸ਼ਨਲ ਨੇ ਉਹ ਆਲਰੇਡੀ ਸੈਟਲ ਕੀਤੇ ਜਾ ਚੁੱਕੇ ਨੇ। 5,400 ਜਿਹੜੇ ਨੇ ਕਮਿੰਗ ਵੀਕਸ ਦੇ ਵਿੱਚ ਉਹਨਾਂ ਨੇ ਆਉਣਾ, ਔਰ ਇਹ ਜਿਹੜਾ
ਉਹਨਾਂ ਦੀ ਰੀਸੈਟਲਮੈਂਟ ਕੁੱਲ ਮਿਲਾ ਕੇ 23,900 ਦੀ ਰੀਸੈਟਲਮੈਂਟ ਹੋਈ। ਸੋ ਪਹਿਲਾਂ ਤਾਂ ਮੈਨੂੰ ਲੱਗਾ ਵੀ ਬਹੁਤ ਵੱਡਾ ਨੰਬਰ ਹੈ, 33,000 ਬੰਦੇ ਦੀ ਸੈਟਲਮੈਂਟ। ਹੁਣ ਹੋਇਆ ਕਿ ਜਿਹੜਾ ਬ੍ਰੀਚ ਹੈ ਜਿਹਦੇ ਉੱਤੇ ਜ਼ਿਆਦਾ ਰੌਲਾ ਪਿਆ ਕਿ ਕਿਹੜੇ ਸੈਟਲ ਕੀਤੇ ਨੇ, ਉਹਨਾਂ ਦੇ ਨਾਂ ਔਰ ਐਡਰੈਸ ਸਾਹਮਣੇ ਆ ਗਏ, ਕੋਈ ਗਲਤੀ ਨਾਲ ਈਮੇਲ ਸ਼ੂਟ ਹੋ ਗਈ ਉਹਨਾਂ ਦੇ ਆਫੀਸ਼ੀਅਲ ਲੈਵਲ ਤੋਂ, ਔਰ ਇਹ ਸ਼ਾਇਦ 2022 ਚ ਹੋਈ। ਫਿਰ ਉਹਨਾਂ ਨੇ ਰੋਕਿਆ, ਫਿਰ ਅਦਾਲਤਾਂ 'ਚ ਗਏ, ਮੀਡੀਆ ਵਾਲੇ ਗਏ, ਉਹਨਾਂ ਨੇ ਕਿਹਾ ਨਹੀਂ ਰਿਲੀਜ਼ ਕਰੋ। ਹੁਣ ਜਦੋਂ ਉਹਨਾਂ ਦੇ ਇਹ ਹੋਇਆ ਤਾਂ ਉਹਨਾਂ ਨੇ ਕਿਹਾ ਜੀ ਸਾਡੀ ਤਾਂ ਜਾਨ ਨੂੰ ਖਤਰਾ ਹੈ, ਜਿਹੜੇ ਪਿੱਛੇ ਨੇ ਤਾਲਿਬਾਨ ਦੀ ਹਕੂਮਤ ਤਾਂ ਵਾਪਸ ਆ ਗਈ, ਕਿ ਸਾਡੇ ਰਿਸ਼ਤੇਦਾਰਾਂ ਨੂੰ ਅਸੀਂ ਤਾਂ ਜਾ ਹੀ ਨਹੀਂ ਸਕਾਂਗੇ ਵਾਪਸ, ਔਰ ਇਹ ਹੋਏਗਾ ਵੀ ਅਸੀਂ ਜਿਹੜਾ ਉਹਦੇ ਲਈ ਤਾਵਨ ਕੀਤਾ। ਸੋ ਇਸ ਮੁੱਦੇ ਦੇ ਉੱਤੇ ਕਾਫੀ ਚਰਚਾ ਹੈ ਕਿ ਭਾਈ ਜੇ ਬ੍ਰਿਟਨ 'ਚ ਵੀ ਇਸ ਕਿਸਮ ਦਾ ਕੁਝ ਹੋ ਸਕਦਾ, ਔਰ ਇਹਦੇ 'ਤੇ ਜਿਹੜਾ ਉਹਨਾਂ ਦੇ UK ਡਿਫੈਂਸ ਸੈਕਟਰੀ ਹੈ ਜੌਨ ਹੀਲੇ, ਉਹਨੇ ਐਕਨੋਲੇਜ ਕੀਤਾ ਕਿ ਉਹਨੇ ਕਿਹਾ ਆਈ ਫੀਲ ਡੀਪਲੀ ਅਨਕੰਫਰਟੇਬਲ ਅਬਾਊਟ ਵਾਟ ਹੈਪਨਡ, ਆਈ ਅਪੋਲੋਜਾਈਜ਼ ਔਨ ਬਿਹਾਫ ਆਫ ਦਾ ਗਵਰਨਮੈਂਟ ਟੂ ਦੋਜ਼ ਇਫੈਕਟਡ। ਪਰ ਇਸ ਇਸ਼ੂ ਨੂੰ ਤਨਮਨਜੀਤ ਸਿੰਘ ਢੇਸੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਸਲੋ ਏਰੀਏ ਤੋਂ, ਇਹ ਪਹਿਲੇ ਦਸਤਾਰਧਾਰੀ MP ਬਣੇ ਨੇ ਜਿਹੜੇ ਨੇ 2017 ਦੇ ਵਿੱਚ ਪਹਿਲੀ ਵਾਰ ਚੁਣੇ ਗਏ ਸੀ। ਉਹਨਾਂ ਨੇ ਬ੍ਰਿਟਿਸ਼ ਗਵਰਨਮੈਂਟ ਨੂੰ, ਹਾਲਾਂ ਲੇਬਰ ਗਵਰਨਮੈਂਟ ਦਾ ਹੀ ਉਹਨੇ ਉਹਨੂੰ ਕਾਫੀ ਜਿਹੜਾ ਕਰੜੇ ਹੱਥੀਂ ਲਿਆ। ਉਹਨਾਂ ਨੇ ਕਿਹਾ ਕਿ ਵੀ ਇਹਦੇ ਨਾਲ ਜਿਹੜਾ ਅਫਗਾਨ ਨੈਸ਼ਨਲਸ ਨੇ ਐਟ ਰਿਸਕ ਨੇ, ਇਹ ਡਾਟਾ ਲੀਕ ਬਹੁਤ ਗਲਤ ਪਾਰਟ ਹੋਇਆ, ਔਰ ਇਹ 2022 ਦੇ ਵਿੱਚ ਮਿਨਿਸਟਰੀ ਆਫ ਡਿਫੈਂਸ ਤੋਂ ਇਹ ਗਲਤੀ ਹੋਈ। ਉਹਨਾਂ ਨੇ ਇੱਕ ਸਪਰੈਡਸ਼ੀਟ ਭੇਜ ਦਿੱਤੀ ਜਿਹਦੇ 'ਚ ਪਰਸਨਲ ਡਿਟੇਲਸ ਨੇ 33,000 ਅਫਗਾਨ ਸਿਟੀਜ਼ਨਸ ਦੀ, ਜਿਨ੍ਹਾਂ ਨੇ ਰੀਸੈਟਲਮੈਂਟ ਲਈ ਅਪਲਾਈ ਕੀਤਾ। ਸੋ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਹੋ ਸਕਦਾ ਹੈ, ਔਰ ਇਹ ਸਾਰਾ। ਸੋ ਤਨਮਨਜੀਤ ਸਿੰਘ ਢੇਸੀ ਅੱਡ ਮੁੱਦਿਆਂ ਦੇ ਉੱਤੇ ਆਵਾਜ਼ ਚੁੱਕਦੇ ਰਹਿੰਦੇ ਨੇ, ਜਿਵੇਂ ਬੀਬੀ ਪ੍ਰੀਤ ਕੌਰ ਗਿੱਲ ਹੈ। ਪਰ ਮੈਂ ਇਸ ਖਬਰ ਨੂੰ ਇਸ ਐਂਗਲ ਤੋਂ ਦੇਖਦਾ ਕਿ ਵੀ ਕਿਸ ਲੈਵਲ ਤੇ ਜਾ ਕੇ ਅਲਟੀਮੇਟਲੀ ਕੌਣ ਕੀ ਹੈ, ਕਿੰਨੀ ਕੁ ਦੇਰ ਲੁਕਿਆ ਰਹਿ ਸਕਦਾ ਹੈ। ਉਹ ਲੀਕ ਰਾਹੀਂ ਹੋਏ, ਲੋਕਾਂ ਦੇ ਪਰਸਨਲ ਗਿਆਨ ਰਾਹੀਂ ਹੋਏ। ਤੁਸੀਂ ਅੱਜ ਵੀ ਜਿਹੜੇ ਅੰਗਰੇਜ਼ਾਂ ਦੇ ਵੇੜੇ ਉਹਨਾਂ ਦੇ ਸੀ, ਭਾਵੇਂ ਵੱਡੇ ਜਦੋਂ ਸਿਆਸਤ ਬਦਲੀ ਉਹੀ ਬਹੁਤੇ MLA MP ਬਣਦੇ ਨੇ, ਪਰ ਲੋਕਾਂ ਨੂੰ ਪਤਾ ਹੁੰਦਾ, ਉਹ ਉਹਨਾਂ ਨੂੰ ਕਹਿੰਦੇ ਹੀ ਹੁੰਦੇ ਨੇ ਕਿ ਇਹ ਅੰਗਰੇਜ਼ਾਂ ਦੇ ਕੁੱਤੇ ਨੇ। ਔਰ ਜ਼ਾਹਰ ਹੈ ਕਿ ਵੀ ਇਹ ਵੀ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਲੋਕਾਂ ਦੇ ਹਿੱਤਾਂ ਦੇ ਨਾਲ ਨਹੀਂ ਦੂਸਰਿਆਂ ਦੇ ਨਾਲ ਕੰਮ ਕੀਤਾ ਹੈ, ਉਹ ਹਮੇਸ਼ਾ ਕਿਵੇਂ ਜਿਉਂਦੇ ਨੇ। ਪਰ ਇਹ ਸਾਡੇ ਲਈ ਵੀ ਉਦਾਹਰਣ ਹੈ ਕਿ ਜੇ ਇੱਕ ਅਮਰੀਕਾ ਨੇ ਵੀ ਉਹਨਾਂ ਨੂੰ ਰੀਸੈਟਲ ਕੀਤਾ ਹੈ, ਕੈਨੇਡਾ ਨੇ ਵੀ ਅਫਗਾਨਾਂ ਨੂੰ, ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੀ ਗਿਣਤੀ ਜਿਹੜੇ ਈਵਨ ਉਹ ਅਫਗਾਨ ਜੁਝਾਰੂ ਜਿਹੜੇ ਲੜ ਰਹੇ ਸੀ ਅਫਗਾਨ ਲੋਕ, ਪਰ ਇਹ ਜੇ ਕੁੱਲ ਫਿਗਰ ਬਣਾਓ ਤਾਂ ਲੱਖ ਲੋਕ ਜਿਹੜੇ ਸੈਟਲ ਕੀਤੇ ਨੇ ਵਾਪਸ, ਉਹ ਆਪਣੇ ਇਹਨਾਂ ਹਕੂਮਤਾਂ ਦੇ ਨਾਲ ਵੀ ਤਾਵਨ ਕਰ ਰਹੇ ਸੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਪੰਜਾਬ ਦੀ ਆਜ਼ਾਦੀ ਲਈ ਚੱਲ ਰਹੇ ਰੈਫਰੈਂਡਮ ਦੇ ਹੱਕ ਵਿੱਚ ਅਤੇ 17 ਅਗਸਤ ਨੂੰ ਵਾਸ਼ਿੰਗਟਨ DC ਵਿੱਚ ਹੋਣ ਜਾ ਰਹੇ ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀ ਸਪੋਰਟ ਵਿੱਚ ਵਿਸ਼ਾਲਕਾਰ ਰੈਲੀ 26 ਜੁਲਾਈ ਦਿਨ ਸ਼ਨੀਚਰਵਾਰ ਨੂੰ ਕੱਢੀ ਜਾ ਰਹੀ ਹੈ। ਰੈਲੀ ਦੀ ਸ਼ੁਰੂਆਤ 12 ਵਜੇ ਗੁਰਦੁਆਰਾ ਸਿੰਘ ਸਭਾ 12001 ਬੈਡਰੋਕ ਰੋਡ ਫੇਅਰਫੈਕਸ ਤੋਂ ਅਤੇ ਸਮਾਪਤੀ ਭਾਰਤੀ ਅੰਬੈਸੀ 2107 ਮੈਸਾਚਿਊਟਸ ਵਾਸ਼ਿੰਗਟਨ DC 20008 ਵਿਖੇ ਦੁਪਹਿਰ 2:30 ਵਜੇ ਹੋਵੇਗੀ। ਇਹ ਕਾਰ ਰੈਲੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ। ਕਾਰ ਰੈਲੀ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਿੰਮਤ ਸਿੰਘ 6463587745, ਬਲਵਿੰਦਰ ਸਿੰਘ ਚੱਠਾ 7039663913, ਨਰਿੰਦਰ ਸਿੰਘ 5712472444, ਦਵਿੰਦਰ ਸਿੰਘ ਦਿਓ 7036262561, ਸੁਰਜੀਤ ਸਿੰਘ ਕੁਲਾਰ 9174342483, ਦਲਵਿੰਦਰ ਸਿੰਘ 2406452525। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਵਿੱਚ ਹਿੰਦੂਤਵ ਦੀ ਵਿਚਾਰਧਾਰਾ ਆਪਣੀ ਮੌਤ ਤੇ ਆ ਮਰਨ
ਜਾਰੀ ਹੈ ਔਰ ਮਹਾਰਾਸ਼ਟਰ ਦੇ ਮਰਾਠਿਆਂ ਵੱਲੋਂ ਹਿੰਦੀ ਜ਼ੁਬਾਨ ਦੇ ਖਿਲਾਫ ਵਿੱਢੇ ਗਏ ਅੰਦੋਲਨ ਤੋਂ ਬਾਅਦ ਪੱਛਮੀ ਬੰਗਾਲ ਦੀ ਮਿਨਿਸਟਰ ਮਮਤਾ ਬੈਨਰਜੀ ਨੇ ਬੰਗਾਲੀਆਂ ਖਿਲਾਫ ਹਿੰਦੂਤਵੀਆਂ ਦੀ ਨਫ਼ਰਤ ਦੇ ਚਲਦਿਆਂ ਕਲਕੱਤੇ ਵਿੱਚ ਰੋਸ ਵਿਖਾਵਾ ਕੀਤਾ ਔਰ ਉਸਨੇ ਕਿਹਾ ਕਿ ਭਾਰਤ ਵਿੱਚ ਬੰਗਲਾ ਜ਼ੁਬਾਨ ਬੋਲਣ ਵਾਲਿਆਂ ਨੂੰ ਬੰਗਲਾਦੇਸ਼ੀ ਕਹਿ ਕੇ ਹਿਰਾਸ ਕੀਤਾ ਜਾ ਰਿਹਾ ਹੈ। ਜੇ ਇਹੀ ਰੁਝਾਨ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਦਿੱਲੀ ਸਰਕਾਰ ਇਸ ਦੇ ਸਿੱਟੇ ਭੁਗਤਣ ਲਈ ਤਿਆਰ ਹੋ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੰਡੀਆ ਸੋਵੀਅਤ ਯੂਨੀਅਨ ਯੂਗੋਸਲਾਵੀਆ ਵਾਂਗ ਆਰਟੀਫਿਸ਼ੀਅਲ ਯੂਨੀਅਨ ਹੈ, ਜਿਵੇਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਯੂਗੋਸਲਾਵੀਆ ਦੇ 7 ਟੁਕੜੇ ਹੋਏ, ਇਵੇਂ ਭਾਰਤ ਦੇ ਘੱਟੋ ਘੱਟ 10 ਟੁਕੜੇ ਮਿਨੀਮਮ ਆ ਜਿਹੜੇ ਨੇ ਹੋਣੇ ਨੇ, ਕਿਉਂਕਿ ਇਹ ਜਿਹੜਾ ਅੰਗਰੇਜ਼ਾਂ ਨੇ 200 ਸਾਲ ਉੱਥੇ ਰਾਜ ਕਰਦਿਆਂ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ ਤੇ ਬਣਾਇਆ ਔਰ ਸਭ ਨੂੰ ਨਾਲ ਨਰੜ ਦਿੱਤਾ ਹੈ। ਨਤੀਜੇ ਦੇ ਤੌਰ ਤੇ ਬੇਸ਼ੱਕ ਡੈਮੋਕ੍ਰੇਸੀ ਦੇ ਨਾਂ ਥੱਲੇ ਪਿਛਲੇ 77 ਸਾਲਾਂ ਤੋਂ ਇਹਨਾਂ ਨੇ ਜਿਸ ਕਿਸਮ ਦੇ ਜ਼ੁਲਮ ਉਹਨਾਂ ਲੋਕਾਂ ਨੂੰ ਜਿਹੜੇ ਆਪਣੀ ਆਜ਼ਾਦੀ, ਆਪਣੇ ਹੱਕ, ਆਪਣੀ ਬੋਲੀ ਲਈ ਜਿਹੜੇ ਨੇ ਉਹ ਸੰਘਰਸ਼ਸ਼ੀਲ ਸੀ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਿਆ। ਇੰਨੀ ਬੁਰੀ ਤਰ੍ਹਾਂ ਜਿਹੜਾ ਕਿ ਈਵਨ ਬ੍ਰਿਟਿਸ਼ ਕਲੋਨੀਅਲ ਰੂਲ ਦੇ ਵੇਲੇ ਜਾਂ ਈਵਨ ਮੁਗਲਿਆ ਸਾਮਰਾਜ ਦੇ ਵੇਲੇ ਵੀ ਜਿਸ ਕਿਸਮ ਦੇ ਜ਼ੁਲਮ ਸਾਹਮਣੇ ਨਹੀਂ ਆਏ ਉਹ ਇਹਨਾਂ ਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਕੀਤੇ। ਉਹ ਖਾਸ ਤੌਰ ਤੇ ਘੱਟ ਗਿਣਤੀਆਂ ਤਾਂ ਉਸ ਦਾ ਸ਼ਿਕਾਰ ਨੇ। ਪੰਜਾਬ ਦੇ ਵਿੱਚ ਸਿੱਖ, ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨ, ਨਾਰਥ ਈਸਟ ਦੀਆਂ ਸਟੇਟਾਂ ਨਾਗਾਲੈਂਡ, ਮਿਜ਼ੋਰਮ, ਮਨੀਪੁਰ ਦੇ ਵਿੱਚ ਈਸਾਈ ਔਰ ਵਿਦਨ ਨੇਸ਼ਨ ਬੇਸ਼ੱਕ ਭਾਰਤੀ ਕਨਸਟੀਟਿਊਸ਼ਨ ਦੇ ਥੱਲੇ ਦਲਿਤਾਂ ਨੂੰ ਵੋਟ ਦਾ ਹੱਕ ਮਿਲਿਆ, ਬੈਕਵਰਡ ਕਲਾਸਿਸ ਨੂੰ, ਸ਼ਡਿਊਲ ਟਰਾਈਬਸ ਨੂੰ, ਪਰ ਉਹਨਾਂ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕ੍ਰਾਈਮ ਹੁੰਦੇ ਨੇ। ਬੇਸ਼ੱਕ ਕਮਿਸ਼ਨ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਕਮਿਸ਼ਨ ਬਣੇ ਹੋਏ ਨੇ, ਲੇਕਿਨ ਉਹਨਾਂ ਦੀਆਂ ਆਪਣੀਆਂ ਰਿਪੋਰਟਾਂ ਨੇ ਕਿ 20-20 ਸਾਲ ਬੀਤਣ ਬਾਅਦ ਵੀ ਉਹ ਉੱਥੇ ਹੀ ਕੇਸ ਪੈ ਰਹਿੰਦੇ ਨੇ ਔਰ ਜਿਹੜੇ 200 ਕੇਸ ਹੈ ਤੇ ਆਲਮੋਸਟ 3 ਕੇਸਾਂ 'ਚ ਜਿਹੜੀ ਆ ਉਹ ਕਨਵਿਕਸ਼ਨ ਹੁੰਦੀ। 197 ਕੇਸ ਜਿਹੜੇ ਨੇ ਐਕਵਿਟ ਹੁੰਦੇ ਨੇ, ਕਿਉਂਕਿ ਜਿਨ੍ਹਾਂ ਨੇ ਫੈਸਲਾ ਸੁਣਾਉਣਾ ਉਹ ਜੱਜਿਸ ਉਹੀ ਹਿੰਦੂਤਵੀ ਵਿਚਾਰਧਾਰਾ ਦੇ ਨੇ। ਉਹਨਾਂ ਦੇ ਲਈ ਸ਼ੂਦਰ ਹੈ, ਕਿਉਂਕਿ ਰਿਗਵੇਦ ਤੋਂ ਉਹਨਾਂ ਨੂੰ ਜਿਹੜਾ ਸ਼ੂਦਰ ਬਣਾਉਣ ਦਾ ਸਿਲਸਿਲਾ, ਉਹਨਾਂ ਨੂੰ ਵਰਸਟ ਦੈਨ ਦਾ ਐਨੀਮਲਸ ਟ੍ਰੀਟ ਕਰਨ ਦੀ ਲਾਈਨ, ਇਹ ਇਹਨਾਂ ਦੀ ਸਾਈਕੀ ਦਾ ਹਿੱਸਾ ਹੈ ਜਿਹਨੂੰ ਇਹ ਬਦਲ ਨਹੀਂ ਸਕਦੇ। ਬਿਲਕੁਲ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 47 ਦੇ ਵਿੱਚ ਜਿਹੜਾ ਭਾਰਤੀ ਐਡਮਿਨਿਸਟ੍ਰੇਟਿਵ ਢਾਂਚਾ ਬਣਿਆ ਉਹਦੇ 'ਚ ਇੱਕ ਮਰਾਠੇ ਜਿਨ੍ਹਾਂ ਦਾ ਕਦੇ ਮਰਾਠਾ ਐਮਪਾਇਰ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਰਾਠਿਆਂ ਨੇ ਸਾਊਥ 'ਚੋਂ ਉੱਠੇ ਔਰੰਗਜ਼ੇਬ ਦੇ ਖਿਲਾਫ ਬਗਾਵਤ ਕਰਦੇ ਆ। ਇੱਕ ਸਟੇਜ 'ਤੇ ਉਹਨਾਂ ਦਾ ਐਮਪਾਇਰ ਦਿੱਲੀ ਤੱਕ, ਪੰਜਾਬ ਦੇ ਉੱਤੇ ਵੀ 2 ਸਾਲ ਉਹ ਕਾਬਜ਼ ਰਹੇ ਔਰ ਅੱਜ ਦੀਆਂ ਇਹ ਸਟੇਟਾਂ ਮੱਧ ਪ੍ਰਦੇਸ਼, ਯੂਪੀ, ਇਹ ਸਾਰਾ ਵੱਡਾ ਹਿੱਸਾ ਜਿਹੜਾ ਉਸ ਦੇ ਉੱਤੇ ਕਬਜ਼ਾ ਰਿਹਾ। ਇਸ ਲਈ ਮਰਾਠੇ ਜਿਹੜੇ ਨੇ ਜਦੋਂ ਹਿੰਦੂਤਵਾ ਜਾਂ RSS ਨੇ, ਕਿਉਂਕਿ RSS ਦੇ ਬਹੁਤ ਸਾਰੇ ਜਿਹੜੇ ਫਾਊਂਡਰ ਤੋਂ ਲੈ ਕੇ ਹੁਣ ਤੱਕ ਵੀ ਹੈ ਉਹ ਮਹਾਰਾਸ਼ਟਰ ਦੇ ਬ੍ਰਾਹਮਣ ਹੀ ਨੇ। ਜਿਹੜਾ ਗੋਲਵਲਕਰ ਸੀ, ਹੈਡਗਵੇਅਰ ਸੀ, ਜਿਹਨੇ ਸਭ ਜਿਹਦੇ ਨਾਲ ਕਰ ਲੱਗਦਾ ਹੈ, ਜਿਵੇਂ ਲਤਾ ਮੰਗੇਸ਼ਕਰ, ਇਹ ਸਾਰੇ ਮਰਾਠੇ ਨੇ ਔਰ ਇਹ ਬ੍ਰਾਹਮਣ ਸੀ। ਉਹਦਾ ਅੱਜ ਤੱਕ ਵੀ ਹੈਡ ਬ੍ਰਾਹਮਣ ਹੀ ਮੋਸਟਲੀ ਹੁੰਦੇ ਨੇ RSS ਦੇ। ਲੇਕਿਨ ਇਹਦੇ ਬਾਵਜੂਦ ਅਲਟੀਮੇਟਲੀ ਜਿਹੜਾ ਮਰਾਠਾ ਪ੍ਰਾਈਡ ਹੈ ਉਹ ਆਪਣੀ ਜ਼ਬਾਨ ਨੂੰ ਪਿਆਰ ਕਰਦੇ ਨੇ। ਉਹ ਕਿਸੇ ਵੀ ਤਰ੍ਹਾਂ, ਕਿਉਂਕਿ ਮਰਾਠਿਆਂ ਦਾ ਕੋਈ ਗੰਗਾ ਜਮਨੀ ਤਹਿਜ਼ੀਬ ਨਾਲ ਤਾਂ ਸੰਬੰਧ ਨਹੀਂ ਸੀ, ਉਹਨਾਂ ਦਾ ਇੱਕ ਆਪਣਾ ਕਲਚਰ ਸੀ। ਲੇਕਿਨ ਅੱਜ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਦੀ ਨਾ, ਭਾਵੇਂ RSS ਫਾਊਂਡ ਉਹਨਾਂ ਨੇ ਮਰਾਠਾ ਬ੍ਰਾਹਮਣਾਂ ਨੇ ਕੀਤਾ, ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ 2 ਜਨਰੇਸ਼ਨਾਂ, ਸ਼ਿਵਾਜੀ, ਉਹਦਾ ਪੁੱਤਰ ਸ਼ਾਹੂ ਜੀ, ਫਿਰ ਸ਼ਾਇਦ ਸ਼ੰਭੂ ਸੀਗੇ ਥਰਡ, ਉਹਦੇ ਤੱਕ ਪਹੁੰਚਦੇ ਆ। ਫਿਰ ਪੇਸ਼ਵਾ ਜਿਹੜੇ ਨੇ ਉਹਨਾਂ ਨੇ ਟੇਕ ਓਵਰ ਕਰ, ਪੇਸ਼ਵਾ ਬ੍ਰਾਹਮਣ ਸੀ। ਸੋ ਮਰਾਠਿਆਂ ਨੇ ਇੱਕ ਪਾਸੇ ਤਾਂ ਉਹ ਉਹਨਾਂ ਬ੍ਰਾਹਮਣਾਂ ਦੀ ਡੋਮੀਨੈਂਸ ਪੇਸ਼ਵਾ ਦੇ ਥੱਲੇ, ਫਿਰ ਉਹ ਕਿਤੇ ਕੋਈ ਬਹਿ ਗਿਆ, ਕਿਤੇ ਕੋਈ ਬਹਿ ਗਿਆ, ਆ ਕੇ ਕੋਈ ਗਵਾਲੀਅਰ ਹੋ ਗਿਆ, ਕੋਈ ਸਤਾਰਾ ਹੋ ਗਿਆ, ਕੋਈ ਇਧਰਲੀਆਂ ਸਟੇਟਾਂ ਨਾਗਪੁਰ ਔਰ ਦੂਜੀਆਂ ਹੋ ਗਈਆਂ ਔਰ ਮਰਾਠਿਆਂ ਦੇ ਹੱਥੋਂ ਪਾਵਰ ਨਿਕਲ। 47 ਤੋਂ ਬਾਅਦ ਵੀ ਉਹਨਾਂ ਨੇ ਦੇਖਿਆ ਵੀ ਆ ਕੇ ਤਾਂ ਉੱਥੇ ਗੁਜਰਾਤੀ ਤੇ ਦੂਜੇ ਬੈਠੇ ਹੋਏ ਨੇ। ਉਦੋਂ ਇਹਨੂੰ ਬੰਬੇ ਸਟੇਟ ਕਹਿੰਦੇ ਸੀ। ਉਹ ਮਰਾਠੀ ਜ਼ਬਾਨ ਦੇ ਲਈ ਉਹਨਾਂ ਨੇ ਸਟਰਗਲ ਕੀਤੀ ਔਰ ਉਸ ਮੁੰਬਈ ਪ੍ਰੋਵਿੰਸ ਨੂੰ ਮਹਾਰਾਸ਼ਟਰ ਔਰ ਗੁਜਰਾਤ ਦੇ ਵਿੱਚ ਡਿਵਾਈਡ ਕੀਤਾ ਗਿਆ। ਮਹਾਰਾਸ਼ਟਰ ਦੀ ਹੁਣ ਬੰਬਈ ਦੇ ਵਿੱਚ 90% ਦੀ ਪ੍ਰਾਪਰਟੀਆਂ ਗੁਜਰਾਤੀਆਂ ਦੀਆਂ ਸੀ। ਉਹਨੂੰ ਬੰਬਈ ਨੂੰ ਗੁਜਰਾਤ 'ਚ ਦੇਣਾ ਚਾਹੁੰਦੇ ਸੀ। ਉਦੋਂ ਹੀ
ਜਿਹੜਾ ਇਹ ਬਾਲ ਠਾਕਰੇ ਨੇ ਸ਼ਿਵ ਸੈਨਾ ਖੜੀ ਕੀਤੀ। ਪਹਿਲੀ ਵਾਇਲੈਂਸ ਗੁਜਰਾਤੀਆਂ ਦੇ ਖਿਲਾਫ ਸੀ, ਫਿਰ ਤਮਿਲਾਂ ਦੇ ਖਿਲਾਫ ਸੀ, ਫਿਰ ਉਹਨੇ ਜਦੋਂ ਹਿੰਸਕ ਰਾਹ ਫੜਿਆ ਫਿਰ ਬੰਬਈ ਨੂੰ ਮਹਾਰਾਸ਼ਟਰ 'ਚ ਰਹਿਣ ਦਿੱਤਾ ਗਿਆ। ਹੁਣ ਓਵਰ ਸ਼ਿਵ ਸੈਨਾ ਦੇ ਦੋਵੇਂ ਗਰੁੱਪ ਪਾਸੇ ਹੋ ਗਏ। ਹੁਣ BJP ਨੇ ਮਹਾਰਾਸ਼ਟਰ 'ਚ ਫੜਨਾਵੀਸ ਜਿਹੜਾ ਕੀ ਉਹਦਾ ਨਾਂ ਹੈ ਬ੍ਰਾਹਮਣ ਹੈ ਉਹਨੂੰ ਚੀਫ ਮਿਨਿਸਟਰ ਬਣਾਇਆ। ਉਹਨਾਂ ਨੇ ਸੋਚਿਆ ਵੀ ਇਹ ਟਾਈਮ ਹੈ ਵੀ ਹਿੰਦੂਤਵਾ ਲਾਗੂ ਕਰੋ। ਉਹਨਾਂ ਨੇ ਤੀਸਰੀ ਜਿਹੜੀ ਹਿੰਦੀ ਹੈ ਉਹਨੂੰ ਫਸਟ ਕਲਾਸ ਤੋਂ ਕੰਪਲਸਰੀ ਬਣਾਉਣ ਦੀ ਗੱਲ ਕੀਤੀ। ਮਰਾਠਿਆਂ ਦੇ ਦੋਵੇਂ ਗਰੁੱਪ ਜਿਹੜੇ 20 ਸਾਲ ਤੋਂ ਸੈਪਰੇਟ ਹੋਏ ਸੀ, 15 ਸਾਲ ਤੋਂ ਸ਼ਾਇਦ, ਜਦੋਂ ਬਾਲ ਠਾਕਰੇ ਦੀ ਜਿਉਂਦੇ ਜੀ ਹੋ ਗਏ ਸੀ, ਉਹ ਨਵ ਨਿਰਮਾਣ ਸੈਨਾ ਇੱਕ ਨੇ ਬਣਾਈ, ਇੱਕ ਨੇ ਉद्धਵ ਠਾਕਰੇ ਉਹਨੇ ਆਪਣੇ ਪਿਓ ਦੀ ਲੈ ਗਏ ਸੀ, ਉਹ ਇਕੱਠੇ ਹੋ ਗਏ। ਔਰ ਉਹਨਾਂ ਨੇ ਜੋ ਹੁਣ ਹਿੰਦੀ ਬੋਲਣ ਵਾਲਿਆਂ ਨੂੰ ਕੁੱਟ ਚਾੜਨੀ ਸ਼ੁਰੂ ਕੀਤੀ ਹੋਈ ਹੈ, ਮਾਰਕੀਟ ਦੇ ਵਿੱਚ ਵੀ ਜਾ ਕੇ ਵੜ ਜਾਂਦੇ ਨੇ, ਕਹਿੰਦੇ ਹਿੰਦੀ ਬੋਲੋ, ਬੋਰਡ ਲਾਓ ਇਹ ਸਾਰੇ, ਜਿਹੜੇ ਨਾ ਮਰਾਠੀ ਬੋਲੋ, ਇਹ ਲਾਓ ਸਾਰੇ। ਸੋ ਇਹ ਅਜੇ ਕੁਛ ਹਫ਼ਤਿਆਂ ਦੀ ਗੱਲ ਹੈ ਕਿ ਵੀ ਜਿਹੜਾ ਮਰਾਠੀ ਨੈਸ਼ਨਲਿਜ਼ਮ ਹੈ ਉਹੀ ਸਭ ਤੋਂ ਵੱਡਾ ਚੈਲੰਜ ਹਿੰਦੂਤਵਾ ਨੂੰ। ਔਰ ਮਹਾਰਾਸ਼ਟਰ ਸਰਕਾਰ ਇੰਨੀ ਘਬਰਾਈ ਕਿ ਉਹ ਜਿਹੜਾ ਲੈਜਿਸਲੇਸ਼ਨ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ। ਫਿਰ ਉਹਨੂੰ ਲੱਗਾ ਵੀ ਵੈਸਟ ਬੰਗਾਲ 'ਚ ਇਹ ਜਿਹੜਾ ਇਸ਼ੂ ਹੈ ਕਿ ਜੀ ਬੰਗਲਾਦੇਸ਼ ਨੇ ਇਹਨਾਂ ਦਾ ਨਕਸ਼ ਦਮ ਕੀਤਾ ਹੋਇਆ ਵੀ ਅੱਗੇ ਪਾਕਿਸਤਾਨ ਨਾਲ ਹੀ ਸਰਹੱਦ ਮਾਣ ਨਹੀਂ ਸੀ। ਹੁਣ 3000 ਸਕੁਅਰ ਕਿਲੋਮੀਟਰ ਬੰਗਲਾਦੇਸ਼ ਚਾਈਨਾ ਦੇ ਨਾਲ ਮਿਲ ਕੇ ਉਹ ਡਿਵੈਲਪ ਕਰ ਰਿਹਾ, ਏਅਰਪੋਰਟ ਵੀ ਦੂਜੇ ਵੀ ਜਿਹੜੇ ਨੇ, ਉਹ ਵੱਡਾ ਚੈਲੰਜ ਉਹਨਾਂ ਦੇ ਰਹੀ। ਉਹਨਾਂ ਨੇ ਕਿਹਾ ਵੀ ਇਹ ਕਰੋ ਕਿ ਜੀ ਬੰਗਲਾਦੇਸ਼ੀ ਕੱਢੋ। ਜਿੱਥੇ BJP ਦੀਆਂ ਸਰਕਾਰਾਂ ਨੇ ਜਿਹਨਾਂ ਸੂਬਿਆਂ 'ਚ, ਉੱਥੇ ਉਹਨਾਂ ਨੇ ਛਾਪਾਮਾਰੀ ਸ਼ੁਰੂ ਕੀਤੀ। ਈਵਨ ਦਿੱਲੀ 'ਚ ਵੀ ਜਿਹੜੀ ਉਹਨਾਂ ਦੀ ਬੰਗਾਲੀ ਕਾਲਨੀ ਜਾਂ ਦੂਜੇ ਉੜੀਸਾ ਦੇ ਵਿੱਚ ਦੂਜੀਆਂ ਸਟੇਟਾਂ 'ਚ, ਨਤੀਜੇ ਦੇ ਹੁਣ ਹੁੰਦਾ ਕੀ ਹੈ ਵੀ ਜਿਹੜਾ ਇੱਧਰਲਾ ਬੰਗਾਲੀ ਹੈ ਵੈਸਟ ਬੰਗਾਲ ਦਾ, ਕਰੋੜਾਂ 'ਚ ਉਹਨਾਂ ਦੀ ਗਿਣਤੀ ਹੈ, 40 ਸੀਟਾਂ ਪਾਰਲੀਮੈਂਟ 'ਚ ਨੇ, ਤੇ ਜਿਹੜਾ ਜ਼ੁਬਾਨ ਤਾਂ ਬੰਗਲਾ ਹੈ ਦੋਨਾਂ ਦੀ, ਬਿਲਕੁਲ, ਉਹ ਹਰ ਇੱਕ ਨੂੰ ਹੀ ਚੁੱਕ ਕੇ ਜਿਹੜਾ ਬੰਗਲਾ ਬੋਲਣ ਵਾਲਾ ਹੈ ਉਹਨੂੰ ਹਰਾਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ। ਨਤੀਜੇ ਦੇ ਤੌਰ ਤੇ ਬੰਗਲਾਦੇਸ਼ੀ ਤਾਂ ਕਿੰਨੇ ਇਲੀਗਲ ਹੋਣਗੇ, ਪਰ ਅਸਲੀ ਬੰਗਾਲੀ ਜਿਹੜੇ ਨੇ ਉਹਨਾਂ ਨੂੰ ਹਰਾਸ ਕਰ, ਉਹਦਾ ਨਤੀਜਾ ਇਹ ਹੋਇਆ ਵੀ ਇਸ ਵੇਲੇ ਭਾਰਤ ਭਰ 'ਚ ਬੰਗਾਲੀ ਜਿਹੜੇ ਨੇ ਉਹ ਖੜੇ ਹੋ ਗਏ ਹਿੰਦੂਤਵਾ ਦੇ ਖਿਲਾਫ। ਉਹਨਾਂ ਨੇ ਕਿਹਾ ਜੀ ਇਹੀ ਪਾਰਟ। ਔਰ ਮਮਤਾ ਬੈਨਰਜੀ ਉਹ ਸਿੰਪਲ ਜੀ ਸਾੜੀ ਤੇ ਕੈਂਚੀ ਚੱਪਲ ਪੈਰ 'ਚ ਪਾਈ ਹੁੰਦੀ ਹੈ, ਭਾਵੇਂ ਉਹ ਤਾਂ ਸੈੱਟ ਕਾਫੀ ਉਹਨੇ ਵੀ ਇਕੱਠੇ ਕੀਤੇ ਹੋਣੇ ਨੇ ਆਪਣੇ ਭਤੀਜੇ ਭਾਣਜਿਆਂ ਲਈ। ਲੇਕਿਨ ਇੱਕ ਗੱਲ ਮੈਂ ਸਮਝਦਾ ਵੀ ਲੀਡਰਸ਼ਿਪ ਦੀ ਜਦੋਂ ਗੱਲ ਆਉਂਦੀ ਹੈ ਉਹਨੂੰ ਬਿਲਕੁਲ ਉਹਦੇ 'ਚ ਰਾਈਟ ਸੈਂਸ ਹੈ ਕਿਹੜਾ ਇਸ਼ੂ ਕਦੋਂ ਚੁੱਕਣਾ। ਔਰ ਉਹਨੇ ਫੌਰਨ ਇਸ ਗੱਲ ਦੇ ਉੱਤੇ ਕੱਲ੍ਹ ਕਲਕੱਤੇ ਦੇ ਵਿੱਚ ਲੱਖਾਂ ਬੰਗਾਲੀਆਂ ਦੇ ਇੱਕ ਪ੍ਰੋਟੈਸਟ ਨੂੰ ਲੀਡ ਕੀਤਾ। ਉਹਨੇ ਕਿਹਾ ਮਮਤਾ ਵਾਰਨਸ BJP ਆਫ ਡਾਇਰ ਪੋਲੀਟੀਕਲ ਬੈਕਲੈਸ਼ ਇਫ ਇਟ ਡਜ਼ਨਟ ਸਟਾਪ ਹਰਾਸਿੰਗ ਬੰਗਾਲੀ ਸਪੀਕਿੰਗ ਪੀਪਲ। ਉਹਨੇ ਕਿਹਾ ਵੀ ਇਹ ਤੁਸੀਂ ਬੰਗਾਲੀਆਂ ਦੇ ਖਿਲਾਫ ਜਿਹਾਦ ਸ਼ੁਰੂ ਕੀਤਾ ਹਿੰਦੂਤਵੀਆਂ ਨੇ, ਅਸੀਂ ਇਹਨੂੰ ਮੁਆਫ ਨਹੀਂ ਕਰਾਂਗੇ। ਉਹਨੇ ਕਿਹਾ ਕਿ ਵੀ ਇਹ ਭਾਰਤ ਭਰ ਦੇ ਵਿੱਚ ਅਸੀਂ ਇਸ ਨੂੰ ਇਸ਼ੂ ਨੂੰ ਉਠਾਵਾਂਗੇ। ਔਰ ਉਹਨੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਕਹੀ ਵੀ ਹੁਣ ਤੋਂ ਮੈਂ ਜ਼ਿਆਦਾ ਬੰਗਲਾ ਬੋਲਿਆ ਕਰਾਂਗੀ ਆਪਣੀਆਂ ਜਿਹੜੇ ਲੈਕਚਰਾਂ ਔਰ ਦੂਜੇ ਦੇ ਵਿੱਚ ਵੀ, ਕਿਉਂਕਿ ਇਹਨਾਂ ਨੂੰ ਬੰਗਾਲੀਆਂ ਤੋਂ ਨਫ਼ਰਤ ਹੈ। ਔਰ ਉਹਨੇ ਕਿਹਾ ਕਿ ਬਈ ਇਹ ਤੁਸੀਂ ਜਿਹੜਾ ਜਿਹੜਾ ਸਾਨੂੰ ਹਰਾਸ ਕਰ ਰਹੇ ਹੋ, ਇੰਚ ਬਾਈ ਇੰਚ ਤੁਸੀਂ ਸਾਨੂੰ ਉਸ ਪਾਸੇ ਵੱਲ ਧੱਕ ਰਹੇ ਹੋ ਕਿ ਵੀ ਜੇ ਅਸੀਂ ਹੁਣ ਆਪਣੀ ਆਈ ਤੇ ਆ ਗਏ ਫਿਰ ਤੁਹਾਡੇ ਲਈ ਸੰਭਾਲਣਾ ਔਖਾ ਹੋ ਜਾਣਾ। ਸੋ ਮਤਲਬ ਇਹ ਹੈ ਵੀ ਉਹ ਹੁਣ ਬੰਗਾਲੀ ਨੈਸ਼ਨਲਿਜ਼ਮ ਦੀ ਗੱਲ ਕਰ ਰਹੇ। ਜਿਵੇਂ ਮਰਾਠਾ ਨੈਸ਼ਨਲਿਜ਼ਮ ਖਤਮ ਹੋਇਆ, ਉਹਨੇ ਕਿਹਾ ਕਿ ਆਈ ਹੈਵ ਡਿਸਾਈਡਡ ਟੂ ਸਪੀਕ ਮੋਰ ਇਨ ਬੰਗਲਾ ਫਰੋਮ ਨਾਓ ਔਨ, ਹੋਲਡ ਮੀ ਇਨ ਡਿਟੈਂਸ਼ਨ ਕੈਂਪਸ ਇਫ ਯੂ ਕੈਨ। ਜੇ ਤੁਹਾਨੂੰ ਇੰਨੀ ਨਫ਼ਰਤ ਹੈ ਬੰਗਾਲੀਆਂ ਤੋਂ, ਹਰ ਬੰਗਲਾ ਸਪੀਕਿੰਗ ਬੰਗਲਾਦੇਸ਼ੀ ਹੈ, ਮੈਂ ਬੰਗਲਾ ਬੋਲ, ਮੈਨੂੰ ਜਿਹੜੀ ਇਹ ਡਿਟੈਂਸ਼ਨ 'ਚ ਰੱਖੋ। ਸੋ ਸਾਨੂੰ ਲੱਗਦਾ ਵੀ ਉਹ ਵਕਤ ਨੇੜੇ ਆ ਰਿਹਾ ਕਿ ਜਿਹਦੇ ਥੱਲੇ ਇਹ ਹਿੰਦੂਤਵਾ ਦੀ ਜਿਹੜੀ ਸਾਰੀ ਵਿਚਾਰਧਾਰਾ ਹੈ ਪਾਸ਼-ਪਾਸ਼ ਹੋ ਕੇ ਡਿੱਗ ਰਹੀ ਹੈ ਬੜੀ ਬੁਰੀ ਤਰ੍ਹਾਂ। ਜੇ ਮਰਾਠੇ ਔਰ ਬੰਗਾਲੀ ਖਲੋ ਗਏ, ਸਿੱਖ ਤਾਂ ਪਹਿਲਾਂ ਹੀ ਖਲੋਤੇ ਨੇ, ਕਸ਼ਮੀਰੀ ਵੀ। ਫਿਰ ਹਿੰਦੂ ਹਾਰਟਲੈਂਡ ਉਹੀ, ਜਦੋਂ ਅਸੀਂ ਹਾਲਾਂਕਿ ਇੱਕ ਦੋ ਮੈਨੂੰ ਵੀਰ ਕਹਿੰਦਾ ਜੀ ਤੁਸੀਂ ਨਮੋ ਨਮਾ ਇਹਨਾਂ ਨੂੰ, ਮੈਂ ਕਿਹਾ ਜੀ ਕਦੇ ਤੁਸੀਂ ਮੇਰੀ ਉਸ ਲਾਈਨ ਧਿਆਨ ਨਾਲ ਸੁਣਿਆ ਕਰੋ ਕਿ ਗੰਗਾ ਜਮਨੀ ਤਹਿਜ਼ੀਬ ਵਾਲਿਆਂ ਨੂੰ ਨਮੋ ਨਮਾ, ਕਿਉਂਕਿ ਜਿਹੜਾ ਰੀਅਲ ਭਾਰਤ, ਇੰਡੀਆ, ਜੰਬੂ ਦੇਸ਼, ਭਾਰਤ ਦੇਸ਼, ਆਰੀਆਵਰਤ, ਜੋ ਮਰਜ਼ੀ ਹੈ ਉਹੀ ਹੈ UP ਬਿਹਾਰ ਦਾ ਗੰਗਾ ਜਮਨਾ ਤਹਿਜ਼ੀਬ। ਮੈਂ ਕਿਹਾ ਵੀ ਇਸ ਲਈ ਅਸੀਂ ਸਾਰਿਆਂ ਨੂੰ, ਹਿੰਦੂਆਂ ਨੂੰ ਇੱਕ ਖਾਤੇ 'ਚ ਨਹੀਂ ਰੱਖਿਆ ਹੋਇਆ। ਗੰਗਾ ਜਮਨੀ ਤਹਿਜ਼ੀਬ ਵਾਲੇ ਹੀ ਉਸ ਹਿੰਦੂਤਵਾ ਦੇ ਨੇ, ਬਾਕੀਆਂ ਦਾ ਤਾਂ ਆਪੋ ਆਪਣੀ ਜ਼ਬਾਨ ਹੈ, ਆਪੋ ਆਪਣੇ ਉਹਨਾਂ ਦੇ ਫੇਥ ਨੇ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਮਨਜੋਰ ਕੋਇਨੂਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਨਿਹੰਗ ਸਿੰਘ ਜੀ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਸੋਨਮਾਲ ਜੀ, ਜੁਗਰਾਜ ਸੰਧੂ ਜੀ ਵੀ, ਫਿਰ ਇਸੇ ਤਰ੍ਹਾਂ ਬਲਜੀਤ ਫਰਾਜ ਜੀ ਵੀ,
डॉक्टर परमजीत सिंह समरा जी भी और हरमन पन्नू जी भी और इसी तरह अनुपा जी भी और फिर इस कहते हैं कि लेट मी सी मैं जे पढ़ सकां डॉक्टर साहब कि FBI ਦਾ ਡਾਇਰੈਕਟਰ ਸਿੱਖਾਂ ਨੂੰ ਜਾਣ ਬੁੱਝ ਕੇ ਟਾਰਗੇਟ ਕਰੇਗਾ। ਵੈਸੇ ਤਾਂ ਟਰੰਪ ਕਹਿੰਦਾ ਸਾਡੀ ਜੌਬ ਖੋ ਲਈ ਹੈ ਤੇ FBI ਦਾ ਡਾਇਰੈਕਟਰ ਫੋਰਨ ਕੰਟਰੀ ਦਾ ਲਾਤਾ ਫਿਰ ਕੀ ਕਹਿੰਦੇ ਸੈਟਲਮੈਂਟ ਹੋਈ ਹੋਵੇਗੀ। ਸੋ ਦੇਖੋ ਅਨੂਪਾ ਜੀ ਤੁਸੀਂ ਹਾਲਾਂਕਿ ਇਹ ਕਈਆਂ ਦਾ ਕੰਸਰਨ ਹੈ ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਇਸ ਲੈਵਲ ਦੇ ਅਹੁਦੇ ਹੁੰਦੇ ਨੇ ਉਹ ਜ਼ਿਆਦਾ ਤੌਰ ਦੇ ਉੱਤੇ ਉਹ ਔਰਨਾਮੈਂਟਲ ਜਿਹੇ ਹੋ ਜਾਂਦੇ ਨੇ। ਇਹ ਜਾਏਗਾ ਤਾਂ ਸਹੀ ਕਾਸ਼ ਪਟੇਲ ਵੀ ਔਰ ਤੁਲਸੀ ਗੈਬਰਡ ਵੀ ਹੁਣ ਆਲਰੇਡੀ ਜਿਹੜੀ ਬੀਬੀ ਅਟਾਰਨੀ ਜਨਰਲ ਹੈ ਔਰ ਦੂਸਰੇ ਤੀਸਰੇ ਹੁਣ ਉਹ ਸਾਰੇ ਜਿਹੜੇ ਇਸ਼ੂ ਨੇ ਟਰੰਪ ਦਾ ਆਪਣਾ ਸਪੋਰਟ ਬੇਸ ਜਿਨ੍ਹਾਂ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਨਾਰਾ ਦਿੱਤਾ ਸੀ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਅਪਰੂਵਲ ਰੇਟਿੰਗ ਹੈ 44% ਹੋ ਗਈ ਔਰ ਉਹਨਾਂ ਦਾ ਆਪਣਾ ਸਪੋਰਟ ਬੇਸ ਇਸ ਕਰਕੇ ਤੁਲਸੀ ਗੈਬਰਡ ਨੂੰ ਵੀ ਜਾਣਾ ਹੋਏਗਾ ਕਾਸ਼ ਪਟੇਲ ਨੂੰ ਵੀ ਹੋਏਗਾ। ਪਰ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਇਸ ਲੈਵਲ ਦੇ ਉੱਤੇ ਕੋਈ ਬਾਇਸ ਅਜੇ ਸਾਹਮਣੇ ਨਹੀਂ ਆਇਆ ਔਰ ਰਾਦਰ ਜਿਹੜੇ ਬਹੁਤ ਸਾਰੇ ਗੈਂਗਸਟਰ ਇੰਡੀਅਨ ਓਰੀਜਨ ਦੇ ਔਰ ਜਿਵੇਂ ਅਸੀਂ ਉਹ ਪਟੇਲਾਂ ਦਾ ਲੁਈਜ਼ੀਆਨਾ ਦਾ ਜ਼ਿਕਰ ਕੀਤਾ ਹੈ ਸੋ ਰਾਦਰ ਇਹਨਾਂ ਦਾ ਜਿਹੜੇ ਥੱਲੇ ਲੈਵਲ ਦੇ ਉੱਤੇ ਆਫੀਸਰਸ ਨੇ ਵਿਦ ਮਚ ਮੋਰ ਜ਼ੀਲ ਇਹ ਜਿਹੜਾ ਇੰਡੀਅਨ ਗੈਂਗਸਟਰ ਕਲਚਰ ਫਰਾਡ ਕਲਚਰ ਯੂ ਕਲਚਰ ਦਾ ਮਿਸਯੂਜ਼ H1B ਦਾ ਮਿਸਯੂਜ਼ ਉਹਨਾਂ ਨੂੰ ਐਕਸਪੋਜ਼ ਕਰ ਰਹੇ ਨੇ ਰਾਦਰ। ਬਿਲਕੁਲ ਪਾਲ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ ਅਮਰਜੀਤ ਸਿੰਘ ਸੈਣੀ ਜੀ ਵੀ ਮਜ਼ਹਰ ਇਕਬਾਲ ਜੀ ਵੀ ਸਰਦਾਰ ਸਾਹਿਬ ਜੀ ਵੀ ਬਸਰਾ ਜੀ ਵੀ ਫਿਰ ਇਸ ਤਰ੍ਹਾਂ ਕੁਲਦੀਪ ਕੌਰ ਜੀ ਸੁਰਜੀਤ ਕੌਰ ਜੀ ਵੀ ਖਾਲਸਾ ਸਿੰਘ ਜੀ ਸਿੰਘ ਗਰਚਾ ਜੀ ਵੀ ਇੰਦਰਪ੍ਰੀਤ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਨਿਹੰਗ ਸਿੰਘ ਜੀ ਵੀ ਔਰ ਰਵਿੰਦਰ ਸਿੰਘ ਜੌਲ ਜੀ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਕਮਲਜੀਤ ਸਿੰਘ ਜੀ ਕਹਿੰਦੇ ਪੁਲਿਸ ਕਿਲਡ 2 ਸਿੱਖ ਫॉर ਸ਼ੈਮਸ ਮਰਡਰ ਬਟ ਬਿਸ਼ਨੋਈ ਟੇਕਸ ਰਿਸਪੌਂਸਿਬਿਲਿਟੀ ਔਰ ਆਸਕਿੰਗ ਅ ਲਾਅ for the all Murthy Amritbani, I don't know, 6 location tracked overseas but threat emails for Darbar Sahib can't find. ਅੱਜ ਕੱਲ੍ਹ ਇਹ ਸ਼ੁਰੂ ਕੀਤਾ ਔਰ ਤੁਸੀਂ ਇਹਨਾਂ ਦੀ ਬੇਹਯਾਈ ਦੇਖੋ ਕਿ ਜੀ ਬਾਰ-ਬਾਰ ਦਰਬਾਰ ਸਾਹਿਬ ਨੂੰ RDX ਲੰਗਰ ਨੂੰ ਉਡਾਉਣਾ ਦੂਜਾ ਔਰ ਉਹ ਜਿਹੜਾ MP ਹੈ ਉੱਥੋਂ ਔਜਲਾ ਇਹਨਾਂ ਦੀ ਅਲਟੀਮੇਟ ਨੀਤੀ ਕੀ ਹੈ ਇਹਨਾਂ ਨੇ ਉੱਥੇ ਫੌਜ ਹੀ ਬਿਠਾਣੀ ਹੈ ਲਿਆ ਕੇ ਉਹਨੇ ਮੰਗ ਕੀਤੀ ਕਿ ਜਿਹੜੀ ਸੈਂਟਰਲ ਫੋਰਸ ਹੈ ਉਹ ਦਰਬਾਰ ਸਾਹਿਬ ਚਲਾਏ ਉਹ ਪਹਿਲਾਂ ਹੀ ਪੁਲਿਸ ਦੀ ਚੌਣੀ ਬਣਾਇਆ ਹੋਇਆ ਉਹਨਾਂ ਨੇ ਔਰ ਇਹ ਖੁਦ ਇਹਨਾਂ ਦਾ ਸਾਰੀ ਕਾਰਸਤਾਨੀ ਹੈ ਦਰਬਾਰ ਸਾਹਿਬ ਦੇ ਉੱਤੇ ਪੂਰਾ ਕੰਟਰੋਲ ਕਰਨ ਦੇ ਲਈ। इंद्रजीत सिंह संधू जी भी मोहम्मद याकूब जी कहने सॉरी थोड़ा लेट हो गया जी TV 84 सचो सच वाले आपका बहुत बहुत कहने शुक्रिया जो खालसा कौम की होमलैंड खालिस्तान की बात करते हैं दिल से आपको आपकी कदर करता हूँ। और फिर इस तरह फिर गिने जासीन खैरा जी भी और फिर इसी तरह जसवीर सिंह बरार जी भी और फिर इसी तरह हाँ जी बिलाल अहमद जी भी सानू फॉलो करते हैं खालसा जिंदाबाद करते हैं कहते हैं और फिर इसी तरह हाँ जी जोरा सिंह जी भी शैबले जी भी मोहम्मद याकूब जी भी कहते हैं काली कलकत्ते वाली तेरे वार ना जाए खाली और फिर इसी तरह गुरविंदर मान जी भी और सिपे गैंग जी भी वी नीड टू हैव ऑर्गेनाइज्ड ग्रुप फॉर इंटैलीजेंस इन एवरी कंट्री इन द वर्ल्ड और सब का बहुत बहुत शुक्रिया इस तरह अपनी म्यूजिक लेने इजाजत व्यूअर्स सारे प्रोग्राम का समा इत्थे मुकदा है। तुसीं अपनी राय ते सुझाव सानू भेजना ना भुल्लना साडे इस पते ते SOS@TV ते असीं अपना प्रोग्राम लैके फिर दोबारा तुहाडे सारे मुख होवांगे। तद तक ले मैनू ते अपना सुना गया दो देखते रहो TV 4 बुला दिओ फतेह। वाहिगुरू जी का खालसा वाहिगुरू जी की फतेह। रब राखा।